अस्सलाम वालेकुम जी नाज़रीन, टी टाइम 'ਚ खुश आमदीद। किदां सब ठीक ठाक हो? ਅੱਜ ਸਾਡੇ ਨਾਲ ਤੇ ਕੱਲ ਕਿਤੇ ਹੋਰ ਨਹੀਂ। ਤੁਹਾਨੂੰ ਪਤਾ ਇਹਨਾਂ ਸਾਰਿਆਂ ਦੇ ਦਿਲ 'ਚ ਚੋਰ ਨਹੀਂ। ਤੈਨੂੰ ਕੀਤੀਆਂ ਸਪੋਰਟਾਂ ਸਾਡੇ ਕੋਲ ਨੇ ਰਿਪੋਰਟਾਂ, ਕਿਸੇ ਹੋਰ ਦੇ ਹੱਥ ਤੇਰੀ ਡੋਰ ਨਹੀਂ, ਡੋਰ ਨਹੀਂ, ਡੋਰ ਨਹੀਂ। ਅੱਜ ਸਾਡੇ ਨਾਲ ਤੇ ਕੱਲ ਕਿਤੇ ਹੋਰ ਨਹੀਂ। ਤੁਹਾਨੂੰ ਪਤਾ ਤੇਰੇ ਦਿਲ ਵਿੱਚ ਚੋਰ ਨਹੀਂ। ਨਾਜ਼ਰੀਨ, ਦੋ ਐ ਨੇ ਤੇ ਦੋ ਐ ਨੇ। ਇਹ ਚਾਚਾ ਜੀ ਤੇ ਇਹ ਨਾਲ ਤੁਹਾਡਾ ਸ਼ਾਗਿਰਦ ਕੀ ਹੈ ਤੁਸੀਂ? ਇਹ ਉਸਤਾਦ ਸ਼ਫੀ ਮੇਰੇ। ਉਸਤਾਦ ਸ਼ਫੀ। ਹਾਂਜੀ, ਉਸਤਾਦ ਸ਼ਫੀ। ਇਹ ਜਨਾਬ ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਜੀ ਬਸ਼ਾਰਤ। ਬਸ਼ਾਰਤ। ਹਾਂਜੀ। ਹੋਈ ਵੀ ਹੈ ਕਦੀ ਤੁਹਾਨੂੰ ਜਾਂ ਸਿਰਫ ਨਾਂ ਹੀ ਰੱਖਿਆ? ਅੱਛਾ, ਤੁਸੀਂ? ਮੈਂ ਜੀ ਇਹਨਾਂ ਦਾ ਸ਼ਾਗਿਰਦ ਹਾਂ। ਤੁਸੀਂ ਇਹਨਾਂ ਦੇ ਸ਼ਾਗਿਰਦ ਹੋ? ਅੱਛਾ, ਉਸਤਾਦ ਨਾਲੋਂ ਸ਼ਾਗਿਰਦ ਕਾਲੀ। ਅੱਛਾ, ਕੰਮ ਕੀ ਕਰਦੇ ਤੁਸੀਂ? ਚਨਿਆਂ ਦਾ ਜੀ। ਚਨਿਆਂ ਦਾ? ਉਹ ਜਿਹੜਾ ਚਨੇ ਕੇ ਖੇਤ ਮੇਂ? ਹਾਂਜੀ ਹਾਂਜੀ, ਚਨੇ ਬਣਾਉਂਦਾ ਉਸਤਾਦ ਮੇਰਾ ਨਾਮ ਆ ਪੂਰੇ ਨਹੀਂ, ਇਲਾਕੇ। ਚਨੇ ਕੱਚ ਰੋਟੀ 'ਚ ਰਾਤ ਨੂੰ ਨਾਸ਼ਤੇ 'ਚ ਕਾਹਦੇ ਚਨੇ? ਨਹੀਂ ਜੀ, ਉਹ ਪਤੀਲੇ 'ਚ ਬਣਾਉਂਦਾ, ਵੱਡੇ ਪਤੀਲੇ 'ਚ। ਉਹ ਭਾਜੀ ਚਨੇ ਰਾਤ ਨੂੰ ਵੇਚਦਾ ਦੁਪਹਿਰ ਨੂੰ ਜਾਂ ਨਾਸ਼ਤੇ ਵਾਲੇ ਚਨੇ ਬਣਾਉਂਦਾ? ਨਾਸ਼ਤੇ ਵਾਲੇ ਹਾਂ, ਭਾਜੀ। ਇਦਾਂ ਕਹਿਣਾ ਨਾਲ ਕੋਈ ਹੋਰ ਵੀ ਪਾਵੇ ਛਾਵੇ ਜਾਂ ਕੱਲਾ? ਨਹੀਂ ਜੀ, सब कुछ है जाटी साहब, लेकिन आजकल कुछ भी नहीं रहा। ਪਹਿਲੇ ਦੱਸੋ ਤੁਹਾਨੂੰ ਕੋ ਕੀ ਕੀ ਹੁੰਦਾ? ਪਾਵੇ ਕੋਈ ਹਲੀਮ ਜਾਂ ਕੋਈ ਕੀ ਕੀ? सारा कुछ। ਸਾਰਾ ਕੁਝ ਹੀ? ਚਲੋ ਠੀਕ ਹੈ। एक नाम है भैया छोलियां वाला। ਹਾਂਜੀ। ਹੁਣ ਭਈਆ ਭਈਆ ਉਸਤਾਦ ਦਾ ਨਾਮ ਹੋ ਗਿਆ ਇੱਧਰ, ਭਈਆ ਭਈਆ ਹੋ ਗਿਆ। ਅੱਛਾ, ਤੁਸੀਂ ਇਹਨਾਂ ਦੇ ਸ਼ਾਗਿਰਦ ਹੋ? ਹਾਂਜੀ। ਤੁਹਾਡੀ ਵੀ ਦੁਕਾਨ ਆ? ਉਸਤਾਦ ਬਸ਼ਾਰਤ ਮੇਰਾ ਛੋਲਿਆਂ ਵਾਲਾ ਪੂਰੇ ਵਰਲਡ ਚ ਨਾਂ ਹੋਇਆ। ਵਾਹ 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 ਵਾਹ। ਅੱਛਾ, ਨਾਸ਼ਤੇ ਵਾਲੇ ਹਾਂਜੀ। ਚਿਕਨ ਛੋਲੇ ਬਣਾਉਂਦੇ ਹੋ ਜਾਂ ਚਿਕਨ ਛੋਲੇ, ਡਰਾਈ ਛੋਲੇ? ਮਟਨ ਛੋਲੇ, ਚਿਕਨ ਛੋਲੇ। ਉਸਤਾਦ ਮੇਰਾ ਹਰ ਫਨ ਛੋਲੇ ਹੋਏ। वाह वाह। लो जी, छोले छोले से हवा लगती है। अच्छा भाईजान, हुण रौला की है तुसी दसो पहले। रोला भाजी है कि साढ़े नाल होई है ज्यादती। अच्छा, बुजुर्ग साढ़े चिट्टी दाढ़ी दा भी इजहार नहीं कीता किसी ने। होया की है? बड़ा नां सीगा। चलो टाइम दो, तुसी दसो जी। बड़ा नां सीगा, मेरे को सुन लो, पहले वड्डियां को सुन लीदा, ते शिगिरद अपना अच्छा भैया तो शिगिरद ने। अच्छा अच्छा अच्छा। ਤੁਹਾਡੇ ਕੋਲ ਰਾਇਤਾ ਵੀ ਹੁੰਦਾ? सारा कुछ हुंदा। ਅੱਛਾ, ਉਹ ਮੇਰਾ ਹਾਲ ਤੁਸੀਂ ਰਾਇਤਾ ਥੋੜਾ ਜਿਹਾ ਰਾਇਤਾ ਹੀ ਮਾਰ ਕੇ ਆ ਗਏ ਮੂੰਹ ਤੇ। अच्छा, शुगल दी आदत नहीं। ਚਲੋ ਠੀਕ ਹੈ, ਫਿਰ ਦੱਸੋ। अपना होटल। ਓਕੇ, ठीक है। ਮਸਲਾ ਦੱਸ ਯਾਰ। मसला आ मेरे शिगिरद ने मेरे सामने, मेरे को सीख के मेरे सामने होटल बना लिया। ਇਹ ਤੇਰਾ ਸ਼ਾਗਿਰਦ ਕਿੱਦਾਂ? ਤੇਰਾ ਤੇ ਉਹ ਸ਼ਾਗਿਰਦ ਆ? ਇਹ ਵੀ पहले आ सीगा ਇਹ ਤੁਹਾਡਾ ਸ਼ਾਗਿਰਦ ਸੀ? खलीफा आही सीगा, ਵੱਡਾ ਸ਼ਾਗਿਰਦ ਮੇਰਾ ਆਹੀ ਸੀ ਸਭ ਤੋਂ ਪਹਿਲੇ। ਇਹ ਸ਼ਾਗਿਰਦ ਸੀ ਤੁਹਾਡਾ? ਬਿਲਕੁਲ। ਇਹਨੇ ਫਿਰ ਤੁਹਾਡੇ ਕੋਲ ਕੰਮ ਸਿੱਖਿਆ ਮੇਰੇ ਕੋ ਕੰਮ ਸਿੱਖਿਆ ਤੇ ਆਪਣੀ ਦੁਕਾਨ ਪਾ ਲਈ? ਮੇਰੇ ਸਾਹਮਣੇ। ਸਾਹਮਣੇ? ਬਿਲਕੁਲ ਸਾਹਮਣੇ। ਓਏ ਬੇੜਾ ਗਰਕ। ਤੇ ਇਹ ਉਦੋਂ ਹੁੰਦਾ ਸੀ ਜਾਂ ਬਾਅਦ ਚ? ਨਹੀਂ, ਮੈਂ ਬਾਅਦ ਚੋਂ ਆਇਆ ਜੀ। ਹੁਣ ਆਇਆ ਬੜਾ। ਇਸ ਤੋਂ ਬਾਅਦ? ਹਾਂਜੀ। ਅੱਛਾ ਗਾਹਕ ਸਾਰੇ ਇੱਧਰ ਜਾਂਦੇ ਆ, ਤੋੜਦੇ ਆ। ਅੱਛਾ ਜੀ। ਹਾਂਜੀ, ਪੱਕੇ ਗਾਹਕ। ਹੁਣ ਤੁਸੀਂ ਦੱਸੋ ਜੀ। ਸਾਡਾ ਜੀ ਮਸਲਾ ਇਹ ਵਾ ਵੀ ਇਹ ਉਸਤਾਦ ਹੋਣੀ ਇੱਜ਼ਤ ਤਰਾਮ ਆਪਣੀ ਜਗ੍ਹਾ ਤੇ ਹੈ ਜੀ। ਕੰਮ ਜਿਹੜਾ ਵਾ ਵੇਖੋ ਜੀ, ਸਿੱਖ ਕੇ ਕਿਸੇ ਕੋਲੋਂ ਬੰਦਾ ਚੰਗਾ ਕਰਨ ਲੱਗ ਪਏ, ਨਹੀਂ ਤੇ ਸਾਹਮਣੇ ਦੁਕਾਨ ਪਾ ਲਈ? ਨਹੀਂ ਤੇ ਮਤਲਬ ਪੈਕ ਤੇ ਪਾ ਲੈਂਦਾ। ਨਹੀਂ, ਸਾਹਮਣੇ ਦੁਕਾਨ ਪਾਉਂਦਾ ਕਿ ਤੂੰ ਸਾਹਮਣੇ ਕੋ ਦੁਕਾਨ ਪਾਈ? ਯਾਰ ਗੱਲ ਇਹ ਆ ਭਾਈਜਾਨ, ਸਾਹਮਣੇ ਦੁਕਾਨ ਇਸ ਤੋਂ ਪਾਈ ਵੀ ਜਦੋਂ ਮੈਂ ਕੰਮ ਕਰਦਾ ਸੀ ਨਾ ਉਸਤਾਦ ਕੋਲ, ਹਾਂ। ਮੈਂ ਉਸਤਾਦ ਨੂੰ ਕਿਹਾ, ਉਸਤਾਦ ਜੀ ਜਿਹੜਾ ਤੁਸੀਂ ਵਿੱਚ ਬਾਦੇ ਖਤਾਈ ਤੇ ਆ ਮਿੱਠਾ ਸੋਡਾ ਤੇ ਅਫਲਾਣਾ ਇਹ ਉਹ ਪਾ ਕੇ ਚਨੇ ਬਣਾਉਂਦੇ ਹੋ ਨਾ, ਇਹਦੇ ਨਾਲੋਂ ਬਿਹਤਰ ਚਨੇ ਜਿਹੜੇ ਨੈਚੁਰਲ ਤਰੀਕੇ ਨਾਲ ਬਣ ਸਕਦੇ ਆ। ਯਾਨੀ ਤੁਹਾਡੇ ਜ਼ਿਹਨ ਚ ਕੋਈ ਹੋਰ ਤਰੀਕਾ ਸੀ? ਤਰੀਕਾ ਜਿਹੜਾ ਇਹਨਾਂ ਨਾਲੋਂ ਵੱਧ ਸੀ ਉਹ ਤੁਹਾਡੇ ਇਹਨਾਂ ਕੋਈ ਸਿੱਖ ਕੇ? ਇਹਨਾਂ ਕੋਲ ਤੇ ਮੈਂ ਸਿੱਖਿਆ, ਮੈਂ ਕੀ ਦੱਸਾਂ ਮੈਂ ਕੀ ਸਿੱਖਿਆ। ਉਸਤਾਦ ਵੀ ਕਹਿਣ ਡਿਆ ਇਹਨਾਂ ਤੋਂ ਵੱਧ ਸੀ। ਦੇਖੋ, ਨਹੀਂ ਇਹ ਲੌਜੀਕਲੀ ਗੱਲ ਆ। ਲੌਜੀਕਲੀ ਕਿਹੜੀ ਗੱਲ? ਜ਼ਰੂਰੀ ਨਹੀਂ ਹੁੰਦਾ। ਉਹਨੇ ਜਦੋਂ ਤਰੀਕਾ ਸਿੱਖ ਲਿਆ ਇੱਕ ਚੀਜ਼, ਉਸ ਤੋਂ ਬਾਅਦ ਉਹਦਾ ਦਿਮਾਗ ਕੰਮ ਕੀਤਾ ਵੀ ਯਾਰ ਇਹਦੇ ਚ ਅਗਰ ਮੈਂ ਇਹ ਵੀ ਪਾਵਾਂ, ਐਕਸਪੈਰੀਮੈਂਟ ਕਰਾਂ, ਇਹ ਕਰਾਂ, ਤੇ ਉਹ ਤੁਸੀਂ ਤੇ ਮੇਰਾ ਖਿਆਲ ਤੁਸੀਂ ਉਹ ਲਾਈਲਾ ਟੈਪ ਵੀ ਜੋ ਹਾਂਜੀ ਸਿੱਖਿਆ ਉਹ ਬਣਾਈ ਜਾ ਰਹੇ। ਉਹੀ ਇਹਨਾਂ ਨੇ ਜਨਾਬ ਕੋਈ 30 ਸਾਲ ਤੋਂ ਦੁਕਾਨ ਇਹਨਾਂ ਦੀ ਤੇ ਸੀ। ਤੁਹਾਡੇ ਜ਼ਿਹਨ ਚ ਯਾਨੀ ਸਿੱਖਿਆ ਤਾਂ ਤੁਸੀਂ ਇੱਥੋਂ ਹੀ ਆ ਨਾ? ਮੈਂ ਕੀ ਸਿੱਖਿਆ ਫਿਰ? ਤੁਸੀਂ ਸਿੱਖਿਆ ਨਾ ਭਾਜੀ ਕਹੋ। ਬੇਸ, ਇੱਕ ਮਿੰਟ ਹੈ, ਜੋ ਬੇਸ ਜਿਹੜੀ ਹੈ ਨਾ ਨਾਸ਼ਤਾ ਬਣਾਉਣ ਦੀ, ਵਿੱਚ ਇਦਾਂ ਚਨੇ ਪੱਕਦੇ ਨੇ, ਉਹ ਤੁਸੀਂ ਇਹਨਾਂ ਕੋਲ ਸਿੱਖਿਆ। ਅੱਗੋਂ ਤੁਹਾਨੂੰ ਜ਼ਿਹਨ ਚ ਹੋਰ ਆਇਆ ਕਿ ਇਹ ਇਦਾਂ ਵੀ ਹੋ ਸਕਦੇ ਨੇ। ਉਹ ਵੀ ਤੇ ਇਹਨਾਂ ਦੀ ਸਰਪ੍ਰਸਤੀ ਚ ਆਇਆ ਨਾ। ਲੇਕਿਨ ਤੁਹਾਡੀ ਗੱਲ ਯਾਰ ਭਾਜੀ, ਤੁਹਾਡੀ ਗੱਲ ਠੀਕ ਆ, ਮੈਂ ਮੰਨਦਾ ਵਾਂ, ਠੀਕ ਆ, ਲੇਕਿਨ ਇਹ ਆ ਕਿ ਫਿਰ ਅੱਛਾ ਜਦੋਂ ਤੁਸੀਂ ਇਹ ਕਿਹਾ ਤੇ ਫਿਰ ਕੀ ਹੋਇਆ? ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਉਸਤਾਦ ਜੀ ਇੱਕ ਤਰੀਕੇ ਨਾਲ ਇਹਦੇ ਨਾਲ ਚੰਗਾ ਬਣ ਸਕਦਾ ਵਾ। ਹਾਂ। ਉਸਤਾਦ ਨੂੰ ਗੁੱਸਾ ਚੜ ਗਿਆ, ਮੈਨੂੰ ਛੱਤ ਤੇ ਲੈ ਗਿਆ ਸ਼ਿਕਰ ਦੁਪਹਿਰ ਧੁੱਪ ਦੇ ਵਿੱਚ, ਮੈਨੂੰ ਖਿਲਾਰ ਕੇ ਛਤਰੀ ਫੜਾ ਕੇ ਨੇ ਲੱਕ 'ਚ ਸੋਟੇ ਮਾਰੇ।
ਸਾਰੇ ਗਾਹਕ ਵੇਖਣ ਦੇ ਸੀ, ਉਹਨਾਂ ਦੇ ਸਾਹਮਣੇ ਮੇਰੇ ਉਸਤਾਦ ਨੂੰ ਕੁੱਟਿਆ। ਉਹ ਗਾਹਕ ਛੱਤ ਤੇ ਬੈਠੇ ਸੀ, ਉਹ ਤੇ ਛੱਤ ਤੇ ਲੈ ਗਿਆ। ਉੱਤੇ ਵੀ ਹੈ ਸੀ ਨਾ। ਅੱਛਾ, ਉੱਤੇ ਬਹਿਣ ਦਾ ਇੰਤਜ਼ਾਮ, ਉੱਥੇ ਕੁੱਟਿਆ ਗਾਹਕਾਂ ਦੇ ਸਾਹਮਣੇ। ਕੁੱਟਿਆ ਜੀ। ਓਏ ਛਤਰੀ ਫੜਾਈ ਛਾਂ ਵੀ ਤੇ ਕੀਤੀ ਸੀ ਨਾ। ਛਾਵੇਂ ਆਪਣੇ ਮਾਰਦੇ ਆ ਤੇ ਛਾਵੇਂ ਮਾਰਦੇ ਆ। ਉਹ ਨਹੀਂ ਜੀ, ਛਤਰੀ ਨੇ ਇਸ ਤੋਂ ਫੜਾਈ ਸੀ, ਉਹ ਡਿੱਗਣ ਡਈ ਸੀ, ਕਹਿੰਦਾ ਤੂੰ ਫੜ ਲੈ। ਅੱਛਾ, ਦੂਜੀ ਛਤਰੀ ਵੱਡੀ ਜਿਹੜੀ ਵੱਡੀ ਛਤਰੀ। ਉਹ ਜਿਹੜੀ ਉਹਦੇ, ਅੱਛਾ ਮੈਂ ਕਹਿੰਦਾ ਬਾਰਿਸ਼ ਵਾਲੀ ਛਤਰੀ। ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ, ਛਤਰੀ ਥੱਲੇ ਛਿੱਤਰੋ ਛਿੱਤਰੀ ਕੀਤਾ ਮੇਰੇ ਉਸਤਾਦ ਨੂੰ। ਅੱਛਾ, ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਮਾਰ ਖਾ ਕੇ? ਮੈਨੂੰ ਭਾਜੀ ਫਿਰ ਚੜਿਆ ਵੱਟ। ਹਾਂ, ਮੈਂ ਉਸਤਾਦ ਨੂੰ ਮੂੰਹ ਤੇ ਹੱਥ ਫੇਰ ਕੇ ਗਿਆ, ਮੈਂ ਕਿਹਾ ਉਸਤਾਦ ਲੈ ਤੇਰੇ ਨਾਲ ਚੰਗਾ ਕੰਮ ਕਰਕੇ ਵਿਖਾਊਂਗਾ। ਅੱਛਾ, ਹੱਥ ਤੁਸੀਂ ਬਹੁਤ ਮੁੱਛਾਂ ਬਚਾ ਕੇ ਫੇਰਿਆ ਕਸਮ। ਅੱਛਾ ਫਿਰ ਮੈਂ ਅੱਛਾ, ਤੁਸੀਂ ਕਿਹਾ ਵੀ ਮੈਂ ਸਹੀ ਤੈਨੂੰ ਕਰਕੇ ਦਿਖਾਵਾਂਗਾ। ਮੈਂ ਕਿਹਾ ਮੈਂ ਕੰਮ ਚੰਗਾ ਕਰਕੇ ਵਿਖਾਵਾਂਗਾ। ਓਕੇ, ਅੱਛਾ ਫਿਰ ਭਾਜੀ ਮੈਂ ਆਪਣਾ ਕੰਮ ਜਿਹੜਾ ਸ਼ੁਰੂ ਕਰਨਾ ਹੀ ਸੀ ਕਿਤੇ ਨਾ ਕਿਤੇ। ਉਹ ਜੀ ਮੈਂ ਜਦੋਂ ਮੈਂ ਕਿਹਾ ਪੈਸੇ ਵੀ ਕੋਈ ਨਹੀਂ ਸੀ ਹੈਗੇ, ਛੋਟਾ ਭਰਾ ਦੁਬਈ ਹੁੰਦਾ ਸੀ, ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਥੋੜੇ ਪੈਸੇ ਭੇਜ। ਉਹ ਕਹਿੰਦਾ ਯਾਰ ਪੈਸੇ ਮੇਰੇ ਕੋਲ ਕੋਈ ਨਹੀਂ ਹੈਗਾ, ਮੈਂ ਕਿਸੇ ਬੰਦੇ ਕੋਲ ਫੜ ਦਿੰਦਾ। ਅੱਛਾ, ਉਹਨਾਂ 2-3 ਬੰਦਿਆਂ ਨੇ ਰਲ ਕੇ ਪੈਸੇ ਦਿੱਤੇ। ਅਸੀਂ ਮੈਂ ਉਸਤਾਦ ਨੂੰ ਕਹਿੰਦਾ ਰਿਹਾ, ਉਸਤਾਦ ਆਪਣੇ ਹੱਥੀ ਦੁਕਾਨ ਪਾ ਦੇ। ਉਸਤਾਦ ਨੇ ਮੇਰੀ ਨਹੀਂ ਮੰਨੀ। ਮੈਂ ਫਿਰ ਛੋਟੇ ਭਰਾ ਦਾ ਤਰਲਾ ਲਿਆ, ਘਰ ਇੱਕ ਵਾਸ਼ਿੰਗ ਮਸ਼ੀਨ ਪਈ ਸੀ, ਉਹ ਲਿਆ ਕੇ ਮੈਂ ਇੱਕ ਬੰਦਾ ਸੀ ਉਹਨੂੰ ਦਿੱਤੀ। ਮੈਂ ਕਿਹਾ ਯਾਰ ਦੱਸ। ਉਹ ਮੈਂ ਆ, ਉਹ ਹਾਲੇ ਵੀ ਬਾਹਰ ਪਈ। ਸਾਊਦੀ ਅਰਬ ਵਾਲੀ ਉਹ ਜਿਹਨੂੰ ਤੁਸੀਂ 12,000 ਦੀ ਵੇਚੀ, ਉਹ ਹਾਲੇ ਵੀ ਬਾਹਰ ਪਈ। ਟੈਨਸ਼ਨ ਨਾ ਲਵੋ। ਅੱਛਾ, ਫਿਰ ਮੈਂ ਕਿਹਾ ਜੀ ਵਾਸ਼ਿੰਗ ਮਸ਼ੀਨ ਉਹਨੂੰ ਮੈਂ ਦਿੱਤੀ। ਮੈਂ ਕਿਹਾ ਯਾਰ ਚੱਲ ਕੋਈ ਨਹੀਂ, ਜਦੋਂ ਪਈ ਆ ਤੇਰੇ ਕੋਲ ਮੈਂ ਵੇਚ ਲਾਂਗਾ, ਬਾਅਦ ਦੇ ਵਿੱਚ ਮੈਂ ਤੇਰੇ ਕੋਲ ਪੈਸੇ ਲੈ ਲਾਂਗਾ। ਅੱਛਾ, ਉਹ ਭਾਜੀ ਮੈਂ ਲਿਆ ਕੇ ਉਹ ਵੇਚੀ। ਮੈਂ ਛੋਟੇ ਭਰਾ ਨੂੰ ਕਿਹਾ ਮੈਨੂੰ ਪੈਸੇ ਦੇ, ਉਹਨੇ ਮੈਨੂੰ 50,000 ਰੁਪਇਆ ਸੈਂਡ ਕੀਤਾ। ਅੱਛਾ, ਹਾਂਜੀ, ਛੋਟੇ ਭਰਾ ਨੇ 50,000 ਰੁਪਇਆ ਸੈਂਡ ਕੀਤਾ। ਫਿਰ ਮੇਰੇ ਕੋਲ ਪੈਸੇ ਵੀ ਕੋਈ ਨਹੀਂ ਸੀ ਹੈ। ਅੱਛਾ, ਮੈਂ ਫਿਰ ਆਪਣੇ ਭਣਵਈਏ ਨੂੰ ਕਿਹਾ, ਵੱਡੇ ਭਣਵਈਏ ਨੂੰ, ਮੈਂ ਕਿਹਾ ਯਾਰ ਤੇਰੇ ਕੋਲ ਥੋੜੇ ਪੈਸੇ ਆ। ਉਹਨੇ ਕਿਹਾ ਮੇਰੇ ਕੋਲ ਆਉਣਾ ਜੀਪੀ ਫੰਡ। ਉਹਦੇ ਜੀਪੀ ਫੰਡ ਕਲਰਕ ਸੀ ਨਾ ਸਕੂਲ ਦੇ ਵਿੱਚ। ਜੀ ਜੀ, ਉਹ ਕਲਰਕ ਸੀ। ਉਹਨੇ ਮੈਨੂੰ ਕਿਹਾ ਚੱਲ ਥੋੜੇ ਦਿਨ ਠਹਿਰ ਤੇ। ਥੋੜੇ ਦਿਨ 15 ਤਰੀਕ ਦਾ ਉਹਨੇ ਵਾਅਦਾ ਕੀਤਾ। ਭਾਜੀ 15 ਤਰੀਕ ਵੀ ਲੰਘ ਗਈ, ਪੈਸੇ ਕੋਈ ਨਾ ਮਿਲੇ। ਬਾਅਦ ਦੇ ਵਿੱਚ ਮੈਂ ਛੋਟੇ ਭਰਾ ਦਾ ਫੇਰ ਤਰਲਾ ਲਿਆ। ਛੋਟੇ ਭਰਾ ਨੇ ਕਿਹਾ ਤੇਰੇ ਕੋਲ ਇੱਕ ਵੈਕਿਊਮ ਕਲੀਨਰ ਪਿਆ, ਤੂੰ ਕਿਹੜਾ ਇੱਥੇ ਵਿਹੜਾ ਮਤਲਬ ਸਾਫ਼ ਸੁਥਰਾ ਬਣਾ, ਤੇਰੇ ਘਰ ਕਲੀਨ ਆ। ਉਹ ਫਿਰ ਮੈਂ ਉਹ ਲਿਆ ਕੇ ਇੱਕ ਬੰਦੇ ਨੂੰ ਕਿਹਾ, ਉਹਨੇ ਕਿਹਾ ਮੈਂ ਨਹੀਂ ਲੈਣਾ। ਹਾਂ, ਉਹਨੂੰ ਮੈਂ ਬੜਾ ਤਰਲਾ ਲਿਆ ਵੀ ਤੇਰੇ ਦਫ਼ਤਰ ਦੇ ਵਿੱਚ ਦੁਕਾਨ ਤੋਂ ਫਿਰ ਸਾਹਮਣੇ ਪਾ ਲਈ ਉਹਦੇ। ਮੈਂ ਭਾਜੀ ਸਾਹਮਣੇ ਕੀ ਦੁਕਾਨ ਪੋੜੀ ਸੀ। ਮੈਂ ਉਸਤਾਦ ਨੂੰ ਕਿਹਾ ਉਸਤਾਦ ਤੁਹਾਡੇ ਪੈਸੇ ਦੇ, ਉਸਤਾਦ ਨੇ ਦਿੱਤੇ ਨਹੀਂ ਹੈਗੇ। ਮੈਂ ਫਿਰ ਬਾਅਦ ਚ ਗੁੱਸੇ ਦੇ ਵਿੱਚ ਭਾਈ ਜਿਹੜੇ ਭਰਾ ਨੇ ਪੈਸੇ ਭੇਜੇ 50,000 ਰੁਪਏ ਚ, ਭਾਈ ਮੈਂ ਪਤੀਲਾ ਲਿਆ। ਅੱਛਾ, ਪਤੀਲਾ ਲੈ ਕੇ ਛੋਟੀ ਅੱਛਾ, ਰੇੜੀ ਲੈ ਕੇ ਮੈਂ ਭਾਈ ਰੱਖ ਕੇ ਮੈਂ ਬਾਹਰ, ਮੈਂ ਕਿਹਾ ਜੇ ਹੁਣ ਧੁੱਪ ਵੀ ਬੜੀ ਸੀ, ਉਹ ਮੈਂ ਫਿਰ ਛੋਟੀ ਛਤਰੀ ਵੀ ਲੈ ਲਈ। ਉਹ ਛਤਰੀ ਲੈ ਕੇ ਭਾਈ ਜੀ ਮੈਂ ਹੌਲੀ ਹੌਲੀ ਕੰਮ ਕੀਤਾ। ਮੈਂ ਸਟਾਰਟ ਕੀਤਾ, ਅੱਲਾ ਦੀ ਰਹਿਮਤ ਨਾਲ ਕੰਮ ਗਿਆ ਟੁਰ ਪਿਆ ਕੰਮ ਜੀ। ਲੋਕਾਂ ਨੇ ਮਤਲਬ ਤੁਸੀਂ ਟੇਸਟ ਆਪਣਾ ਬਣਾਇਆ ਫਿਰ ਆਪਣਾ ਉਸ ਤਰੀਕੇ ਦੇ ਨਾਲ, ਜਿਹੜਾ ਤੁਸੀਂ ਇਹਨੂੰ ਕਿਹਾ ਸੀ ਕਿ ਇਦਾਂ ਬਣਾਉਣੇ ਆ। ਹਾਂਜੀ, ਇਹ ਨਹੀਂ ਮੰਨਿਆ। ਹਾਂਜੀ, ਉਹ ਤੁਸੀਂ ਆਪਣਾ ਬਣਾਇਆ, ਆਪਣਾ ਟੇਸਟ ਬਣਾਇਆ ਜੀ, ਸੋਹਣਾ ਸੀ। ਇਹਦੇ ਸਾਹਮਣੇ ਦੁਕਾਨ ਪਾ ਕੇ। ਇਹਦੇ ਸਾਹਮਣੇ ਕਿਉਂ ਪਾਈ? ਜਦੋਂ ਤੁਸੀਂ ਉਸਤਾਦ ਦਾ ਇਹਤਰਾਮ ਕਰਦੇ ਸੀ। ਹਾਂਜੀ ਹਾਂਜੀ, ਫਿਰ ਇਹਦੇ ਸਾਹਮਣੇ ਕਿਉਂ ਪਾਈ? ਇਤਰਾਮ ਕੋਈ ਨਹੀਂ ਸੀ ਕਰਦਾ ਜੀ, ਸ਼ਾਗਿਰਦ ਸਾਡਾ ਇਤਰਾਮ ਨਹੀਂ ਕਰਦਾ। ਨਹੀਂ ਜੀ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਉਸਤਾਦ ਨੇ ਮੈਨੂੰ ਕਿਹਾ ਕਿ ਪੁੱਤ ਇੱਥੇ ਨਾ ਦੁਕਾਨ ਪਾ। ਮੈਂ ਕਿਹਾ ਯਾਰ ਮੈਂ ਉਹ ਸਾਹਮਣੇ ਹੁਣ ਮੋਚੀ ਸੀ, ਉਹ ਮੋਚੀ ਛੱਡ ਕੇ ਜਾਣ ਡਿਆ ਸੀ ਦੁਕਾਨ। ਉਹਦਾ ਕੀ ਮੁੰਡੇ ਦਾ ਕਿਤੇ ਕੋਈ ਮਸਲਾ ਬਣ ਗਿਆ, ਉਹ ਇਸਲਾਮਾਬਾਦ ਰਹਿੰਦੇ ਸੀ। ਅੱਛਾ, ਉਹਨਾਂ ਨੇ ਕਿਹਾ ਕਿ ਯਾਰ ਅਸੀਂ ਦੁਕਾਨ ਵਿਹਲੀ ਕਰਨੀ ਹੈ। ਤੇ ਮੈਂ ਕਿਹਾ ਠੀਕ ਹੋ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਮੇਰੇ ਕੋਲ ਪੈਸੇ ਕੋਈ ਨਹੀਂ ਹੈਗਾ। ਉਹਨਾਂ ਨੇ ਮੇਰੇ ਤੇ ਤਰਸ ਖਾਦਾ ਤੇ ਮੈਨੂੰ ਇੱਕ ਮਿੰਟ ਹੌਲੀ। ਅੱਛਾ, ਉਹਨਾਂ ਮੇਰੇ ਤੇ ਤਰਸ ਖਾਦਾ। ਉਹਨਾਂ ਨੇ ਕਿਹਾ ਵੀ ਯਾਰ ਆਹ ਦੁਕਾਨ ਆ। ਤੇ ਮੈਂ ਕਿਹਾ ਚੱਲ ਠੀਕ। ਉਹ ਦੁਕਾਨ ਮੈਂ ਫਿਰ ਵਿਹਲੀ ਵੇਖ ਕੇ, ਹੁਣ ਵਿਹਲੀ ਉਹ ਲੱਭੀ, ਮੈਂ ਉਸਤਾਦ ਦੇ ਸਾਹਮਣੇ ਪਾਉਣੀ ਸੀ। ਨਹੀਂ ਉਸਤਾਦ ਸੱਚੀ ਗੱਲ ਕਰ। ਉਹ ਸੱਚੀ ਗੱਲ ਕੀ ਦੱਸ ਦਰਾ, ਛੋਲੇ ਕਿਦਾਂ ਦਾ ਬਣਾਉਂਦਾ ਮੈਂ ਦੱਸ ਦਰਾ। ਇੱਕ ਮਿੰਟ ਠਹਿਰ ਜਾਓ। ਹਾਂਜੀ, ਇੱਕ ਮਿੰਟ ਠਹਿਰ ਜਾਓ। ਹੁਣ ਰੌਲਾ ਇਹ ਆ ਕਿ ਤੁਸੀਂ ਉਸਤਾਦ ਸੋ, ਤੁਹਾਡੀ ਇੱਕ ਦੁਕਾਨ ਸੀ, ਇਹ ਤੁਹਾਡਾ ਸ਼ਾਗਿਰਦ ਸੀ। ਉਹਨੇ ਤੁਹਾਨੂੰ ਸਿਰਫ ਇੰਨਾ ਕਿਹਾ ਕਿ ਉਸਤਾਦ ਜੀ ਆਪਾਂ ਚਨੇ ਅਗਰ ਇਹ ਚੀਜ਼ਾਂ ਪਾਈਏ, ਇਦਾਂ ਕਰੀਏ, ਸਾਡਾ ਟੇਸਟ ਬਿਹਤਰ ਹੋ ਸਕਦਾ। ਤੁਸੀਂ ਸੀ ਉਹਦੇ ਲਕੀਰ ਦੇ ਫਕੀਰ, ਜੋ ਸਿੱਖਿਆ ਇਹ ਠੀਕ ਆ ਉਸਤਾਦ। ਤੁਸੀਂ ਇਹਦੀ ਨਹੀਂ ਮੰਨੀ, ਤੁਹਾਨੂੰ ਇਹ ਗੁੱਸਾ ਚੜ ਗਿਆ। ਮੇਰਾ ਸ਼ਾਗਿਰਦ ਹੋ ਕੇ ਮੈਨੂੰ ਮਸ਼ਵਰੇ ਦੇ ਰਿਹਾ ਤੇ ਤੁਸੀਂ ਇਹਨੂੰ ਕੁੱਟਿਆ ਉੱਤੇ ਲਿਜਾ ਕੇ। ਉਹਨੇ ਖਿੱਚ ਕੇ ਉਹਨੇ ਕਿਹਾ ਲੈ ਫਿਰ ਤੁਹਾਨੂੰ ਮੈਂ ਹੁਣ ਦੱਸਣਾ ਜੇ ਵੀ ਇਹ ਤੋਂ ਚੰਗੇ ਛੋਲੇ ਕਿੱਦਾਂ ਬਣਦੇ ਆ, ਔਰ ਤੁਹਾਡੇ ਸਾਹਮਣੇ ਦੁਕਾਨ ਪਾ ਕੇ ਦੱਸਾਂਗਾ ਵੀ ਇਦਾਂ ਬਣਦੇ, ਕਿਉਂਕਿ ਤੁਸੀਂ ਗਾਹਕ ਵੇਖੋਗੇ ਮੇਰੇ ਨਾਲ ਜ਼ਿਆਦਾ ਜਾਂਦੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਮੈਂ ਗਲਤੀ ਕੀਤੀ, ਉਦੋਂ ਮੈਂ ਸ਼ਾਗਿਰਦ ਦੀ ਗੱਲ ਮੰਨਣੀ ਚਾਹੀਦੀ ਸੀ। ਇਹ ਰੌਲਾ ਮੇਰੇ ਹਿਸਾਬ ਨਾਲ ਜਿਹੜਾ ਮੈਨੂੰ ਪਹੁੰਚ ਗਿਆ ਇਹ ਤੁਸੀਂ ਬਾਅਦ ਚ ਪਹਿਲੇ ਇਹਦੇ ਨਾਲ ਇਕੱਠਾ ਤੁਹਾਡੇ ਨਾਲ ਇਧਰੋਂ ਆਇਆ, ਜਾਂ ਤੁਸੀਂ ਲਹਿਦਾ ਆਪਣਾ ਸੋਲੋ ਲਹਿਦਾ ਸ਼ਾਗਿਰਦ ਰੱਖਿਆ? ਨਹੀਂ, ਇਹ ਮੇਰਾ ਸ਼ਾਗਿਰਦ ਵੀ ਹੈ ਤੇ ਮਾਲਕ ਜਿਹੜਾ ਦੁਕਾਨ ਦਾ ਉਹ ਵੀ। ਅੱਛਾ, ਦੁਕਾਨ ਵੀ ਇਹਨਾਂ ਦੀ ਹੈ ਨਾਲ ਵੇਲਾ ਟਾਈਪ ਤੇ। ਉਹਨੇ ਕਿਹਾ ਸ਼ਾਗਿਰਦ ਵੀ ਇਹਦਾ। ਹਾਂਜੀ, ਉੱਥੇ ਹੀ ਫਿਰਦਾ ਰਹਿੰਦਾ। ਮੈਂ ਕਿਹਾ ਚਲੋ ਤੂੰ ਕੰਮ ਸਿੱਖ ਲੈ। ਓਕੇ, ਆਪਣੇ ਹੱਥ ਵੱਢ ਕੇ ਮੈਨੂੰ ਦਿੱਤੇ ਨੇ ਉਸਤਾਦ। ਕਿੱਥੇ ਵੱਡੇ ਆ ਉਦਾਂ ਹੀ ਦੇਤੇ ਨੇ ਵੱਢ ਕੇ? ਸਿੱਖ ਵੀ ਲਿਆ ਤੁਸੀਂ? ਇੱਕ ਮਿੰਟ ਭਾਜੀ ਜਰਾ ਮੇਰੀ ਗੱਲ ਸੁਣੋ। ਸਭ ਤੋਂ ਪਹਿਲੇ ਪੁੱਤਰ ਇਹਨਾਂ ਨੂੰ ਦੱਸ ਕੇ ਮੈਂ ਚਨੇ ਕਿਸ ਤਰ੍ਹਾਂ ਦੇ ਬਣਾਉਣਾ। ਉਸਤਾਦ ਛੋਲੇ ਬਣਾਉਂਦਾ ਇਦਾਂ ਦੇ ਕਿ ਇਕੱਠੇ ਨਹੀਂ ਹੁੰਦੇ। ਦੱਸੋ ਉਸਤਾਦ ਜੀ। ਇਕੱਠੇ ਮਤਲਬ? ਇਕੱਠੇ ਨਹੀਂ ਹੁੰਦੇ ਇੱਕ ਜਗ੍ਹਾ ਤੇ, ਕੱਲਾ ਦਾਣਾ ਹੁੰਦਾ। ਅੱਛਾ, ਜਦੋਂ ਪਾ ਕੇ 15-20 ਦਾਣੇ ਦੇਣੇ ਤੇ ਉਹ ਕਿੱਥੇ ਨਾਲ ਜੋੜਨੇ? ਆ ਚਿੱਟੇ ਵਾਲਾਂ ਵਾਲਾ। ਸ਼ਰਮ ਕਰ, ਤੇਰਾ ਦਾਦਾ ਉਸਤਾਦ ਆ ਚਿੱਟੇ ਵਾਲਾਂ ਵਾਲਾ। ਇਹਦਾ ਉਸਤਾਦ ਆ, ਦਾਦਾ ਉਸਤਾਦ ਆ ਤੇਰਾ। ਮੇਰਾ ਕੋਈ ਦਾਦਾ ਉਸਤਾਦ ਨਹੀਂ। ਜਿੰਨੇ ਇਹਨੂੰ ਕੁੱਟਿਆ ਮੈਂ ਤੇ ਉਹਨੂੰ ਬੁਰਾ ਸਮਝਦਾ।
ਮੇਰੀ ਉਸਤਾਦ ਦੀ ਰਾਤੀ ਕੋਈ ਨਹੀਂ ਜੰਮਿਆ। ਬਸ ਕਰਦੇ, ਉਹਨੇ ਤੈਨੂੰ ਸਿਰਫ ਨਾਸ਼ਤਾ ਸਿਖਾਇਆ, ਉਹਨੇ ਤੈਨੂੰ ਕੋਈ ਇਲਮ ਕਰਨਾ ਨਹੀਂ ਸਿਖਾਇਆ। ਇਹਦੀ ਵਜ੍ਹਾ ਤੇ ਅੱਲਾ ਮਾਫੀ ਦਵੇ, ਤੋਬਾ ਅਸਤਗਫਿਰullah, ਕੋਈ ਉਹ ਇਲਮ ਦਾ ਕਾਟੋ ਪਟੋ ਦਾ ਮਾਹਰ ਨਹੀਂਗਾ, ਕਾਟੋ ਪਲਟਦਾ। ਤੇ ਜਿਹੜਾ ਵੀ ਤੂੰ ਉਹਦੇ ਹੱਥ ਚੁੰਮੀ ਜਾ ਰਿਹਾ, ਗਾਹਕ ਜ਼ਿਆਦਾ ਕਿੱਧਰ ਹੁੰਦੇ ਆ? ਗਾਹਕ ਇੱਧਰ ਜ਼ਿਆਦਾ ਹੁੰਦੇ। ਇਧਰ ਬਸ ਜੀ। ਕਿਉਂ? ਇਹਨਾਂ ਨੇ ਹਨਾ ਸਾਡੀ ਦੁਕਾਨ ਦੇ ਬਾਹਰ ਹਨਾ ਕਿੱਲ ਖਲਾਰੇ, ਹਾਂਜੀ। ਕੱਚ ਖਲਾਰੇ, ਚਿੱਕੜ ਕੀਤਾ, ਉਹ ਕਿਉਂ? ਹਾਂਜੀ ਤਾਂ ਕਿ ਗਾਹਕ ਇੱਧਰ ਆਣ। ਹਾਂਜੀ ਕਿੱਲ ਖਲਾਰਨ ਨਾਲ ਗੱਡੀ ਪੈਂਚਰ ਹੁੰਦੀ ਗਾਹਕ ਦੀ, ਹਾਂਜੀ ਤੇ ਚਿੱਕੜ ਨਾਲ ਨਹੀਂ ਹਰਨਾ ਜਾਂਦਾ ਉਹ। ਹਾਂਜੀ ਉਹ ਫਿਰ ਇੱਧਰ ਚਲੇ ਜਾਂਦੇ। ਇੱਧਰ ਚਲੇ ਜਾਂਦੇ। ਫਿਰ ਇਹ ਬੱਚਾ ਵੇਖ ਲਓ, ਛੋਟਾ ਜਿਹਾ ਹੁੰਦਾ ਸੀ, ਇਹ ਚਮਚਾ ਨਹੀਂ ਸੀ ਫੜਨਾ ਹੁੰਦਾ। ਮੈਂ ਡੇਲੀ ਇਹਨੂੰ ਚਮਚਾ ਫੜਾਣਾ, ਮੈਂ ਕਿਹਾ ਅੱਜ ਪੁੱਤਰ ਪਾ ਉਸਤਾਦ ਨੇ ਰਾਤਾਂ ਜਾਗ ਉਹਨੂੰ ਹਲੀਮ ਬਣਾਉਣਾ ਦੱਸਿਆ। ਹਲੀਮ ਬਣਾਉਣਾ ਦੱਸਿਆ। ਮੈਂ ਤਾਂ ਕੰਜਰ ਜਿਹਨੂੰ ਪਿਆਜ਼ ਦਾ ਨਹੀਂ ਸੀ ਪਤਾ ਹੁੰਦਾ। ਉਹ ਕਿਉਂ ਕਿ ਪਿਆਜ਼ ਹੀ ਮੈਨੂੰ ਕਹਿੰਦੇ ਆ। ਮਤਲਬ ਪਿਆਜ਼ ਓਏ ਉਸਤਾਦ ਆ ਤੇਰਾ ਉਸਤਾਦ ਆ, ਉਹ ਭਾਵੇਂ ਨਹੀਂ ਮੈਂ ਮੰਨਦਾ। ਅਦਬ ਜੀ ਕਹਿਣ ਡਿਆ ਵਾ ਵੀ ਕੀ ਆ ਪਿਆਜ਼। ਪਿਆਜ਼ ਦਾ ਪਤਾ ਹੁੰਦਾ ਸੀ। ਇਹ ਕਿਹੜੇ ਅਦਬ ਚ ਤੂੰ ਕਹਿੰਦੇ ਆ? ਪਿਆਜ਼ ਇਹ ਦਾ ਕਿਹੜਾ ਉਹਨੂੰ ਅਦਬ ਆ? ਪਤਾ ਹੀ ਆ, ਉਹ ਕਹਿੰਦੇ ਉਹਨਾਂ ਨੂੰ ਡੋਨਟ ਕਹਿੰਦਾ ਸੀ। ਮੇਰਾ ਉਸਤਾਦ ਕੋਈ ਐਵੇਂ ਨਹੀਂ ਮਾਮੂਲੀ। ਅੱਛਾ, ਜਦੋਂ ਤੇਰੇ ਕੋ ਆਇਆ ਟੋਟਲ ਖਾਲੀ ਪੰਨਾ ਸੀ। ਮੇਰੀ ਸੁਣ ਲਓ ਗੱਲ, ਇਹਦੇ ਵਾਲਦ ਸਾਹਿਬ ਲੈ ਗਏ, ਉਹਨਾਂ ਨਾਲ ਅੱਲਾ ਬਖਸ਼ੇ ਉਹਨਾਂ ਨੂੰ, ਬੜੇ ਚੰਗੇ ਬੰਦੇ ਸੀਗੇ, ਮੇਰੇ ਯਾਰ ਸੀਗੇ। ਬਹੁਤ ਹੋ ਗਏ ਨੇ ਉਹ। ਨਹੀਂ ਤੂੰ ਕਿਤੋਂ ਕਹੀ ਨਾ ਅੱਲਾ ਬਖਸ਼ੇ ਉਹਨਾਂ ਨੂੰ। ਪਹਿਲੇ ਮੈਂ ਦੁਆ ਐਡਵਾਂਸ ਹੀ ਕਰ ਰਿਹਾ ਉਹਨਾਂ ਲਈ। ਦੇਖੀ ਜਾਵੇ ਉਹ ਮੈਂ ਦੇਖੀ ਜਾ ਰਿਹਾ, ਛੱਡ ਦੇ ਸਹੀ ਤੂੰ। ਹੈ। ਅੱਛਾ, ਇਹਨਾਂ ਦੇ ਵਾਲਦ ਸਾਹਿਬ ਮੇਰੇ ਕੋਲ ਲੈ ਗਏ ਤੇ ਇਹਨੇ ਜਦੋਂ ਪਹਿਲੀ ਵਾਰੀ ਮੈਨੂੰ ਵੇਖਿਆ, ਇਹਨਾਂ ਨੇ ਥੂ ਕੀਤਾ। ਕਿੰਨੇ? ਇਹਨੇ ਕਿਹਨੂੰ ਵੇਖ ਕੇ? ਮੈਨੂੰ ਵੇਖ ਕੇ। ਅੱਛਾ, ਕਿਉਂ? ਮੈਂ ਫਿਰ ਗਿਆ ਦਿਲ 'ਚ, ਮੈਂ ਕਿਹਾ ਚਲੋ ਖੈਰ, ਆਉਣਾ ਤੇ ਮੇਰੇ ਕੋਲ ਹੀ ਹੈ ਨਾ। ਆਣਾ ਤਾਂ ਮੇਰੇ ਕੋਲ ਹੀ ਹੈ। ਕਿੰਨੇ ਸਾਲ ਇਹ ਤੁਹਾਡੇ ਕੋਲ ਇਹਨੇ ਸਿੱਖਿਆ? 4 ਸਾਲ 4 ਸਾਲ ਚ ਤੁਸੀਂ ਆਪਣੇ ਹੱਥ ਵੱਢ ਕੇ ਇਹਨੂੰ ਦੇ ਦਿੱਤੇ? ਹੱਥ ਵੱਢ ਕੇ ਕੀ, ਸਾਰੀ ਦੁਕਾਨ ਵੀ ਇਹਦੀ ਸੀ। ਇਹਦੀ ਸੀ। ਮੈਂ ਤਾਂ ਸੋਚਿਆ ਸੀ ਕਿ ਇਹਨੂੰ ਮੈਂ ਘਰ ਵੀ ਪਾ ਕੇ ਦੇਣਾ। ਅੱਛਾ, ਤੇ ਤੁਸੀਂ ਉਹਦੀ ਮੰਨ ਹੀ ਲੈਂਦੇ ਜਦੋਂ ਉਹਨੇ ਕਿਹਾ ਵੀ ਮਤਲਬ ਕਿ ਉਸਤਾਦ ਜੀ ਇਦਾਂ ਕਰ ਲੈਂਦੇ ਤਾਂ ਮੰਨ ਲੈਂਦੇ? ਇਹਨੇ ਮੈਨੂੰ ਕਿਹਾ ਜੀ ਛੋਲਿਆਂ ਛਣਾ ਅਲਾ ਰੋਡ ਪਾਉਂਦੇ ਆ। ਅਲਾ ਰੋਡ ਕੌਣ ਪਾਉਂਦਾ ਪਹਿਲੇ ਦੱਸੋ? ਯਾਰ ਜੋ ਵੀ ਸੀ ਇੱਕ ਵਾਰੀ ਤਜਰਬਾ ਕਰਕੇ ਦੇਖ ਲੈਂਦੇ, ਹੋ ਸਕਦਾ ਟੇਸਟ ਅੱਛਾ ਬਣ ਜਾਂਦਾ। ਮੈਂ ਕਹਿੰਦਾ ਜਿੱਦਾਂ ਦਾ ਆਰਾ ਰੋਡ ਨਹੀਂ ਪਾਈਦਾ, ਆਰਾ ਰੋਡ ਤੇ ਉਹ ਮਾਇਆ ਨਹੀਂ ਹੁੰਦੀ ਜਿਹੜੀ। ਮਿਲਤ ਰੋਡ ਪਾ ਲੈਣਾ ਸੀ। ਕਿਹੜਾ? ਮਿਲਤ ਰੋਡ। ਤੇ ਜਿਸ ਸਤਾਨਾ ਰੋਡ ਪਾਇਆ ਉਹਦੇ ਤੇ ਤੈਨੂੰ ਸਬਰ ਉਹ ਯਾਰ ਠਹਿਰ ਜੋ, ਹੁਣ ਉਹਨੇ ਚਨੇ ਬਣਾ ਕੇ ਤੁਹਾਨੂੰ ਪ੍ਰੂਫ ਕਰਤਾ ਕਿ ਵੀ ਤੁਸੀਂ ਤੁਹਾਨੂੰ ਚੰਗੇ ਮੈਂ ਚਨੇ ਬਣਾਉਣਾ। ਨਹੀਂ ਚੰਗੇ ਨਹੀਂ ਬਣਾਉਂਦਾ। ਹਾਂ, ਇਹਨੇ ਸਾਡੇ ਤੇ ਕਰਾਇਆ ਤਵੀਜ਼ ਧਾਗਾ। ਨਹੀਂ 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 ਮੈਂ ਕਹਿੰਦਾ ਮੇਰੀ ਦੁਕਾਨ ਤੋਂ ਇਹਨੇ ਤਵੀਜ਼ ਨਿਕਲਦੇ, ਸੂਈਆਂ ਨਿਕਲਦੀਆਂ। ਉਤੋਂ ਪਰਸੋਂ ਸਾਡੇ ਤਾਲਿਆਂ 'ਚ ਅਲਫੀ ਪਾਤੀ ਨਾ। ਤਾਲੇ ਚ ਰੱਖੀ ਓਏ, ਦੁਕਾਨ ਇਹਨੇ ਖੋਲੇ। ਲੋ ਜੀ, ਇਹ ਸਰਾਸਰ ਜਾਤੀ ਸਾਡੇ ਤੇ ਇਲਜ਼ਾਮ ਆ। ਇਲਜ਼ਾਮ ਇਹ ਸਾਡੇ ਤੇ ਲਾਉਣ ਡੇ ਆ। ਤੁਸੀਂ ਮਰਨਾ ਨਹੀਂ, ਕਬਰ 'ਚ ਨਹੀਂ ਜਾਣਾ। ਅਲਫੀ ਜਿਹੜੀ ਇਹਨਾਂ ਦੇ ਤਾਲੇ ਹੈ ਹੀ ਨਹੀਂ ਹੈਗੇ। ਇਹਨਾਂ ਤੇ ਸ਼ਟਰ ਸੁੱਟ ਕੇ ਆਪਣਾ ਮੁੰਡਾ ਭਾਇਆ ਨੇ ਬਾਹਰ, ਤਾਲੇ ਤੁਲੇ ਤੇ ਹੈ ਨਹੀਂ। ਦੂਸਰਾ ਗੱਲ ਇਹ ਜੀ, ਵੇਖੋ ਮਾਰਕੀਟ 'ਚ ਬੰਦਾ ਉਹੀ ਬਹਿ ਸਕਦਾ ਜਿਹਦੇ ਹੱਥ 'ਚ ਟੇਸਟ ਆ। ਟੇਸਟ ਆ। ਕਿਉਂ ਨਹੀਂ ਕਾਲਿਆ? ਹੋਟਲ ਤੇ ਸਫਾਈ ਹੈ। ਇਹਨਾਂ ਹਾਂਜੀ। ਦੇ ਹੋਟਲਾਂ 'ਚ ਚੂਹੇ ਭੱਜੇ ਫਿਰਦੇ, ਉੱਥੇ ਗਾਹਕ ਆਣੇ, ਉੱਤੋਂ ਸ਼ਾਗਿਰਦ ਵੀ ਲੱਗਦਾ ਚੂਹਾ ਹੀ ਹੈ। ਕਿਹਦੀ ਵਜ੍ਹਾ ਤੋਂ? ਕਿਹਦੀ ਵਜ੍ਹਾ ਤੋਂ? ਇਹਨਾਂ ਦੀ ਦੁਕਾਨ 'ਚ ਜਿੰਨੇ ਚੂਹੇ ਸੀ, ਇਹਨਾਂ ਨੇ ਮੇਰੇ ਵੱਲ ਭੇਜੇ। ਇਹਨਾਂ ਨੇ ਕਿਹਾ ਉਹ ਇਸ ਕੋ ਅਸੀਂ ਨਹੀਂ ਭੇਜੇ, ਉਹ ਇਹਦੇ ਮੂੰਹ ਨੂੰ ਆਏ ਆ। ਜਿਹੜੇ ਭਾਜੀ ਚੂਹਿਆਂ ਦਾ ਰੌਲਾ ਵਾ, ਚੂਹੇ ਜਿਹੜੇ ਨੇ ਵੇਖੋ, ਚੂਹਾ ਕਿਸੇ ਕਾ ਨਾ ਹੁਆ, ਹੁਆ। ਉਹਨੇ ਤੁਹਾਡੇ ਵੱਲ ਜਾਣਾ ਜਾਂ ਸਾਡੇ ਵੱਲ, ਇਹਦੇ 'ਚ ਕੋਈ ਨਹੀਂ। ਅੱਜ ਜਦੋਂ ਕਾਲਾ ਸਫਾਈ ਕਰਦਾ ਨਾ ਦੁਕਾਨ ਦੀ ਪੂਰੀ, ਮੈਂ ਕਹਿੰਦਾ ਮੈਂ ਸਫਾਈ ਕਰਨ ਤੋਂ ਬਾਅਦ ਵੀ ਕਦੀ ਕਦੀ ਗਾਹਕ ਕਹਿੰਦੇ ਵੀ ਯਾਰ ਦੁਕਾਨ ਦੀ ਸਫਾਈ ਨਹੀਂ ਕੀਤੀ, ਲੇਕਿਨ ਆ ਹੁਣ ਤੋਂ ਉਸ ਤੋਂ ਬਾਅਦ ਦਾ ਸਾਫ ਸੁਥਰਾ ਰਹਿਣ ਲੱਗ ਪਿਆ। ਕੰਮ ਸਾਡਾ ਤਾਂ ਓਏ ਟੁਰਿਆ। ਹੁਣ ਰੌਲਾ ਕੀ ਆ? ਰੋਲਾ ਇਹ ਵਾ ਜੀ ਕਿ ਮੈਂ ਦੇਣਾ ਵਾ ਜੀ 150 ਰੁਪਏ ਦੀ ਇੱਕ ਪਲੇਟ ਚਨਿਆਂ ਦੀ? ਹਾਂਜੀ। ਉਹ ਚਿਕਨ ਚਨੇ? ਚਿਕਨ ਅੱਛਾ। ਨਾਲ ਆਂਡਾ ਪਾ ਕੇ। ਆਂਡਾ ਪਾ ਕੇ? ਓਕੇ। ਇਹ ਦਿੰਦੇ 60 ਰੁਪਏ ਦੀ ਕੱਲੇ ਦੀ? ਇਕੱਲੇ ਦੀ। ਚਿਕਨ ਪਾ ਕੇ? ਚਿਕਨ ਪਾ ਤੁਹਾਨੂੰ ਕੇ ਕਿੱਦਾਂ ਬਾਰੇ ਜਾ? ਸਾਨੂੰ ਇਸ ਤੋਂ ਬਾਰੇ ਚਾਹ ਕਿ ਅਸੀਂ ਕੰਮ ਚਾਹਨੇ ਖਾਲਸ ਤੇ ਚਿਕਨ ਪਾਈਦਾ ਭੋਰਾ ਘੱਟ। ਥੋੜਾ ਇਹਦੇ ਹਿਸਾਬ ਦਾ ਅਸੀਂ ਚਿਕਨ ਨਹੀਂ ਪਾਈਦਾ। ਵੇਖੋ ਜੀ, ਮਰੀ ਮੁਰਗੀ 'ਚ ਤੇ ਜਿੰਦੀ ਮੁਰਗੀ 'ਚ ਫਰਕ ਨਹੀਂ। ਹਾਂ, ਓਕੇ ਓਕੇ। ਅੱਛਾ, ਤੂੰ ਤਦ ਰੈਤ ਪੈਂਦਾ? ਬਸ ਠੀਕ ਹੈ ਨਾ? ਅੱਛਾ, ਤੇ ਇੰਨੀਆਂ ਮਰ ਜਾਂਦੀਆਂ ਰੋਜ਼ ਤੁਹਾਡੇ ਜਿੰਨੀਆਂ? ਨਹੀਂ ਜੀ, ਉਹ ਮਰੀਆਂ ਮਰਾਈਆਂ ਲੱਭ ਜਾਂਦੀਆਂ ਸਾਡੇ। ਓਕੇ। ਅਸੀਂ ਵੀ ਧਿਆਨ ਜੀ ਕਰੀਦਾ। ਅੱਛਾ, ਤੁਸੀਂ ਤੇ ਫਿਰ ਤੁਸੀਂ ਕਿਉਂ 160 ਦੀ ਪਲੇਟ ਦਿੰਦੇ? ਬਸ ਮੇਰੀ ਪੁਰਾਣੀ ਦੁਕਾਨ ਸੀ, ਚੱਲਦੀ ਪਈ ਸੀ। ਤਾਂ ਤੁਸੀਂ ਯਾਨੀ ਕਿ ਰੇਟ ਵਧਾ ਵੀ ਲਿਆ ਲੋਕੀ ਰੇਟ ਨੇ, ਵਧਾ ਲਿਆ। ਤੇ ਉਹਨੂੰ ਵਾਰੇ ਚ ਉਹ ਅਗਲਾ ਵੇਚਦਾ, ਤੁਹਾਨੂੰ ਇਹਦੀ ਕੀ ਤਕਲੀਫ ਆ? ਆਹੋ ਯਾਰ, ਵੈਸੇ ਇੱਕ ਤੂੰ ਉਹਦਾ ਸ਼ਾਗਿਰਦ ਆ, ਉਹ ਉੱਤੋਂ ਤੂੰ ਉਹਨੂੰ ਲੜ ਕੇ ਗਿਆ, ਉੱਤੋਂ ਉਹਦੇ ਸਾਹਮਣੇ ਦੁਕਾਨ ਪਾ ਲਈ, ਉੱਤੋਂ ਤੂੰ ਰੇਟ ਇੰਨਾ ਘੱਟ ਰੱਖ ਲਿਆ। ਯਾਰ ਇਹ ਜ਼ਿਆਦਤੀ ਆ। ਉਹਨੇ ਤੈਨੂੰ ਬੱਚਿਆਂ ਵਾਂਗੂ ਪਾਲਿਆ ਸਾਰੀ ਤਾਂ ਜ਼ਿੰਦਗੀ। ਲੋਕਾਂ ਨੂੰ ਦੱਸਦਾ ਕਿ ਮੇਰਾ ਉਸਤਾਦ ਇੰਜ ਕਰਦਾ ਸੀ। ਇੰਜ ਮੇਰੀ ਨਹੀਂ, ਜ਼ਿੰਦਗੀ ਉਹ ਤੋਂ ਸਿੱਖ ਕੇ, ਮੇਰੀ ਗੱਲ ਸੁਣ, ਉਸਤਾਦ ਕੋਈ ਸਿੱਖ ਕੇ ਤੇ ਤੂੰ ਅੱਜ ਲੰਗਰ ਕਮਾ ਰਿਹਾ ਹਾਂ ਹੈ, ਤੇ ਉਸਤਾਦ ਨੂੰ ਹੀ ਤੂੰ ਜ਼ਲੀਲ ਕਰ ਰਿਹਾ। ਭਾਜੀ ਮੇਰੀ ਗੱਲ ਮੈਂ ਸੁਣੋ। ਜਲੀਲ ਨਹੀਂ ਕੀਤਾ। ਉਸਤਾਦ ਆਪ ਜਲੀਲ ਹੋਣ ਵਾਲਾ। ਇਸ ਬੰਦੇ ਨੇ ਜੋ ਆਵਾਮ ਨੂੰ ਖਵਾਇਆ, ਅਸੀਂ ਤੇ ਭੋਰਾ ਘੱਟ ਮਤਲਬ ਕਰਨ ਦੇ। ਇਹਨੇ ਤੇ ਜੋ ਕੀਤਾ ਵਾ, ਇਹਨੇ ਮਰਨਾ ਨਹੀਂ ਵੇਖ ਚਿੱਟੀ ਕਾਲੀ ਦਾੜੀ ਨਾਲ। ਤੋਬਾ ਤੋਬਾ। ਇਹਨੇ ਤੈਨੂੰ ਕੀ ਗਾਲਾਂ ਗੁਲਾਂ ਕੱਢੀਆਂ? ਭਾਜੀ ਗਾਲਾਂ ਮੈਂ 4 ਸਾਲ ਸਿਰਫ ਭਾਂਡੇ ਧੋਤੇ। ਉਹ ਤੇਰੀ ਉਹਦੇ ਕੋਲ ਕੋਈ ਰਿਕਾਰਡਿੰਗ ਹੈ ਜਿਹੜੀਆਂ ਨੇ ਤੈਨੂੰ ਗਾਲਾਂ ਕੱਢੀਆਂ? ਮੈਂ ਕਹਿੰਦਾ ਵਾ ਇਹੋ ਜੀ ਰਿਕਾਰਡਿੰਗ ਤੁਸੀਂ ਆਪ ਸੁਣ ਕੇ ਕਹਿਣਾ ਵੀ ਵਾਹ 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 ਵਾਹ, ਏਡੀ ਏਡੀ ਗੰਦੀ ਗਾਲ। ਅੱਛਾ ਜੀ। ਭਾਂਡੇ ਧਵਾ ਲਏ, ਲੇਕਿਨ ਉਸਤਾਦ ਕੋਲੋਂ ਵਾਸ਼ਰੂਮ ਵੀ ਧਵਾਏ ਉਹਨੇ। ਹੁਣ ਯਾਰ ਮੈਂ ਉਹ ਕਿਸੇ ਟਾਈਮ ਕਰਦਾ ਸੀ, ਕਾਲਿਆ ਨਾ ਐਵੇਂ ਰੌਲਾ ਪਾ ਜੋ ਬਾਜੀ ਗੱਲ ਇਹ ਆ,
ਸਾਨੂੰ ਹੁਣ ਇਹਦਾ ਫੈਸਲਾ ਦੱਸੋ ਵੀ ਜੇ ਮੈਂ ਦੁਕਾਨ ਪਾ ਲਈ ਆ, ਮੈਨੂੰ ਦੱਸੇ ਵੀ ਉਸਤਾਦ ਤੇਰੀ ਦੁਕਾਨ ਮੇਰੀ ਦੁਕਾਨ ਸਾਹਮਣੇ ਪੈਣ ਨਾਲ ਤੇਰੀ ਦੁਕਾਨ ਬੰਦ ਹੋ ਗਈ, ਬਲਾਕ ਹੋ ਗਈ। ਨਹੀਂ ਯਾਰ ਇਹ ਗੱਲ ਗਲਤ ਆ। ਹਾਂ ਦੇਖੋ ਜਿੰਨੇ ਗਾਹਕ ਆਉਂਦੇ ਆ ਉਹਨਾਂ ਨੂੰ ਵੀ ਤਾਂ ਪਤਾ ਨਾ ਕਿ ਇਹ ਮੁੰਡਾ ਪਹਿਲੇ ਅਸੀਂ ਉਧਰ ਦੇਖਿਆ ਸੀ, ਯਾਨੀ ਉਧਰ ਸਾਰਿਆਂ ਨੂੰ ਮਹੱਲੇਦਾਰਾਂ ਨੂੰ ਪਤਾ ਹੀ ਹੁੰਦਾ ਨਾ 4 ਸਾਲ ਉੱਥੋਂ ਤੈਨੂੰ ਉਧਰ ਵੇਖਿਆ। ਹੁਣ ਗਾਰੀ ਵਾਦਾ ਗਾਹਕ ਆ ਕੇ ਤੈਨੂੰ ਕਹਿੰਦੇ ਹੋਣਗੇ ਵੀ ਕੀ ਬਣਿਆ, ਤੇ ਉੱਤੇ ਕਈ ਤੈਨੂੰ ਲਾਹਨ ਤਾਨ ਵੀ ਕਰਦੇ ਹੋਣਗੇ ਵੀ ਯਾਰ ਤੂੰ ਉਸਤਾਦ ਦੇ ਦਾ, ਕਈ ਤੈਨੂੰ ਆ ਕੇ ਇਹ ਵੀ ਕਹਿੰਦੇ ਹੋਣਗੇ ਬਹੁਤ ਚੰਗਾ ਕੀਤਾ, ਸ਼ਾਬਾਸ਼, ਇਹ ਹੈਗਾ ਹੀ ਇਦਾਂ ਦਾ ਵਾ, ਤੂੰ ਚੰਗਾ ਕੀਤਾ, ਇਦਾਂ ਦੇ ਵੀ ਕਈ ਹੁੰਦੇ 100 ਦਾ 100 ਬੰਦਾ ਇਹ ਹੀ ਗੱਲ ਕਰਦਾ। ਮੈਂ ਇੱਕ ਮਿਸਾਲ ਦਿੰਦਾ ਵਾ, ਤੁਸੀਂ ਜੋ ਹੁਣ ਸ਼ਾਗਿਰਦ ਪੈ ਗਏ ਕਿਸੇ ਦੇ, ਹਾਂ ਤੁਸੀਂ ਸ਼ਾਗਿਰਦ ਪਏ, ਉਸਤਾਦ ਤੁਹਾਡਾ ਜਿਹੜਾ ਵਾ ਉਹ ਤੁਹਾਡੇ ਤੇ ਗਲਤ ਨਜ਼ਰ ਰੱਖਦਾ ਹੋਵੇ, ਉਹ ਤੁਹਾਨੂੰ ਕਦੀ ਇੰਜ ਕਰੇ ਓਏ ਹੈ, ਇੱਕ ਗੱਲ ਆ ਉਹ ਕਦੀ ਇੰਜ ਕਰੇ, ਠੀਕ ਆ, ਉਹ ਇਦਾਂ ਕਰੇ, ਉਹ ਕਦੀ ਇੰਜ ਜੱਫੀਆਂ ਪਾਵੇ, ਇਹ ਤਰੀਕਾ ਵਾਲਾ ਕੰਮ ਕਰਨ ਕੰਮ ਨਹੀਂ ਸਿਖਾਣਾ। ਨਹੀਂ ਇਹ ਕਿੱਦਾਂ ਤੁਸੀਂ ਉਹਨੂੰ ਕੰਮ ਸਿਖਾਇਆ? ਮਤਲਬ ਅਸੀਂ ਵੀ ਇੰਜ ਹੀ ਸਿੱਖਿਆ ਵਾਲਦ ਸਾਹਿਬ ਕੋਲੋਂ, ਮੇਰੇ ਵਾਲਦ ਸਾਹਿਬ ਨੇ ਸਿਖਾਇਆ ਜੀ। ਚੁੰਮ ਚੱਟ ਕੇ ਇਦਾਂ ਹੀ ਪਿਆਰ ਪਿਆਰ ਮੁਹੱਬਤ, ਤੂੰ ਵੀ ਅੱਗੋਂ ਇਦਾਂ ਹੀ ਸਿਖਾ ਰਿਹਾ ਇਹਨੂੰ? ਨਹੀਂ ਜੀ, ਮੇਰੀ ਬਦਕਿਸਮਤੀ, ਮੈਂ ਅੱਗੋਂ ਇਦਾਂ ਨਹੀਂ ਸਿਖਾ ਸਕਦਾ। ਮੇਰੀ ਸੁਣ ਲਓ ਗੱਲ। ਤੁਸੀਂ ਫਿਰ ਮੇਰੇ ਮੱਥਾ ਚੁੰਮ ਕੇ ਮੂੰਹ ਚੁੰਮ ਕੇ ਕਿ ਮੈਂ ਬੁੱਲ ਸਾੜਨੇ ਮਤਲਬ ਮੱਥਾ ਚੁੰਮ ਕੇ ਤੇ ਇਹ ਉਹ ਵੇਖੋ ਜੀ। ਦੂਸਰਾ ਉਸਤਾਦ ਮੈਂ ਤੇਰੀ ਗੁੱਡੀ ਚੜਾਉਣ ਦੇ ਆ ਨਾ ਪੁੱਤ ਨਾ ਏਡੀ ਨਾ ਚੜਾ। ਅੱਛਾ ਜੀ, ਜਿਹੜਾ ਉਸਤਾਦ ਇਹ ਮੇਰੀ ਸੁਣ ਲੈ, ਸਭ ਤੋਂ ਪਹਿਲੇ ਨੰਬਰ ਤੇ ਮੇਰੇ ਤੇ ਲਾਨਤ ਪਾਓ, ਲੱਖ ਲਾਨਤ ਹੀ ਹੈ। ਤੁਹਾਨੂੰ ਨਹੀਂ ਕਿਹਾ, ਵੇਖ ਲਓ। ਸਭ ਤੋਂ ਵੱਡੀ ਗੱਲ ਹੈ ਵੇ ਕਿ ਜੀ ਮੈਂ ਆਪਣੇ ਸ਼ਾਗਿਰਦਾਂ ਤੇ ਇਤਮਾਦ ਕੀਤਾ, ਮੈਂ ਆਪਣਾ ਸਮਝਿਆ ਓਏ ਹੋਏ ਹੋਏ ਕਿ ਮੇਰੇ ਪੁੱਤਰ ਨੇ ਛੋਟੇ ਛੋਟੇ ਸੀਗੇ, ਓਏ ਹੋਏ ਦਿਲ ਦੇ ਭੇਤ ਲੈ ਲਏ ਇਹਨਾਂ ਨੇ ਮੇਰੇ। ਮੈਂ ਹਰ ਗੱਲ ਇਹਨਾਂ ਨਾਲ ਕਰਦਾ ਹੁੰਦਾ ਸੀ, ਇਹਨੂੰ ਮੈਂ ਚਨੇ ਦੱਸੇ ਕਿ ਪੁੱਤਰ ਸਭ ਤੋਂ ਪਹਿਲੇ ਨੰਬਰ ਤੇ ਚਨੇ ਲਿਆਣੇ ਆ, ਹਾਂਜੀ ਅੱਧਾ ਕਿਲੋ ਲਿਆ ਕੇ ਪਾਣੀ ਲਾਣਾ ਰਾਤ ਨੂੰ, ਛੋਟਾ ਪਾ ਭੇ ਦੇਣੇ ਨੇ, ਭਿਓ ਦੇ ਅੱਧਾ ਕਿਲੋ ਵੇਚਦੇ ਸੀ ਸਿਰਫ? ਅੱਧਾ ਕਿਲੋ ਮੈਂ ਇਹਨੂੰ ਸਿਰੇ ਸਿਖਾਇਆ। ਅੱਛਾ ਸਿਖਾਉਣ ਵਾਸਤੇ? ਠੀਕ ਹੈ, ਸਿਖਾਉਣ ਵਾਸਤੇ ਅੱਧਾ ਕਿਲੋ ਚਨੇ ਲਿਆਣੇ ਨੇ। ਲੇਕਿਨ ਮੇਰਾ ਤਾਂ ਏਡਾ ਪਤੀਲਾ ਹੁੰਦਾ ਸੀ ਜਿੱਡਾ ਤੁਹਾਡਾ ਸੈਟ ਹੈ, ਏਡਾ ਪਤੀਲਾ ਹੁੰਦਾ ਅੱਛਾ ਸੀਗਾ। ਮਾਸ਼ਾਅੱਲਾ, ਅੱਛਾ ਅੱਛਾ। ਠੀਕ ਹੈ, 94 ਕਿਲੋ ਕਿੰਨੇ ਪਹੁੰਚ 10,000 ਕਿੰਨੇ ਚਨੇ ਲੱਗਦੇ ਸੀ? 94 ਕਿਲੋ, 10 ਕਿਲੋ ਬਾਅਦ ਚੋਂ ਵੀ ਲਿਆਈ ਦੇ ਸੀ ਲੈ 10 ਕਿਲੋ ਬਾਅਦ ਚੋਂ ਉਹ ਵੀ ਪਾ ਦੇਣੇ ਦੇ ਵਿੱਚ ਪਾ ਦੇ ਨਾਲ ਹੀ ਵੇਖੇ ਜਾਂਦੇ ਸੀ। ਹਾਂਜੀ 6 ਮਹੀਨੇ ਚ ਕੰਮ ਸਿੱਖ ਲਿਆ ਇਹਨਾਂ ਨੇ, ਮੈਨੂੰ ਸਾਲ ਹੋ ਚੱਲਾ ਉਸਤਾਦ। 4 ਸਾਲ ਚ ਸਿੱਖਿਆ ਯਾਰ ਉਹਨੇ। ਸਿੱਖਿਆ 6 ਮਹੀਨੇ ਚ ਸੀਗਾ। ਹਾਂਜੀ ਰਿਹਾ ਮੇਰੇ ਕੋਲ 4-5 ਸਾਲ ਹੈ। ਪਲੇਟਾਂ ਧਵਾਉਂਦੇ ਰਹੇ, ਮੇਰਾ ਉਸਤਾਦ ਇੰਨਾ ਸੋਹਣਾ ਸੀ। ਕੌਣ ਉਸਤਾਦ ਮੇਰਾ ਹੁਣ ਮਾੜਾ ਵਾ, ਹੁਣ ਵੀ ਮੈਂ ਚੱਲ ਠੀਕ ਆ। ਹੁਣ ਮੇਰਾ ਤੇ ਹੁਣ ਰੌਲਾ ਕੀ ਮੁੱਕਦੀ ਕਿਦਾਂ ਗੱਲ ਆ? ਮੁੱਕਦੀ ਹੈ ਗੱਲ ਕਿ ਆਪਣੀ ਦੁਕਾਨ ਬੰਦ ਕਰੇ ਇਹ ਤੇ ਵਾਪਸ ਮੇਰੇ ਕੋਲ ਸ਼ਾਗਿਰਦ ਆ ਜੀ। ਕਿਉਂ ਹੈ ਡਾਡਾ ਚਾ ਫੇਰ ਤੇ ਨਾਲੇ ਜਿਹੜੇ ਨੁਸਖੇ ਨਾਲ ਇਹ ਚਨੇ ਬਣਾਉਂਦਾ ਮੈਨੂੰ ਵੀ ਦੱਸੇ। ਯਾਰ ਵੈਸੇ ਉਸਤਾਦ ਆ, ਦੇਖੋ ਮੇਰੀ ਗੱਲ ਸੁਣੋ, ਤੁਹਾਡਾ ਹੱਕ ਇਹੀ ਬਣਦਾ ਵਾ ਵੀ ਤੁਸੀਂ ਚੁੱਪ ਕਰਕੇ ਸਿਰ ਝੁਕਾ ਕੇ ਕਹੋਗੇ ਉਸਤਾਦ ਜੀ ਨਹੀਂ ਇਦਾਂ ਨਹੀਂ ਹੋਣਾ। ਭਾਜੀ ਮੇਰੀ ਸਮਝ ਆ ਰਹੀ ਗੱਲ? ਬੜੀ ਗੱਲ ਆ, ਬੜੀ ਗੱਲ। ਛੋਟੀ ਤੁਸੀਂ ਜਿਹੀ- ਸਾਨੂੰ ਨਾ ਸਾਡੀਆਂ ਅੱਖਾਂ ਖੋਲਤੀਆਂ, ਹਾਂ ਅਸੀਂ ਸਾਜੀ ਤੁਹਾਡੇ ਤੋਂ ਬਾਗੀਆਂ, ਮਾਫੀ ਚਾਹੁੰਦੇ ਸੀ। ਗੱਲ ਇਹ ਹੈ ਕਿ ਲੋਕਾਂ ਨੂੰ ਅਸੀਂ ਮੁਜ਼ਰੇ ਸਿਹਤ ਚਨੇ ਨਹੀਂ ਖਿਲਾ ਰਹੇ। ਓ ਯਾਰ ਤੂੰ ਖਾਣੇ ਤੇ ਲੋਕਾਂ ਨੇ ਆ, ਇਹਨਾਂ ਨੂੰ ਕਾਹਦੀ ਟੈਨਸ਼ਨ ਆ? ਇਹਨਾਂ ਨੂੰ ਤੁਹਾਨੂੰ ਕਾਹਦੀ ਟੈਨਸ਼ਨ ਆ? ਦੱਸ ਮੈਨੂੰ। ਨਹੀਂ ਇੱਕ ਮਿੰਟ, ਜੇ ਤੁਸੀਂ ਸ਼ਾਗਿਰਦ ਹੋਇਓ ਕਿਸੇ ਦੇ, ਹਾਂ ਤੁਹਾਨੂੰ ਕੋ ਬੰਦਾ ਇੰਜ ਫੜ ਕੇ ਤੇ ਇੰਜ ਕਰੇ ਬੈਠਾ, ਕੀ ਹਾਲ ਹੈ ਤੇਰਾ? ਤੇ ਠੀਕ ਆ, ਮੇਰੇ ਉਸਤਾਦ ਸੀ, ਮੈਂ ਜਿਹਨਾਂ ਕੋਲ ਗਾਣਾ ਸਿੱਖਿਆ, ਉਸਤਾਦ ਮਸਕੀਨ ਅਲੀ ਖਾਨ ਸਾਹਿਬ, ਯਾਰ ਇਹ ਮੇਰੇ ਨਾਲ ਬੜਾ ਪਿਆਰ ਕਰਦੇ ਸੀ। ਮੈਂ ਉਹਨਾਂ ਨੂੰ ਜੱਫੀ ਵੀ ਪਾ ਲੈਂਦਾ ਸਾਂ, ਮੇਰੇ ਨਾਲ ਵੀ ਬਹਿ ਜਾਂਦੇ ਸੀ, ਅਸੀਂ ਚਾਹਾਂ ਇਕੱਠੇ, ਅਸੀਂ ਉਹ ਗਾਣਾ ਉਹਨਾਂ ਕੋਲ ਘੱਟ ਸਿੱਖਦੇ ਸਾਂ। ਸਾਨੂੰ ਇੰਝ ਲੱਗਦਾ ਸੀ ਸਾਡੇ ਜਿਵੇਂ ਬਜ਼ੁਰਗ ਬਹੁਤੇ ਨੇ, ਮਤਲਬ ਕਿ ਜਿੱਦਾਂ ਪਿਓ ਹੁੰਦੇ ਨੇ, ਚਾਚੇ ਹੁੰਦੇ ਨੇ, ਤਾਏ ਹੁੰਦੇ ਨੇ, ਇੰਝ ਸੀ। ਹਾਂ ਉਹ ਸੀ ਉਹ ਅਸੀਂ ਉਹਨਾਂ ਨਾਲ ਲਾਡ ਵੀ ਕਰ ਲੈਣਾ ਸਾਂ, ਮੈਂ ਉਹਨਾਂ ਨੂੰ ਛੇੜਖਾਨੀ ਵੀ ਕਰ ਲੈਣਾ ਸਾਂ, ਮੈਂ ਇੱਜ਼ਤ ਦੇ ਦਾਇਰੇ 'ਚ ਰਹਿ ਕੇ। ਅਸੀਂ ਵੀ ਆਪਣੇ ਉਸਤਾਦਾਂ ਠੀਕ ਆ, ਲੇਕਿਨ ਇਹ ਨਹੀਂ ਕੀਤਾ ਵੀ ਮੈਂ ਸਿੱਖ ਕੇ ਉਹਨਾਂ ਦੇ ਸਾਹਮਣੇ ਅਕੈਡਮੀ ਪਾ ਲਵਾਂ ਵੀ ਮੇਰੇ ਕੋਲ ਵੀ ਸਿੱਖੋ। ਔਰ ਰਾਖਸ਼ ਔਰ ਰਾਖਸ਼ ਕੀ ਹੈ? ਮੈਂ ਇਹਨੂੰ ਗਾਲ ਕੱਢੀ, ਇਹਨੇ ਅੱਗੋਂ ਮੈਨੂੰ 2 ਗੱਡੀਆਂ। ਫਿਰ ਮੈਂ ਕਿਹਾ ਚਲੋ ਖੈਰ। ਨਹੀਂ ਦੇਖੋ, ਉਹ ਤੁਹਾਡਾ ਸ਼ਾਗਿਰਦ ਆ, ਉਹਦਾ ਹੱਕ ਨਹੀਂ ਬੰਦਾ ਚੜ ਕੇ ਕੰਮ ਕਰੇ ਤੁਹਾਡੇ ਤੋਂ। ਕੀ ਬਾਤ ਹੈ, ਉਸਤਾਦ ਨੂੰ ਕ੍ਰਾਸ ਕਰ ਜਾਣ। ਉਸਤਾਦ ਲਾਨਤ ਇਹੋ ਜਿਹੇ ਸ਼ਾਗਿਰਦਾਂ ਦੇ ਜਿਹੜੇ ਉਸਤਾਦ ਨੂੰ ਕ੍ਰਾਸ। ਉਤੋਂ ਵੱਡੇ ਲੋਕ ਕਹਿਣ ਦੇ ਹੈਗੇ ਨੇ ਕਿ ਚਲੋ ਜਾ ਕੇ ਉਸਤਾਦ ਆਪਣੇ ਕੋਲ ਮਾਫੀ ਮੰਗੋ। ਆ ਕੰਜਰ ਜੇ ਇੱਕ ਵਾਰੀ ਨਹੀਂ ਮਾਫੀ ਮੰਗਣ ਆਏ ਤੇ ਲੋਕਾਂ ਨੂੰ ਕਹਿੰਦੇ ਅਸੀਂ ਮੰਗੀਏ, ਅਸੀਂ ਉੱਥੇ ਹੀ ਆ ਕੰਜਰੋ। ਤੇ ਦੁਕਾਨ ਵੀ ਸਾਹਮਣੇ ਪਾ ਲਈ ਆ। ਉਹ ਤਾਂ ਸਾਹਮਣੇ ਪਾਲੀ, ਕੀ ਕਰ ਲਿਆ ਸੀ? ਅਸੀਂ ਹੱਕ ਹਲਾਲ ਦੀ ਕਰਕੇ ਖਾਣੇ ਆ। ਸਾਡੇ ਕੋਲ ਗਾਹਕ ਪਹਿਲਾਂ ਥੋੜੇ ਸੀ, ਹੁਣ ਵੱਧ ਗਏ ਆ। ਇਹਨੂੰ ਅੱਗ ਲੱਗ ਗਈ ਸਾਡੀ ਦੁਕਾਨਦਾਰੀ। ਯਾਰ ਕਿਹੜਾ ਉਸਤਾਦ ਬੈਠਾ? ਓਏ ਸਿੱਖਿਆ ਕਿੱਥੋਂ ਕੰਮ? ਇੱਥੋਂ ਸਿੱਖਿਆ। ਸਿੱਖਿਆ ਕਿੱਥੋਂ? ਜੋ ਵੀ ਆ ਤੈਨੂੰ ਕਿਹਨੇ ਦੱਸਿਆ ਵੀ ਨਾਸ਼ਤਾ ਜਦੋਂ ਪਕਾਈਦਾ ਵਾ ਤੇ ਇੱਕ ਛੋਲੇ ਵੀ ਹੁੰਦੇ ਆ ਦੁਨੀਆ ਤੇ, ਚਨਿਆਂ ਦੇ? ਉਹ ਤੈਨੂੰ ਉਸਤਾਦ ਨੇ ਦੱਸਿਆ, ਭੇਈ ਦੇ ਇਦਾਂ ਵਾ, ਆ ਇਦਾਂ ਪਾਈਦਾ। 3 ਸਾਲ 4 ਸਾਲ ਤੋਂ ਪਹਿਲੇ ਇੱਕ ਚੀਜ਼ ਦੇਖੀ ਆ, ਫਿਰ ਤੂੰ ਉਹਦੇ ਵਿੱਚ ਆਪਣੀ ਅੱਗੋਂ ਉਸਤਾਦੀ ਪਾਈ ਆ। ਡਾਇਰੈਕਟ ਹੀ 4 ਸਾਲ ਤੋਂ ਪਹਿਲੇ ਤੂੰ ਘਰ ਕਿਉਂ ਨਹੀਂ ਪਕਾ ਲਏ ਛੋਲੇ? ਛੋਲੇ ਦੱਸ ਭਾਈ ਅੱਜ ਕੱਲ ਜਿਹੜਾ ਦੌਰ ਆ ਨਾ, YouTube ਤੇ ਕੱਢੋ ਨਾ ਛੋਲੇ ਬਣਾਣੇ ਦਾ ਤਰੀਕਾ। ਉਹ ਨਹੀਂ, ਉਹ ਬਹੁਤ ਬੇੜੇ ਗਰਕ ਹੁੰਦੇ। ਮੈਂ 3-4 ਵਾਰੀ ਟਰਾਈ ਕੀਤੀ ਹੈ, ਮੈਂ ਬਹੁਤ ਪੈਸੇ ਜ਼ਾਇਆ ਕਰ ਲਏ।
ਉਹ ਜਿੱਦਾਂ ਦੱਸ ਰਹੇ ਨੇ ਉਦਾਂ ਕਦੀ ਵੀ ਨਹੀਂ ਬਣਦੇ, ਉਹ ਨਿਹਰਾ ਗੇੜਾ ਹੀ ਆ। ਨਹੀਂ ਕਿਹੜਾ ਉਸਤਾਦ ਆ ਵੀ ਜਿਹੜਾ ਸ਼ਾਗਿਰਦ ਨੂੰ ਫੜ ਕੇ ਇੰਜ ਕਰੇ? ਹਾਂ ਤੇ ਇਹ 'ਚ ਕਿਹੜੀ ਗੱਲ ਆ, ਪੁੱਛੋ ਦੱਸ ਇਹ 'ਚ ਕਿਹੜੀ ਗੱਲ ਆ? ਪੁੱਤ ਮੱਥਾ ਚੁੰਮਦੇ ਨੇ। ਉਹ ਰਾਖਸ਼ ਆ, ਰਾਖਸ਼। ਰਾਖਸ਼ ਤੁਸੀਂ ਹੋ, ਰਾਖਸ਼ ਯਾਰ ਓਏ ਤੁਸੀਂ ਲੋਕਾਂ ਨੂੰ ਤੁਸੀਂ ਕੁਝ ਕਹਿੰਦੇ ਹੋ, ਪਿੱਛੇ ਕੁਝ ਕਰਦੇ ਹੋ। ਤੁਸੀਂ ਜੋ ਸ਼ਾਗਿਰਦ ਹੋ ਜਾਓ ਕਿਸੇ ਦੇ, ਤੁਹਾਨੂੰ ਬੈਠਾ ਬੈਠਾ ਕੋਈ ਇੰਜ ਕਰੇ। ਉਹ ਯਾਰ ਤੂੰ ਮੈਨੂੰ ਜੋ ਕਹੀ ਜਾਂਦਾ ਸ਼ਾਗਿਰਦ ਹੋ ਜਾਓ, ਮੈਂ ਜਿਨ੍ਹਾਂ ਦਾ ਹੋਇਆ ਸੀ ਉਹ ਨਹੀਂ ਸੀ ਇਦਾਂ ਦੇ। ਉਹ ਤੂੰ ਉਹਨੂੰ ਕਰ, ਉਹਨੂੰ ਕਰ। ਉਹ ਤੇਰੇ ਤਰ੍ਹਾਂ ਰਾਖਸ਼ ਨਹੀਂ ਆ। ਔਰ ਇਹਨੂੰ ਸਿਰਫ ਇੰਨਾ ਦੱਸੋ 2 ਕਿਲੋ ਚਨਿਆਂ 'ਚ ਮਿੱਠਾ ਸੋਡਾ ਕਿੰਨਾ ਪੈਂਦਾ ਮੈਨੂੰ ਦੱਸ। ਦੱਸ ਬਈ। ਮੈਂ ਮਿੱਠਾ ਸੋਡਾ ਪਾਉਂਦਾ ਹੀ ਨਹੀਂ। ਵਾਹ ਉਸਤਾਦ ਪੈਂਦਾ ਮਿੱਠਾ ਸੋਡਾ, ਛਿਲਕਾ ਕਿਦਾਂ ਉਤਰਦਾ ਤੁਹਾਡੇ ਛਿਲਕਾ ਦੱਸ, ਛਿਲਕੇ ਦਾ ਦੱਸ ਦੇ। ਉਤੋਂ ਭਿਉਂਦੇ ਅਸਰ ਤੋਂ ਬਾਅਦ ਆ ਉਸਤਾਦ, ਭਿਉਂਦਾ ਸੂਰਜ ਗਰੂਬ ਹੋਣ ਤੋਂ ਪਹਿਲੇ। ਇਹ ਟਾਈਮ ਹੁੰਦਾ ਸੂਰਜ ਤੋਂ ਪਹਿਲੇ ਗੁੱਡ ਪਾਉਣੇ ਨੇ। ਉਹੀ ਟਾਈਮ ਆ, ਅਸਰ ਤੋਂ ਬਾਅਦ ਵੀ ਤੇ ਸੂਰਜ ਗਰੂਬ ਹੋਣ ਤੋਂ ਪਹਿਲੇ ਵੀ। ਨਹੀਂ ਉਹ ਅਸਰ ਤੋਂ ਬਾਅਦ ਦੀ ਗੱਲ ਕਰਨ ਡਿਆ ਵਾ। ਹਾਂਜੀ। ਸੂਰਜ ਗਰੂਬ ਹੁੰਦਾ ਵਾ ਜਿਹੜਾ। ਇਹਦਾ ਕੀ ਤੋਕਾ ਵੀ ਇਸ ਟਾਈਮ ਦਬਾਉਣੇ? ਜਦੋਂ ਇਹਦਾ ਟਾਈਮ ਹੁੰਦਾ ਵੀ ਇੰਨੀ ਦੇਰ ਭਿਉਣੇ, ਉਨੀ ਦੇਰ ਕਿਸੇ ਵੀ ਟਾਈਮ ਭਿਉਣਾ। ਉਸਤਾਦ ਮੇਰਾ ਇਦਾਂ ਹੀ ਸੂਰਜ ਨੂੰ ਦੇਖ ਕੇ ਕੰਮ ਕਰਦਾ। ਸਤਾਰੇ ਹਰ ਨਾਲ ਕੰਮ ਮਿਲਾਣੇ ਚਾਹੀਦੇ, ਇੱਕ ਇੱਕ ਚਨਾ ਸਤਾਰੇ ਨਾਲ ਮਿਲਾ ਕੇ ਫੇਰ ਪਕਾਣਾ, ਹਾਂਜੀ। ਤਾਂ ਕਿ ਲੋਕ ਅੱਛੇ ਚਨੇ ਖਾਣ। ਉਸਤਾਦ ਮੇਰਾ ਰਾਇਤਾ ਫ੍ਰੀ ਦੇਣਾ ਮੈਂ, ਰਹਿਤਾ ਫ੍ਰੀ ਦਿੰਦਾ। ਰਾਇਤਾ ਫ੍ਰੀ, ਸਲਾਦ ਫ੍ਰੀ। ਨਹੀਂ ਜੀ ਅਸੀਂ ਤਾਂ 70 ਰੁਪਏ ਦੀ ਉਹ ਜਦੋਂ ਭਾਵੇਂ ਤੁਸੀਂ 160 ਰੁਪਏ ਦੀ ਪਲੇਟ ਵੇਚਣੀ ਆ ਤੇ ਰਾਇਤਾ ਉਹ 60 ਦੀ ਵੇਚਦਾ ਵਾ ਤੇ ਉਹਨਾਂ ਨੇ ਨਾਲ ਰਾਇਤਾ ਫਿਰ ਤੁਸੀਂ ਬੋਲਦੇ ਨੇ ਰਾਇਤਾ ਹਾਂਜੀ ਸਲਾਦ। ਹਾਂ ਤੇ ਕੋਈ ਪਲੇਟ ਰਾਇਤ ਵੇਚਦੇ ਨੇ 100 ਰੁਪਏ ਦਾ ਅਸੀਂ ਰਹਿਤਾ ਦੀ ਕੋਲੀ ਦੇਈ ਦੀ। 100 ਰੁਪਏ ਦੀ। ਹਾਂ ਸੈਟ 160 ਲੈਵਲ ਕਰਨੇ ਨਹੀਂ। ਕਾਰੋਬਾਰ ਦਾ ਅਸੂਲ ਮੇਰੇ ਉਸਤਾਦ ਕੋਲੋਂ ਸਿੱਖੋ। ਇਹਨੂੰ ਪਤਾ ਨਹੀਂ ਨਾ। ਸੁਣ ਲਓ ਗੱਲ, ਇਹ ਗੇਮ ਕੀ ਚਲਾ ਡੇ ਨੇ ਮੇਰੇ ਮੈਨੂੰ ਸਮਝ ਨਹੀਂ ਲੱਗ ਰਹੀ। ਬੰਦਿਆਂ ਨੂੰ ਨਾ ਮੇਰੀ ਦੁਕਾਨ ਤੇ ਭੇਜਦੇ ਨੇ, ਹਲੇ 20 ਦੇ ਚਨੇ ਲੈ ਕੇ ਆ। ਹਾਂ ਮੈਂ ਉਹਨਾਂ ਨੂੰ ਚਨੇ ਦੇ ਦਿੰਦਾ ਵਾ, ਬਾਅਦ ਚੋਂ ਬਰਤਨ ਇਹਨਾਂ ਦੀ ਦੁਕਾਨ ਤੋਂ ਲੱਭਦੇ ਨੇ ਪਿਆਲੇ, ਪਿਆਲਿਆਂ ਤੇ ਲਿਖਿਆ ਭਈਆ ਚਨੇ ਹਾਲਾ। ਹਾਂਜੀ ਉਸਤਾਦ ਮੈਨੂੰ ਕੁੱਟਦਾ ਫਿਰ। ਮੈਂ ਇਹਨੂੰ ਕੁੱਟਿਆ, ਕਿੰਨੀ ਵਾਰੀ ਕੁੱਟਿਆ ਇਸ ਵੀ ਬੇਜ਼ਬਾਨ। ਪਿਆਲ ਤੁਸੀਂ ਜਦੋਂ ਇੰਨਾ ਕੁਝ ਕਰ ਲਿਆ ਤੇ ਪਿਆਲੇ ਆਪਣੇ ਰੱਖੋ। ਉਸਤਾਦ ਨਾਲ ਪਿਆਰ ਆ ਸਾਨੂੰ, ਅਸੀਂ ਉਹਦਾ ਨਾਮ ਆਪਣੀ ਦੁਕਾਨ ਤੇ। ਜੋ ਮੈਂ ਸਿੱਖਿਆ ਜੀ, ਜੋ ਮੈਂ ਕੀਤਾ, ਮੈਂ ਇਹਨਾਂ ਕੋਲੋਂ ਲਿਆ। ਇਹਨਾਂ ਕੋਲੋਂ ਇਹ ਵੀ ਪਿਆਲੇ ਏਦਾਂ ਹੀ ਚੋਰੀ ਕਰਦੇ ਸੀ। ਓਏ ਤੂੰ ਮੇਰੇ ਕੋਲ ਨਹੀਂ, ਤੂੰ ਫਰਾਡ ਨਾ ਲਿਆ ਵਾ। ਉਹ ਮੈਂ ਫਰਾਡ ਕੀਤਾ ਹੁੰਦਾ ਨਾ। ਹਾਂਜੀ ਮੈਨੂੰ ਦੱਸ ਯਾਰ ਦੱਸ। ਫਰਾਡ ਕਰਨ ਵਾਲੇ ਤੇ ਲਾਹਨਤ ਭੇਜਦਾ ਮੇਰਾ ਉਸਤਾਦ। ਉਸਤਾਦ ਮੇਰੇ ਦਾ ਇੰਨਾ ਦਿਲ ਟੁੱਟਿਆ, ਇਹਨਾਂ ਦੇ ਦਿਲ ਟੁੱਟਣ ਦੀ ਵਜ੍ਹਾ ਤੋਂ ਹੁਣ ਮੈਨੂੰ ਨਹੀਂ ਜਾਚ ਸਿਖਾਉਂਦੇ ਆ। ਤੇਰਾ ਉੱਠ ਗਿਆ। ਇਹਨਾਂ ਤੋਂ ਯਕੀਨ ਉੜ ਗਿਆ ਤੇ ਇਹ ਤੋਂ ਵਿਚਾਰੇ ਤੋਂ ਮੈਨੂੰ 6 ਮਹੀਨੇ ਹੋ ਗਏ ਪੂਰੇ। ਉਸਤਾਦ ਮੈਨੂੰ ਨਹੀਂ ਇਹ ਬੇਜ਼ਬਾਨ ਤੋਂ ਵਿਚਾਰੇ ਤੇ ਵੀ ਜ਼ੁਲਮ ਹੁੰਦਾ ਰਹਿੰਦਾ। ਇਹ ਜ਼ਿਆਦਤੀ ਹੈ ਸਹੀ ਗੱਲ। ਯਾਰ, ਇਹ ਜ਼ਿਆਦਤੀ। ਜੇ ਅਸੀਂ ਮੁਨਾਫਕਤ ਕਰਦੇ ਨਾ, ਹੁਣ ਅਸੀਂ ਪੂਰੀ ਦੁਨੀਆ ਘੁੰਮਦੇ ਹੁੰਦੇ। ਦੱਸ ਜਿੰਨੇ ਵੀ ਮੇਰੇ ਯਾਰ ਸੱਜਣੇ ਸਾਰੇ ਇਹਨਾਂ ਕੋਲ ਚਨੇ ਖਾਂਦੇ। ਇਹਨੇ ਉਹ ਖਿਲਾਫ ਗੱਲਾਂ ਕੀਤੀਆਂ ਮੇਰੀਆਂ ਜਿਹੜੀਆਂ ਮੈਨੂੰ ਕੀਤੀਆਂ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਕਿ ਮੈਂ ਕੀਤੀਆਂ ਕਿ ਨਹੀਂ ਤੇ ਕੀਤੀਆਂ। ਵੀ ਇਹ ਆ ਵੀ ਪਾਉਂਦਾ ਤੇ ਆ ਵੀ ਪਾਉਂਦਾ, ਤੇ ਇਹਨੇ ਪਤਾ ਨਹੀਂ ਕੀ ਕੀ ਕਹਿਤਾ ਇਹਨੇ ਵੀ। ਲਓ ਜੀ ਮੈਂ 4 ਸਾਲ ਕੰਮ ਕੀਤਾ। ਹੁਣ ਤੁਹਾਨੂੰ ਮੈਂ ਗਿਣਾ ਕੇ ਦੱਸਾਂ ਵੀ ਇਹ ਕਿਹੜੇ ਕਿਹੜੇ ਕੰਮ ਕਰਾਉਂਦਾ ਸੀ। 6 ਮਹੀਨੇ ਮੁੰਡਾ ਸੱਚਾ 6 ਮਹੀਨਿਆਂ 'ਚ ਕੰਮ ਸਿੱਖਿਆ। ਜਿਹੜੇ 4 ਸਾਲ 3 ਸਾਲ ਤੇ ਕਿੰਨੇ ਮਹੀਨੇ 6 ਮਹੀਨੇ ਮੈਂ ਇਹਦੇ ਘਰ ਦੇ ਬੱਚੇ ਵੀ ਛੱਡ ਕੇ ਆਉਂਦਾ ਰਿਹਾ। ਇਹਦੀ ਘਰ ਦੀ ਨੂੰ ਕਿਤੇ ਬਾਹਰ ਲੈ ਕੇ ਜਾਣਾ, ਮੈਂ ਲੈ ਕੇ ਜਾਣਾ ਚਾਚੀ ਨੂੰ। ਚਾਚੀ ਨੂੰ। ਉਸਤਾਨੀ ਤੈਨੂੰ ਮੈਂ ਪੁੱਤਰ ਉਸਤਾਨੀ ਪੁੱਤਰ। ਕੰਜਰਾ ਤੈਨੂੰ ਪੁੱਤਰ ਸਮਝਦੀ ਆ। ਮੈਂ ਉਹਨੂੰ ਮਾਵਾ ਤਰ੍ਹਾਂ ਸਮਝਦਾ ਰਿਹਾ। ਬਾਹਰ ਲੈ ਕੇ ਜਾਣਾ ਜੀ, ਮੈਂ ਉਹਨੂੰ ਬਾਹਰ ਫੜਾਉਣਾ, ਇਹਨੇ ਸਾਰੀ ਦਿਹਾੜੀ ਦੁਕਾਨ ਤੇ ਹੋਣਾ। ਆਹੋ 2-3 ਵਾਰੀ 4 ਵਾਰੀ ਬਲਕਿ ਮੈਂ ਮਰੀ ਲੈ ਕੇ ਗਿਆ। ਤੇ ਪੈਸੇ ਕਿਹਨੇ ਦਿੱਤੇ ਖਰਚਾ? ਉਹ ਯਾਰ ਇਹ ਕਿਹੜੇ ਨਾਸ਼ਤੇ ਵਾਲੇ ਆ ਤੁਸੀਂ? ਕਮਰਾ ਮਾਰਦਾ ਚਾਚੀ ਪਿਆ। ਉਸਤਾਨੀ ਅਮਰੀਕਾ ਬਗੈਰਤੀ ਕੋ ਕਰਨੇ ਤੁਸੀਂ? ਤੁਸੀਂ ਆਪਣੇ ਕਰਨ ਡਿਆ। ਉਹ ਤੁਹਾਡੇ ਘਰ ਦਾ ਮਸਲਾ ਤੁਸੀਂ ਘਰੋਂ ਰੱਖੋ ਆਪਣੇ। ਤੁਸੀਂ ਮੈਨੂੰ ਇਹ ਦੱਸੋ ਹੁਣ ਚਾਹੁੰਦੇ ਕੀ ਹੋ? ਭਾਜੀ ਮੇਰੀ ਗੱਲ ਸੁਣੋ, 4 ਸਾਲ ਮੇਰੇ ਉਸਤਾਦ ਨੇ ਕੰਮ ਕੀਤਾ। 6 ਮਹੀਨਿਆਂ 'ਚ ਉਹਨੇ ਆਪਣੇ ਦਿਮਾਗ ਨਾਲ ਸਿੱਖਿਆ। ਇਹ 3.5 ਸਾਲ ਉਹਦੇ ਕੋਲੋਂ ਛੋਲੇ ਧਵਾਉਂਦਾ ਰਿਹਾ, ਪਲੇਟਾਂ ਧਵਾਉਂਦਾ ਰਿਹਾ। ਜ਼ੁਲਮ ਨਹੀਂ ਕੀਤਾ ਇਸ ਬੰਦੇ ਨੇ। ਨਹੀਂ ਕਾਹਦਾ ਜ਼ੁਲਮ ਸ਼ਾਗਿਰਦ ਦਾ? ਕੀ ਕਰੇ ਉਹ ਹੁਣ? 6 ਮਹੀਨੇ ਉਹਨੂੰ ਹੋ ਗਏ, ਉਹਨੂੰ ਨਹੀਂ ਹਲੇ ਤੱਕ ਸਿਖਾਇਆ। ਉਹ ਤੇ ਤੁਹਾਡੇ ਗੁੱਸੇ 'ਚ ਨਹੀਂ ਸਿਖਾ ਰਿਹਾ ਉਹਨੂੰ। 6 ਮਹੀਨੇ ਸਾਲ ਹੋ ਗਿਆ ਉਸਤਾਦ ਮੈਨੂੰ। ਹਾਂ ਹੁਣ ਮੈਨੂੰ ਜਾ ਸਿਖਾ ਦੇ ਤੇ ਜਾਂ ਮੈਨੂੰ ਭਜਾ ਦੇ। ਤੂੰ ਸਾਡੇ ਹੋਟਲ ਤੇ ਆ ਜਾ ਚੁੱਪ ਕਰਕੇ। ਐ ਲੈ ਵੇਖ ਲੈ ਬੜੀਆਂ ਆਫਰਾਂ ਹੁੰਦੀਆਂ ਨੇ ਤੁਹਾਨੂੰ। ਤਾਂ ਤੂੰ ਵੀ ਨਾ ਹਲੀਮ ਕੱਲਾ ਦੱਸਤਾ ਮੈਨੂੰ, ਤੂੰ ਚਨਿਆਂ ਦਾ ਦੱਸ। ਚਨਿਆਂ ਦਾ ਵੀ ਦੱਸ ਦੂੰਗਾ, ਰਾਮ ਰਾਮ ਨਾਲ ਦੱਸੂਗਾ ਤੈਨੂੰ। ਹੌਲੀ ਹੌਲੀ ਦੱਸੂਗਾ ਹੁਣ। ਹਾਂਜੀ ਕਿਉਂਕਿ ਯਕਦਮ ਹੀ ਦੱਸ ਦੂੰਗਾ। ਤੁਹਾਡੇ ਨਾਲ ਤਾਂ ਕੋਈ ਦੁਕਾਨ ਵਿਹਲੀ ਹੈਗੀ? ਕਿਉਂਕਿ ਇਹਨੇ ਉਧਰ ਜਾਣਾ ਮੁੜ ਕੇ। ਕਾਲਿਆ ਇਹ ਬੰਦਾ ਤੋੜ ਕਿਸੇ ਤੇ। ਤੋੜ ਲੈਣੇ ਉਸਤਾਦ ਜੀ, ਇਹ ਬੰਦਾ ਆਪਣੇ ਕੋਲ। ਉਤੋਂ ਪਰਸੋਂ ਜਿਹੜਾ ਡਾਲਾ ਖੜਾ ਰਿਹਾ 2 ਘੰਟੇ। ਹਾਂ ਉਹ ਇਹਨਾਂ ਨੇ ਭੇਜਿਆ। ਉਹ ਕਹਿੰਦੇ ਜੀ ਕਿ ਫੂਡ ਵਾਲੇ ਉਹਨੂੰ ਭੇਜਿਆ ਕਿ ਨਹੀਂ ਜੀ ਜਾ ਕੇ ਤਲਾਸ਼ੀ ਲਵੋ, ਉਹ ਚੰਗਾ ਭਲਾ ਜੁਰਮਾਨਾ ਕਰਕੇ। ਤੇ ਨਾ ਪਾਓ ਇਦਾਂ ਦੀਆਂ ਚੀਜ਼ਾਂ। ਫਿਰ ਸਾਡੇ ਤਰ੍ਹਾਂ ਪਾਕ ਸਾਫ਼ ਕੰਮ ਕਰੋ, ਵਾਂਗ ਨੂੰ ਅੱਛਾ ਖਵਾਓ। ਉਹ ਤੂੰ ਪਾਕ ਸਾਫ ਦਾ ਨਾਮ ਨਾ ਲੈ। ਉਸਤਾਦ ਓਏ ਤੂੰ ਖਾਕ ਸਾਫ ਕਹਿ। ਨਹੀਂ ਤੁਸੀਂ ਜੋ ਕਿਸੇ ਦੇ ਸ਼ਾਗਿਰਦ ਹੋਈ ਹੋ। ਉਹ ਯਾਰ ਮੈਂ ਕਿਉਂ ਜਾਵਾਂ? ਮੈਂ ਜਿਨ੍ਹਾਂ ਦਾ ਹੈਗਾ ਮੈਂ ਉਹਨਾਂ ਦਾ ਹੈਗਾ। ਉਸਤਾਦ ਤੁਹਾਡੀ ਝੋਲੀ ਚੇਂਜ ਕਰਕੇ ਲੰਮੇ ਪਿਆ ਹਾਂ ਹੋਵੇ। ਤੇ ਪੈ ਜਾਵੇ। ਮੈਂ ਆਪਣੇ ਉਸਤਾਦ ਨੂੰ ਘੁੱਟਦਾ ਰਿਹਾ ਕਈ ਵਾਰੀ। ਮੈਂ ਨਹੀਂ ਘੁੱਟਦਾ ਆਪਣੇ ਉਸਤਾਦ ਨੂੰ। ਆਹੋ ਇਹ 'ਚ ਕਿਹੜੀ ਗੱਲ ਆ? ਤੂੰ ਸ਼ਾਗਿਰਦ ਨੂੰ ਵੀ ਘੁੱਟਦਾ ਰਿਹਾ। ਤੂੰ ਉਸਤਾਦ ਨੂੰ ਨਹੀਂ ਘੁੱਟਦਾ, ਤੂੰ ਉਸਤਾਦ ਦੇ ਘੁੱਟਦਾ ਵਾਂ ਪੈਸੇ ਧੇਲੇ ਕਸ਼ਾਵਾਂ। ਉਤੋਂ ਯਾਰ ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਤੁਸੀਂ ਇੱਕ ਸਾਦੀ ਸ਼ਾਗਿਰਦੀ ਵੀ ਅੱਜ ਕੱਲ ਦੀ ਜੀਬ ਕਤਨ ਦੀ ਕਸਮ ਹੈ। ਉਹ ਕਿਹੜੀ ਇਹ ਕਹਿੰਦਾ ਜੀ 10 ਪਲੇਟਾਂ ਚਨਿਆਂ ਦੀਆਂ ਦਵੋ। ਹਾਂਜੀ ਮੈਂ 10 ਚਨਿਆਂ ਦੀਆਂ ਪਲੇਟਾਂ ਦਿੱਤੀਆਂ, 20 ਨਾਨ ਲੈ ਕੇ ਗਿਆ,
ਤੇ ਕਹਿੰਦਾ ਜੀ ਮੈਂ ਗਰੀਬਾਂ ਨੂੰ ਖਵਾਉਣੇ ਨੇ। ਨਹੀਂ, ਸਭ ਤੋਂ ਪਹਿਲੇ ਤੇ ਤੁਸੀਂ ਇਹ ਬਗੈਰਤੀ ਕੀਤੀ, ਉਸਤਾਦ ਦੇ ਹੀ ਸਾਹਮਣੇ ਮੱਦੇ ਮੁਕਾਬਲ ਆ ਗਏ। ਉਹਨੂੰ ਸਬਕ ਉਹ ਕੋਈ ਸਿੱਖ ਕੇ, ਉਹ ਸਬਕ ਕਦਾ ਸਿਖਾਉਣਾ ਦੁਸ਼ਮਣ ਆ, ਉਹ ਸਬਕ ਸਿਖਾਉਣਾ ਉਹਨੂੰ। ਕਿਉਂ ਕੁੱਟਿਆ ਮੇਰੇ ਉਸਤਾਦ? ਕੁੱਟਿਆ ਜਿੰਨਾ ਮਰਜ਼ੀ ਕੁੱਟੇ, ਉਸਤਾਦ ਆ। ਚਵਲ ਆ ਉਹ ਯਾਰ ਭਾਵੇਂ ਚਵਲ ਆ, ਇੱਕ ਮਿਸਾਲ ਆ ਵੀ ਚਵਲ ਵੀ ਆ, ਫਿਰ ਵੀ ਉਸਤਾਦ ਦੀ ਇੱਜ਼ਤ ਨਹੀਂ ਕਰਨੀ। ਕੁੱਟਣਾ ਨਹੀਂ ਸੀ ਬਣਦਾ, ਉਹ ਜਿੰਨਾ ਮਰਜ਼ੀ ਨੀਚ ਹੈ, ਕੁੱਟਣਾ ਨਹੀਂ ਸੀ ਬਣਦਾ। ਉਹ ਯਾਰ ਨੀਚ ਆ ਤੇ ਉਸਤਾਦ ਦੀ ਉਹਨੇ ਨਹੀਂ ਕਰਨੀ ਇੱਜ਼ਤ। ਬੰਦਿਆਂ ਦੇ ਸਾਹਮਣੇ ਨਾ ਕੁੱਟੇ, ਉਹ ਖਾਨਦਾਨੀ ਨਹੀਂ ਤੇ ਕੀ ਹੋਇਆ? ਬੰਦਿਆਂ ਦੇ ਸਾਹਮਣੇ ਯਾਰ ਭਾਵੇਂ ਮੈਂ ਕਹਿੰਦਾ ਦੁਨੀਆ ਦਾ ਆਖਰੀ ਘਟਿਆ ਖਾਨਦਾਨ ਦਾ ਵਾ, ਲੇਕਿਨ ਉਸਤਾਦ ਨੂੰ ਤਾਂ ਸਮਝੇ ਵੀ ਉਸਤਾਦ ਦੀ ਰਿਸਪੈਕਟ ਕੀ ਹੁੰਦੀ ਹੈ। ਉਸਤਾਦ ਦੀ ਰਿਸਪੈਕਟ ਅਸੀਂ ਨਹੀਂ ਕਰਦੇ, ਉਸਤਾਦ ਦੀ ਉਹ ਭਾਵੇਂ ਰਿਸਪੈਕਟ। ਜਿੰਨਾ ਨੀਂਦ ਯਾਰ ਲੈਣ ਤੁਸੀਂ ਚਲੀ ਨਾ ਜਾਂਦਾ ਗਾਂ ਤੋਂ ਮੇਰੀ ਲੜਾਈ ਨਹੀਂ ਲੜਨੀ, ਆਪਣੀ ਲੜਾਈ ਆਪਣੀ ਗੱਲ ਤੇ ਲੜੋ। ਤੁਹਾਡੀ ਭਾਜੀ ਮਿਹਰਬਾਨੀ। ਤੁਹਾਡਾ ਸ਼ਾਗਿਰਦ ਮੈਨੂੰ ਕਹਿ ਰਿਹਾ ਨਾ, ਮੈਂ ਦੇਖੋ ਸਿਰਫ ਉਹਦੀ ਗੱਲ ਵਧਾ ਰਿਹਾ ਬਸ। ਨਹੀਂ ਵੀ ਤੂੰ ਖਾ ਕੇ ਹਲਾਲ ਕਰਨ ਡਿਆ, ਮੈਨੂੰ ਲੱਗਣ ਡਿਆ। ਨਾਲੇ ਲੋਕਾਂ ਨੂੰ ਇਹਨੇ ਦੱਸਿਆ ਉੱਥੇ ਮੈਂ ਇਹਨੂੰ ਅਕਸਰ ਚਲੇ ਜਾਣਾ ਬੱਚਿਆਂ ਨੂੰ, ਮੈਂ ਕਿਤੇ ਫਰਾਣ ਜਾ ਰਿਹਾ ਤੇ ਮੈਂ ਪਿੱਛੇ ਕਹਿਣਾ ਹੋਟਲ ਦਾ ਖਿਆਲ ਰੱਖੀ। ਇਹਨੇ ਲੋਕਾਂ ਨੂੰ ਕਹਿਣਾ ਕਿ ਮੇਰਾ ਜ਼ਾਤੀ ਹੋਟਲ। ਹਾਂਜੀ ਆਪਣਾ ਸਮਝਿਆ ਇਹਨੇ। ਹਾਂਜੀ। ਇੱਕ ਬੰਦੇ ਨੂੰ 1000 ਰੁਪਏ ਆ, ਉਹਨੇ 100 ਰੁਪਏ ਦਿੱਤਾ ਤੇ ਉਹਨੂੰ 900 ਬਕਾਇਆ ਦੇ ਦਿੱਤਾ। ਤੇ ਮੈਂ ਜਦੋਂ ਆਇਆ ਵਾਂ ਤੇ ਇਹ ਕਹਿੰਦਾ ਉਸਤਾਦ ਜੀ ਮੈਂ ਜਾ ਰਿਹਾ ਵਾਂ, ਤੇ ਨੱਸ ਕੇ ਉਹਦੇ ਕੋਲੋਂ 900 ਰੁਪਏ ਲਿਆ, ਕਹਿੰਦਾ ਜੀ 900 ਵੱਧ ਆ ਗਿਆ ਤੁਹਾਨੂੰ। ਤੰਦੂਰ ਵੀ ਤੁਹਾਡਾ ਆਪਣਾ ਵਾ? ਸਭ ਕੁਝ ਆਪਣਾ, ਰੋਟੀਆਂ ਵੀ ਆਪਣੀਆਂ ਲਵਾਉਣੇ। ਤੁਸੀਂ ਤੰਦੂਰ ਤੁਹਾਡਾ ਆਪਣਾ ਜਾਂ ਤੁਸੀਂ ਨਹੀਂ ਜੀ, ਬੰਦਾ ਰੱਖਿਆ ਸੀ। ਇਹਨਾਂ ਨੇ ਤੰਦੂਰ ਤੇ ਬੰਦਾ ਰੱਖਿਆ, ਉਸਤਾਦ ਨੇ ਪਲਾਂਟ ਲਵਾਇਆ ਵਾ। ਹਾਂਜੀ, ਪੂਰਾ ਪਲਾਂਟ, ਰੋਟੀ ਆਪੀ ਆਂਦੀ ਬਾਹਰ ਪੱਕ ਕੇ। ਤੇ ਯਾਰ ਇਹਦੀ ਗੱਲ ਸੁਣੋ ਨਾ, ਇਹ ਕੀ ਬਗੈਰਤੀ ਕੀਤੀ ਤੁਸੀਂ ਇਕੱਠੇ ਹੀ? ਤੁਸੀਂ ਉਹਨੇ ਤੈਨੂੰ ਮਾਰ ਲਿਆ ਯਾਰ, ਉਹਨੇ ਕਿਸੇ ਇੱਕ ਮਿਸਾਲ ਮਾਣ ਤੇ ਨਾਲ ਹੀ ਮਾਣ ਤੇ ਨਾਲ ਹੀ। ਅੱਛਾ ਤੂੰ ਜੇ ਚਨੇ ਹੀ ਬਣਾਉਣੇ ਸਿਖਾਉਣੇ ਸੀ, ਤੂੰ ਲੈਦਾ ਘਰੋਂ ਬਣਾ ਕੇ ਲਿਆ ਕੇ ਸਾਨੂੰ ਕਹਿੰਦਾ ਸਾਜੀ ਆਲੋ ਖਾ ਕੇ ਦੇਖੋ। ਗੱਲ ਪਤਾ ਕੀ ਹੈ ਤੂੰ ਜੀ, ਸਾਹਮਣੇ ਦੁਕਾਨ ਪਾ ਕੇ ਉਹਦਾ ਸਿੱਖਿਆ ਦੇ ਉੱਪਰ ਕਮਾ ਕੇ ਤੇ ਉਹਨੂੰ ਹੀ ਤੂੰ ਨਹੀਂ ਜੀ ਗੱਲਾਂ ਕਰੀ ਜਾ ਰਿਹਾ। ਮਸਲਾ ਇਹ ਨਹੀਂ ਹੈਗਾ, ਗੱਲ ਇਹ ਵਾ ਵੀ ਦੁਨੀਆ ਗਾਂ ਤੋਂ ਗਾਂ ਅਗਲੇ ਪਾਸੇ ਜਾਣ ਰਹੀ ਆ। ਹਾਂ, ਜਿਹੜੇ ਉਸਤਾਦ ਹੁੰਦੇ ਨੇ, ਕੰਮ ਦੱਸਦੇ ਨੇ, 14 ਸਾਲ ਲੱਗ ਜਾਂਦੇ ਸ਼ਾਗਿਰਦਾਂ ਨੂੰ, ਉਹਨਾਂ ਨੂੰ ਪਾਨਾ ਫੜਨਾ ਨਹੀਂ ਆਉਂਦਾ, ਕਿਸੇ ਨੂੰ ਚਮਚਾ ਫੜਨਾ ਨਹੀਂ ਆਉਂਦਾ, ਕਿਸੇ ਨੂੰ ਇਹ ਨਹੀਂ ਪਤਾ ਵੀ ਇਹਦੇ ਚ ਕਿੰਨਾ ਟੇਸਟ ਰੱਖਣਾ। ਮੈਂ ਇਹ ਸੋਚਿਆ ਅਕਲ ਤੇ ਵੱਡੀ ਨਹੀਂ ਨਾ, ਅਕਲ ਨਾਲੋਂ ਤੇ ਸ਼ਾਇਦ ਕੋਈ ਵੱਡੀ ਨਹੀਂ ਨਾ, ਤੇ ਅਕਲ ਇਸਤੇਮਾਲ ਕਰੇ। ਜਿੰਨੇ 30 ਸਾਲੇ ਕੰਮ ਕੀਤਾ ਉਹਨੇ ਵਿੱਚ ਕੁਝ ਨਹੀਂ ਪਾਇਆ। ਹੁਣ ਮੈਂ ਉਹਦੇ ਚ ਕੋਈ ਵਾਅਦਾ ਕਰਕੇ ਜੇ ਮੈਂ ਆਪਣੇ ਹਿਸਾਬ ਨਾਲ ਕੁਝ ਕਰ ਲਿਆ ਵਾ, ਇਹਦੇ ਚ ਉਸਤਾਦ ਨੂੰ ਚਾਹੀਦਾ ਖੁਸ਼ ਹੋਵੇ। ਸਾਡਾ ਫੈਸਲਾ ਇਹ ਹੈ ਜੀ, ਅਸੀਂ ਇਹਨਾਂ ਦੇ ਸਾਹਮਣੇ ਦੁਕਾਨ ਪਾਣੀ ਹੈ, ਇਹ ਬੰਦ ਕਰ ਦੇਣ, ਜਿੱਥੇ ਮਰਜ਼ੀ ਜਾਣ। ਪਾਣੀ ਕੀ ਅਸੀਂ ਪਾ ਲਈ ਆ, ਹੁਣ ਅਸੀਂ ਬੰਦ ਨਹੀਂ ਗੱਲ ਇਹ ਹੈ ਜੀ, ਜਿਹੜਾ ਬੰਦਾ ਉਸਤਾਦ ਨੂੰ ਲੱਤ ਮਾਰ ਕੇ ਅੱਗੇ ਗਿਆ ਹਮੇਸ਼ਾ ਉਹ ਕਾਮਯਾਬ। ਮੈਂ ਤੈਨੂੰ ਸੱਚੀ ਗੱਲ ਦੱਸਾਂ, ਸੱਚੀ ਗੱਲ ਇਹੀ ਹੈ ਜੀ। ਇਹ ਜਿਹੜੇ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਨਾ ਕਿ ਅਸੀਂ ਉਸਤਾਦ ਦੇ ਨਾਲ ਆ ਵੀ ਧਰਾਮ ਕਰਦੇ ਆ, ਇਹ ਉਹ ਗਾਹਕਾਂ ਨੂੰ ਕਹਿੰਦੇ ਆ, ਇਹ ਗਾਹਕਾਂ ਨੂੰ ਕਹਿੰਦੇ, ਸਾਰਿਆਂ ਨੂੰ ਕਹਿੰਦੇ ਨੇ, ਇਹਨਾਂ ਨੂੰ ਕੋਈ ਸੱਚ ਦੱਸਿਆ ਕਰ ਬਸ। ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ। ਸੱਚ ਦੱਸਿਆ ਕੌਣ ਹੁੰਦਾ ਜੀ? ਸੱਚ ਦੱਸਿਆ ਨਾਲ ਹੀ ਗੱਲ ਸੱਚ ਨਾਲ ਮੇਰੀ ਗੱਲ ਸੁਣ, 4 ਦਿਨ ਸੱਚ ਤੇ ਝੂਠ ਜਿਹੜਾ ਉਹ ਜਿੰਨੀ ਮਰਜ਼ੀ ਬੋਲ ਲਓ। ਹਾਂ ਸਹੀ ਗੱਲ ਹੈ। ਦਾਦੇ ਉਸਤਾਦ ਤੇ ਇੰਨਾ ਕਿ ਸੱਚ 4 ਦਿਨ, ਝੂਠ 400 ਦਿਨ। ਹਾਂ ਅਸੀਂ ਉਸਤਾਦ ਜੀ ਦਾਦੇ ਉਸਤਾਦ ਤੇ ਇੰਨਾ ਕਿ ਕੀਚੜ ਉਛਾਲ ਦਾਂਗੇ, ਲੋਕੀ ਇਹਦੇ ਤੇ ਥੂ ਥੂ ਹੋਰ ਕਰਨ ਲੱਗ ਪੈਣਗੇ। ਹਾਂਜੀ, ਕਰੀ ਜਾਣਦੇ ਨੇ ਲੋਕ। ਹਾਂ ਬੇਅਦਬਾ ਸਭ ਕੁਝ ਹਾਸਲ ਦੋਸਤਾ। ਤੂੰ ਰੱਬ ਤੇ ਸਿੱਟ। ਮੈਂ ਰੱਬ ਤੇ ਸਿੱਟਿਆ ਆ, ਫੇਰ ਨਹੀਂ ਬਾਤ ਆਂਡੇ। ਨਹੀਂ ਉਹ ਫਿਰ ਆਪੇ ਨਿਬੜ ਲੇਗਾ ਇਹਨਾਂ ਨਾਲ। ਅਸੀਂ ਨਹੀਂ ਆਣਾ। ਮੈਂ ਰੱਬ ਤੇ ਹੀ ਸਿੱਟਿਆ, ਬਸ ਠੀਕ ਹੈ, ਮੇਰਾ ਤੇ ਸਬਰ ਹੀ ਪੈਣਾ। ਇਨਸ਼ਾਅੱਲਾ ਤਾਲਾ। ਮੈਂ ਝੂਠੇ ਤੇਰੀ ਹਾਂ, ਬਲਕਿ ਤੂੰ ਹਾਂ ਪਾ, ਬਲਕਿ ਹਾਂ ਆਉ ਪਾ। ਮੈਂ ਹਾਂ ਪਾਵੇ, ਹਾਂ ਨਾ ਪਾ ਦੀ। ਕੀ ਪਾਵਾਂ ਇਹਨਾਂ ਦੇ ਨਾਲ? ਤੂੰ ਮੈਨੂੰ ਤੂੰ ਕਹਿੰਦਾ ਸੀ 2 ਹਾਂ ਪਾ ਕੇ ਨਾਲ ਇਹ ਵੀ ਪਾ। ਨਹੀਂ, ਮੈਂ ਕਹਿੰਦਾ 2 ਕਹਾਵਾਂ ਪਾਵਾਂ ਨਾਲ, ਹੂ ਵੀ ਪਾ ਦਾਂ। ਹਾਂ ਹੂ, ਹਾਂ ਉਹ ਵੀ ਪਾ ਇਹਨਾਂ ਦਾ। ਮੈਂ ਕਹਿੰਦਾ ਹਾਂ ਰਹਿਣ ਦੇ, ਤੂੰ ਜਿਹੜੇ ਮਸਾਲੇ 2 ਪਾਉਂਦੇ ਆ ਨਾ ਉਹ ਪਾ ਲਾ, ਦੁਕਾਨ ਸੈੱਟ ਹੋ ਜਾਏਗੀ। ਇਹਨੂੰ ਸਿਰਫ ਇੰਨਾ ਦੱਸੋ। ਆਹੋ ਯਾਰ ਗੱਲ ਸਹੀ। ਉਹ ਮਸਾਲੇ ਇਹਨਾਂ ਦੇ ਚੋਰੀ ਕਰਾ। ਭਾਜੀ ਹਾਂ ਪਾਣਗੇ, ਅਸੀਂ ਹਾਂ ਤਾਂ ਪਾ ਦੇਾਂਗੇ। ਉਸਤਾਦ ਮੇਰਾ ਕਹਿੰਦਾ ਓਏ ਤੂੰ ਇੱਥੇ ਮਰਨਿਆ ਕਿ ਉਹਨਾਂ ਨੇ ਆਪ ਦੁਕਾਨ ਪਾਈ ਆ। ਆਹੋ, ਇੱਥੇ ਐਸੇ ਉਸਤਾਦ ਹੈਗੇ ਨਾਸ਼ਤੇ ਵਾਲੇ ਜਿਨ੍ਹਾਂ ਨੇ ਹੱਥੀਂ ਦੁਕਾਨ ਪਾ ਕੇ ਦਿੱਤੀ ਹੈ। ਬਿਲਕੁਲ ਸਹੀ ਕਿਹਾ ਹਾਂ ਤੇ ਫੇਰ ਨਹੀਂ ਤੇ ਤੂੰ ਤਾਂ ਸ਼ੁਕਰ ਕਰ। ਹੱਥੀ ਪਾ ਦਿੱਤੀ ਤੇ ਮਤਲਬ ਹੁਣ ਸ਼ਾਗਿਰਦ ਮਰ ਜਾਣ, ਭੁੱਖੇ ਮਰ ਜਾਣ। ਨਹੀਂ ਕਮਾਉਣ ਕਮਾਉਣ ਇੱਥੇ। ਮਾਣ, ਲੇਕਿਨ ਲੋਕਾਂ ਨੂੰ ਵੀ ਤਾਂ ਸੱਚ ਦੱਸੋ। ਉਹ ਕੀ ਝੂਠ ਦੱਸਣ ਦੇ ਲੋਕਾਂ ਨੂੰ? ਉਹ ਉਹ ਲੋਕਾਂ ਨੂੰ ਕਹਿਣ ਦੇ ਆ ਕਿ ਅਸੀਂ ਉਸਤਾਦ ਦੇ ਨਾਲ ਹੀ ਆ। ਅਸੀਂ ਸੱਚ ਬੋਲਿਆ ਤਾਂ ਸਾਡੀ ਦੁਕਾਨ ਤੇ ਕਿੰਨੇ ਵੜਨਾ? ਉੱਤੋਂ ਗਾਹਕਾਂ ਨੂੰ ਕਹਿੰਦੇ ਇਹਨਾਂ ਦੀ ਪਲੇਟ ਛੋਟੀ ਆ, ਸਾਡੀ ਵੱਡੀ ਆ। ਪਲੇਟ ਛੋਟੀ ਨਹੀਂ ਆ। ਕੌਣ ਕਹਿੰਦਾ ਪਲੇਟ ਛੋਟੀ ਆ? ਤੁਹਾਡੀ ਪਲੇਟ ਛੋਟੀ। ਆਹੋ ਤੇ 60 ਦਾ ਦੇਣਾ ਯਾਰ, ਉਹਨਾਂ ਨੇ ਉਸ ਹਿਸਾਬ ਨਾਲ ਦੇਣਾ 60 ਦੀ ਪਲੇਟ। ਤੁਸੀਂ 160 ਦਾ ਦੇਣੇ, ਤੁਸੀਂ ਪਲੇਟ ਵੱਡੀ ਰੱਖਣੀ। ਪਾਗਲ ਆ ਕੋਈ ਛੋਟੀ ਪਲੇਟ 'ਚ 160 ਦੇ ਚਨੇ ਲੈ ਲੈ। ਬਸ ਮੈਂ ਸਿਰਫ ਪਤਾ ਕੀ ਕਹਿਣਾ ਵਾ, ਐਡਾ ਤੂੰ ਕਿਤੇ ਸੰਧੂਰ ਪਾ ਕੇ ਪਕਾਉਣਾ। ਭਾਜੀ ਪਲੇਟਾਂ ਤੋਂ ਮੈਨੂੰ ਯਾਦ ਆਇਆ, ਇਹਨੇ ਮੇਰੇ ਕੋਲ ਉਹ ਪਲੇਟਾਂ ਧਵਾਈਆਂ। ਪਲੇਟਾਂ ਹੀ ਨਹੀਂ, ਇਹਨੇ ਕਲੱਚ ਪਲੇਟਾਂ ਵੀ ਧਵਾਈਆਂ। ਲੈ ਤੇ ਫਿਰ ਮੈਨੂੰ ਕਹਿ ਕੇ ਤੇ ਇੱਥੋਂ ਤੱਕ ਸੋਲਰ ਪਲੇਟਾਂ ਵੀ ਇਹਨੇ ਧਵਾਈਆਂ ਮੇਰੇ ਕੋਲ। ਮਾਣ ਨਹੀਂ ਸੀਗਾ, ਸ਼ਾਗਿਰਦ ਸੀਗੇ, ਮੇਰੇ ਹੱਥ ਚੁੰਮਦੇ ਸੀਗੇ। ਤੇ ਤੂੰ ਕੋਈ ਐਸਾ ਉਸਤਾਦ ਫੜਦਾ ਜਿਹੜਾ ਪਲੇਟ ਲੈਸ ਹੁੰਦਾ।
ਮੈਂ ਕਹਿੰਦਾ ਪਲੇਟਲੈਸ, ਇਹ ਤੇ ਉਹ ਪਲੇਟਾਂ ਧਵਾਉਣ ਦਿੰਦਾ ਜਿਹੜੀਆਂ ਔਰਤਾਂ ਨੇ ਕਹਿੰਦੀਆਂ ਵੀ ਭਾਈ ਇੱਥੇ ਪਲੇਟਾਂ ਪਾ ਦੀ, ਉਹ ਪਲੇਟਾਂ ਵੀ ਧਵਾਉਂਦਾ ਰਿਹਾ ਜਿਹੜੀਆਂ ਲੱਤ 'ਚ ਪਾਉਂਦੇ ਨੇ। ਹਾਂ ਉਹ ਪਲੇਟਾਂ ਵੀ। ਉਹ ਜਿਹੜਾ ਸਾਬਾਂ ਦੇ ਨਹੀਂ ਇੱਥੇ ਲੱਗਾ ਹੁੰਦਾ ਨੇਮ ਪਲੇਟ, ਉਹ ਧਵਾ ਲਈ 1-2 ਵਾਰੀ ਤੇ। ਬਿਲਕੁਲ ਮੈਂ ਅੱਛਾ ਯਾਰ ਉਸਤਾਦ ਆ ਜਿਹੜੀ ਮਰਜ਼ੀ ਪਲੇਟ ਧਵਾਵੇ ਤੁਹਾਡੇ ਕੋਲ, ਤੁਹਾਨੂੰ ਵੀ ਤਕਲੀਫ ਆ? ਉਤੋਂ ਮੇਰਾ ਵੱਡਾ ਪਾਨਾ। ਹਾਂਜੀ ਉਤੋਂ ਆ ਇਹਨਾਂ ਦਾ ਜਿਹੜਾ ਸ਼ਗੀਰ ਦਾ ਉਸਤਾਦ ਹਲੀਮ ਦੇ ਵਿੱਚ ਉਹ ਬੱਲੇ ਦਾ ਗ੍ਰਿਪ ਨਹੀਂ ਹੁੰਦਾ, ਕੱਲ ਉਹ ਹੀ ਵਿੱਚ ਸੁੱਟ ਕੇ ਕਹੀ ਜਾਵੇ ਆ ਗਲਨ ਨਹੀਂ ਦਿਆ ਹੈ। ਦੱਸ ਆ ਕੀ ਚਵਲ ਮਾਰੀ ਹਾਂਜੀ ਧੋਖਾ ਤੇ ਕਰਦੇ ਹੋ। ਗਲਤੀ ਨਾਲ ਡਿੱਗ ਪਿਆ ਮੇਰੇ ਕੋਲੋਂ। ਦੇਖੋ ਮੇਰਾ ਵੱਡਾ ਪਾਨਾ ਵਾ, ਮੈਂ ਫੇਰ ਅੱਲਾ ਤੇ ਡੋਰੀਆਂ ਸਿੱਟਦੀਆਂ, ਲੇਕਿਨ ਮੇਰੀ ਸੁਣ ਲਓ ਗੱਲ, ਕਹਿੰਦੇ ਘੜੀ ਦਾ ਖੁੰਝਿਆ ਤੇ ਬੇਅਦਬਾ। ਹਾਂਜੀ ਸ਼ਗੀਰ ਜਦੋਂ ਘਰ ਮਕਸੂਦ ਨਾ ਹਾਸਦ, ਬੇਅਕਸਾ ਮਕਸੂਦ ਨਾ ਹਾਸਦ, ਚਿੜੀਆਂ ਚੁੱਕਾਂ ਖੇਤ। ਉਹ ਨਹੀਂ, ਜਦੋਂ ਗੱਲ ਦਾ ਪਤਾ ਨਾ ਕਿਆ ਕਰੋ, ਬਕਸਾ ਨਾ ਮਕਸੂਦ ਹਾਸਲ। ਸ਼ਾਗਿਰਦ ਜਿੱਡੇ ਮਰਜ਼ੀ ਤਰੱਕੀ ਕਰ ਜਾਣ ਲੇਕਿਨ ਉਸਤਾਦ ਹੀ ਹੁੰਦਾ ਵਾ। ਕਿਆ ਬਾਤ ਹੈ। ਮੇਰਾ ਵੱਡਾ ਪਾਨਾ, ਮੈਂ ਡੋਰੀਆਂ ਅੱਲਾ ਤੇ ਸਿੱਟਦੀਆਂ, ਉਸਤਾਦ ਮੇਰੇ ਲੇਕਿਨ ਤੁਸੀਂ ਵੀ ਖਾਨਦਾਨੀ ਹੋਵੋ, ਓਏ ਆ ਕੇ ਆਪਣੇ ਉਸਤਾਦ ਕੋ ਮਾਫੀ ਉਹ ਮੰਗੋ। ਬਸ ਕਰ ਦਿਓ ਏ। ਉਸਤਾਦ ਕੋ ਕੌਣ ਮਾਫੀ ਮੰਗਿਆ? ਤੁਸੀਂ ਹੁਣ ਦੁਕਾਨ ਦੇ ਸਾਹਮਣੇ, ਉਹ ਕਹਿ ਰਿਹਾ ਦੁਕਾਨ ਛੱਡੋ, ਮੇਰੇ ਨਾਲ ਆਓ। ਕਿਉਂ? ਮਿਲ ਕੇ ਕਰੀਏ, ਓਏ ਆ ਕੇ ਜੱਫੀਆਂ ਪਾਓ। ਨਹੀਂ ਮਿਲ ਕੇ ਨਹੀਂ ਕਰੀਏ, ਉਹ ਕਹਿੰਦਾ ਨਾਲ ਜਿਹੜਾ ਤੁਹਾਡਾ ਨੁਸਖਾ ਨਾ ਚੰਗੇ ਟੇਸਟ ਵਾਲਾ, ਉਹ ਵੀ ਮੈਨੂੰ ਦਿਓ ਕਹਿੰਦਾ। ਜੇ ਮੈਨੂੰ ਦੇਣਾ ਹੀ ਹੈ, ਸਿੱਖਿਆ ਕਿਤੇ ਕੋ? ਮੇਰੇ ਕੋਈ ਸਿੱਖਿਆ ਹਾਂਜੀ ਸਿਰਫ ਇੰਨਾ ਦੱਸ ਦੇ, ਕਾਲੀ ਮਿਰਚ, ਇਹਨੂੰ ਪਤਾ ਕਾਲੀ ਮਿਰਚ ਦਾ? ਤੈਨੂੰ ਪਤਾ ਵੀ ਕਾਲੀ ਮਿਰਚ ਦਾ? ਹਾਂ ਮੈਨੂੰ ਗੋਰੀ ਦਾ ਵੀ ਪਤਾ, ਮੈਨੂੰ ਸਾਂਵਲੀ ਦਾ ਵੀ ਪਤਾ। ਆਓ ਵੇਖ ਉਧਰ ਲੈ। ਇਹ ਗੋਰੀ ਨੂੰ ਕਾਲੇ ਕਰਕੇ ਪਾਉਂਦੇ ਰਹਿੰਦੇ ਉਸਤਾਦ ਜੀ। ਫਨ ਸਿੱਖ ਰਹੇ ਆ, ਫਨ ਸਿੱਖ ਅੱਛਾ ਰਹੇ ਜਿੱਦਾਂ ਕਾਲੀ ਮਿਰਚ ਹੁੰਦੀ ਨਾ, ਇਦਾਂ ਇੱਕ ਵਾਈਟ ਮਿਰਚ ਵੀ ਹੁੰਦੀ, ਸੇਮ ਉਦਾਂ ਦੀ, ਉਹ ਚਿੱਟੇ ਰੰਗ ਦੀ ਹੁੰਦੀ। ਹਾਂਜੀ ਬਸ ਕਰੋ, ਬਸ ਕਰੋ। ਨਾਸ਼ਤੇ ਵਾਲਾ ਤੂੰ ਆ ਮਾਮਾ ਦੱਸਣ ਉਹ ਦਾ। ਵਾਈਟ ਮਿਰਚ ਤੇ ਜ਼ਿੰਦਗੀ 'ਚ ਨਹੀਂ ਓਏ ਹੁੰਦੀ। ਅੱਲਾ ਦੇ ਬੰਦੇ, ਜਿੱਦਾਂ ਸੇਮ ਕਾਲੀ ਮਿਰਚ ਹੁੰਦੀ ਨਾ, ਸੇਮ ਇਦਾਂ ਹੀ ਚਿੱਟੀ ਮਿਰਚ ਵੀ ਹੁੰਦੀ ਆ, ਉਦਾਂ ਹੀ ਦਾਣੇ ਹੁੰਦੇ, ਸਿਰਫ ਉਹਦਾ ਰੰਗ ਚਿੱਟਾ ਹੁੰਦਾ, ਔਰ ਉਹਦੇ ਨਾਲੋਂ ਕਿਤੇ ਮਹਿੰਗੀ ਹੁੰਦੀ, ਔਰ ਉਹਦਾ ਸਾਲਣ ਪੱਕਾ, ਇਹਦੇ ਨਾਲੋਂ ਕਿਤੇ ਟੇਸਟੀ ਹੁੰਦਾ। ਉਹ ਭਾਜੀ ਓਏ ਆ ਕਿਹੜਾ ਨਾਸ਼ਤੇ ਵਾਲਾ ਯਾਰ? ਉਹ ਇਹ ਤਾਂ ਪੰਨ ਦੱਸਣ ਡਿਆ ਵੀ ਕਿਹੜਾ ਨਾਸ਼ਤੇ ਆ। ਤੁਹਾਨੂੰ ਕਾਲੀ ਮਿਰਚ ਦਾ ਹੀ ਪਤਾ ਸਿਰਫ? ਚਿੱਟੀ ਵਾਈਟ ਮਿਰਚ ਵੀ ਹੁੰਦੀ ਆ, ਉਹ ਮਾਫੀ ਦੇ ਦਿਓ, ਵਾਈਟ ਮਿਰਚ ਉਹ ਜਾ ਭਾਈ, ਔਰੰਜ ਮਿਰਚ ਵੀ ਹੁੰਦੀ ਉਸਤਾਦ ਜੀ ਲਿਆ। ਨਹੀਂ ਔਰੰਜ ਨਹੀਂ ਹੁੰਦੀ, ਨਹੀਂ ਹਰੀ ਮਿਰਚ ਹੁੰਦੀ ਆ, ਲਾਲ ਮਿਰਚ ਹੁੰਦੀ ਆ, ਉਹ ਤੇ ਸਬਜ਼ੀ ਦੀ ਆਈਟਮ ਆ ਨਾ। ਸੇਮ ਜਿੱਦਾਂ ਕਾਲੀ ਮਿਰਚ ਹੁੰਦੀ ਨਾ ਦਾਣੇ, ਸੇਮ ਇਦਾਂ ਹੀ ਵਾਈਟ ਮਿਰਚ ਵੀ ਹੁੰਦੀ ਆ, ਉਹ ਚਿੱਟੀ ਹੁੰਦੀ ਆ। ਜੀ ਦਾਣਾ ਹੁੰਦਾ ਵਾ। ਉਸਤਾਦ ਜੀ ਨਹੀਂ, ਉਹ ਮਿਰਚੀ ਹੁੰਦੀ ਆ, ਉਹ ਫਿਰ ਉਹ ਜਿਹੜੀ ਗੇਮ ਖੇਲਣ ਲੱਗਿਆ ਇੱਥੇ ਮਿਰਚ ਪਾ ਕੇ ਉਹ ਫਿਰ ਗੇਮ। ਓਏ ਵਾਈਟ ਨਾਲੇ ਗੱਲ ਸੁਣੋ, ਚਿੱਟੀ ਮਿਰਚ ਕੋਈ ਨਹੀਂ ਹੁੰਦੀ। ਅੱਛਾ ਚਿੱਟਾ ਗਾਂ ਹੀ ਵੇਖਿਆ। ਇੱਥੋਂ ਅੰਦਾਜ਼ਾ ਲਾ ਲਓ ਵੀ ਤੁਹਾਨੂੰ ਇਹਨੂੰ ਕਿੰਨਾ ਕੁ ਪਤਾ ਹੋਣਾ। ਠੀਕ ਹੈ, ਮੈਨੂੰ ਇਹ ਦੱਸੋ, ਤੁਸੀਂ ਦੀ ਸ਼ਾਗਿਰਦ ਹੋਗੇ ਕਿਸੇ ਦੇ, ਠੀਕ ਹੈ, ਤੁਹਾਨੂੰ ਕੋਈ ਬੰਦਾ ਇੰਜ ਕੋਲ ਬਿਠਾ ਕੇ ਤੇ ਤੁਹਾਨੂੰ ਇੰਜ ਤੁਹਾਡੇ ਅੱਛਾ ਅਸਲ ਇਹਨੂੰ ਦੁੱਖ ਮੈਨੂੰ ਲੱਗਦਾ ਇਹ ਆ, ਇਹੀ ਆ। ਮੈਂ ਤੇ ਆਪਣਾ ਅਸਲ ਨੂੰ ਦੇਖਿਆ 4 ਸਾਲ ਉਹਨੇ ਵਿਚਾਰੇ ਨੇ ਇਹ ਬਰਦਾਸ਼ਤ ਕੀਤਾ ਵਾ, ਉਸ ਤੋਂ ਬਾਅਦ ਉਹਦੀ ਐਂਡ ਹੋ ਗਈ। ਰਾਖਸ਼ ਸੀ। ਹਾਲਾਂਕਿ ਉਹਨੂੰ ਆਦਤ ਪੈ ਜਾਣੀ ਚਾਹੀਦੀ ਸੀ, ਲੇਕਿਨ ਉਹਦੀ ਐਂਡ ਹੋ ਗਈ। ਆ ਚਵਲ ਜੀ ਨੂੰ ਮੈਂ ਕਿਹਾ ਆ ਵੀ ਦੁਕਾਨ ਦੇ ਰਹੀ ਆ, ਹਾਂ ਇਹਨੂੰ ਤੇ ਆਪਣੀ ਸਮਝਦਾ ਤੇ ਬਗੈਰਤੀ ਵੇਖੋ ਇਹਦੀ ਕੀ। ਜਦੋਂ ਮੇਰੀ ਦੁਕਾਨ ਤੇ ਸੀਗਾ ਨਾ, ਜ਼ਰਾ ਜਿੰਨਾ ਵੀ ਸਫਾਈ ਦਾ ਖਿਆਲ ਨਹੀਂ ਸੀ ਰੱਖਦਾ, ਪੂਰਾ ਵੀ ਮੈਂ ਨਹੀਂ। ਕਹਿ ਕੇ ਓਏ ਆ ਕਰ ਲਾ, ਆ ਕਰ ਲਾ, ਆ ਕਰ ਲੈ, ਤੇ ਆਪਣੀ ਦੁਕਾਨ ਪਾਈ ਹੈ। ਤੇ ਪੂਰ ਮਿਹਨਤ ਮੈਂ ਕਹਿੰਦਾ ਫੁੱਲ ਮਿਹਨਤ ਹੋਣ ਡਈ ਆ। 5 ਵਜੇ ਆਉਂਦਾ ਸਵੇਰ, ਰਾਤ ਦਿਨ ਰਾਤ ਦਿਨ ਤੁਹਾਡੀ ਦੁਕਾਨ ਤੇ। ਸਾਡੀ ਦੁਕਾਨ ਤੇ ਮੌਤ ਪਈ ਹੁੰਦੀ ਸੀਗੀ, ਮੌਤ ਪਈ ਹੁੰਦੀ ਸੀਗੀ। ਨਹੀਂ ਤਰੱਕੀ ਨਾ ਕਰੀਏ ਅਸੀਂ ਆਪਣੇ ਸਿਰ ਤੇ। ਕਿਹੜੀ ਤਰੱਕੀ ਨਹੀਂ ਤੇ ਤਰੱਕੀ ਤੁਸੀਂ ਜਿੱਦਾਂ ਉਸਤਾਦ ਦੇ ਕਰਦੇ ਸੀ ਉਦਾਂ ਆਪਣੀ ਕਰੋ। ਨਹੀਂ ਉਸਤਾਦ ਦੇ ਕੋਲ ਅਸੀਂ ਲੱਗੇ ਰਹੀਏ 40 ਸਾਲ ਦੇ, ਇਹਨੂੰ ਬਣਾਈ ਜਾਈਏ, ਆਪ ਨਾ ਬਣੀਏ ਉਹਨੇ ਆਪ 20,000 ਰੁਪਏ ਦੀ ਦਿਹਾੜੀ ਲਾਣੀ, ਮੇਰੇ ਉਸਤਾਦ ਨੂੰ 200 ਰੁਪਇਆ ਦੇ ਦੇਣਾ। ਜੀ ਉਹ ਕਾਲਿਆ ਤੇ ਕੰਮ ਵੀ ਤਾਂ ਸਿਖਾਇਆ ਉਹਨੇ। ਕੰਮ ਨਹੀਂ ਸਿਖਾਇਆ। ਉਹ ਕੀ ਸਿਖਾਤਾ ਮਤਲਬ ਇਹ ਕਿਹੜਾ ਸਿਲਮੀ ਸਤਾਰੇ ਦਾ ਕੰਮ ਸੀ ਜਾਂ ਅਲਜਬਰੇ ਦੇ ਸਵਾਲ ਸਨ? ਸਿੱਧੇ ਸਿੱਧੇ ਗੰਢੇ ਕੱਟਣੇ ਸੀ, ਸਿੱਧੀਆਂ ਸਿੱਧੀਆਂ ਕਾਲੀਆਂ ਮਿਰਚਾਂ ਐ ਰਗੜ ਕੇ ਪਾ ਦੇਣੀਆਂ, ਚਣੇ ਪਾ ਦਿਓ ਭੇ ਕੇ, ਹੋਰ ਕੀ ਇਹ ਕੰਮ? ਘੋਟੇ ਦਾ ਪਤਾ ਸੀਗਾ? ਘੋਟੇ ਦਾ ਮੈਨੂੰ ਪਤਾ, ਮੈਨੂੰ ਛੋਟੇ ਦਾ ਵੀ ਪਤਾ, ਮੋਟੇ ਦਾ ਵੀ ਪਤਾ। ਯਾਰ ਤੁਸੀਂ ਜੋ ਕਿਸੇ ਦੇ ਸ਼ਾਗਿਰਦ ਹੋਈ ਹੋ, ਤੁਹਾਨੂੰ ਕੋ ਬੰਦਾ ਸਿਰ ਤੇ ਓਏ ਯਾਰ ਮੈਨੂੰ ਕੋ ਕਰੇ ਯਾਰ, ਮੈਂ ਕੋਈ ਇਹੋ ਜਿਹੇ ਬੰਦੇ ਦਾ ਸ਼ਾਗਿਰਦ ਹੋਵਾਂ? ਯਾਰ ਮੈਂ ਇੱਕ ਗੱਲ ਕਰਨ ਡਿਆ ਵਾਂ ਵੀ ਤੁਸੀਂ ਸ਼ਾਗਿਰਦ ਹੋਈ ਹੋ, ਤੁਹਾਨੂੰ ਕੋ ਬੰਦਾ। ਇੱਕ ਮਿੰਟ ਉਰੇ ਆ ਜਰਾ, ਪੁੱਤਰਾ ਨਾ ਬੰਦਾ ਕਰ ਨਹੀਂ ਲੈਂਦਾ, ਕਰ ਲੈਂਦਾ, ਕਰ ਨਹੀਂ ਲੈਂਦਾ ਕਰਕੇ ਪੁੱਤਰਾ ਨਾ। ਉਹ ਮੇਰੇ ਰਿਸ਼ਤੇਦਾਰ ਨਹੀਂ ਪੁੱਤ ਨੇ ਇਹ ਤੁਸੀਂ ਮੈਨੂੰ ਕਰ ਰਹੇ ਹੋ ਕਿਉਂਕਿ ਮੈਂ ਮੂੰਹ ਮੱਥੇ ਲੱਗਦਾ। ਹੁਣ ਕਈਆਂ ਦੇ ਸ਼ਾਗਿਰਦ ਐਸੇ, ਉਹਨਾਂ ਦੀ ਸ਼ਕਲ ਤੇ ਲਾਹਨਤ ਐਸੀ ਪਈ ਹੁੰਦੀ ਆ ਕਿ ਉਹਨਾਂ ਨੂੰ ਤਾਂ ਬੰਦਾ ਇਹ ਵੀ ਨਹੀਂ ਕਹਿ ਸਕਦਾ। ਤਦ ਮੈਨੂੰ ਵੀ ਕਰਿਆ ਕਰ, ਮੈਨੂੰ ਵੀ ਕੰਮ ਆਵੇ। ਉਹਨੂੰ ਵੀ ਕੋਈ ਇਦਾਂ ਕਰਨਾ, ਤੈਨੂੰ ਪਤਾ ਕਦੇ ਇਦਾਂ ਕੰਮ ਆਵੇ। ਭਾਈ ਡਰ ਗਿਆ। ਤੋਬਾ ਕਰ ਲਈ ਹੈ। ਨਹੀਂ ਮੈਨੂੰ ਇੱਕ ਗੱਲ ਦੱਸੋ, ਡਿਲੀਵਰੀ ਦਾ ਕੰਮ ਇਹਨੇ ਸ਼ੁਰੂ ਕੀਤਾ, ਮੈਨੂੰ ਇਹਨੇ। ਓਏ ਤੂੰ ਡਿਲੀਵਰੀ ਦਾ ਵੀ ਕੰਮ ਕਰਦਾ ਚਾਚਾ? ਉਹ ਯਾਰ ਡਿਲੀਵਰੀ ਕਿਹੜੀ ਡਿਲੀਵਰੀ ਗੱਲ ਦੱਸੋ? ਫੂਡ ਡਿਲੀਵਰੀ। ਹਾਂਜੀ ਪੁਆਇਜ਼ਨ ਵਾਲੇ ਜਿਹੜੇ ਆ ਫੂਡ ਪੋਇਜ਼ਨ ਵਾਲੇ
ਉਹ ਫੂਡ ਪੋਇਜ਼ਨ ਨਹੀਂ, ਫੂਡ ਇੰਡਸਟਰੀ ਹੁੰਦੀ ਆ, ਫੂਡ ਉਹ ਯਾਰ ਜਿਹੜੇ ਉਹ ਮੋਟਰਸਾਈਕਲਾਂ ਤੇ ਨਹੀਂ ਜਿਹੜੇ ਉਹ ਓਏ ਆਹੋ ਉਹ ਨਹੀਂ, ਉਹ ਮੋਟਰਸਾਈਕਲਾਂ ਤੇ ਨਹੀਂ, ਉਹ ਭਾਵੇਂ ਤੇਰੇ ਹੱਥ ਭੇਜ ਦੇ, ਉਹਨੂੰ ਡਿਲੀਵਰੀ ਕਹਿੰਦੇ ਆਹੋ ਡਿਲੀਵਰੀ ਹਾਂ, ਬਿਲਕੁਲ। ਉਹ ਵੀ ਕੰਮ ਕਰਦਾ ਸੀ। ਇਹ ਡਿਲੀਵਰੀ ਦਾ ਇਹਨੇ ਕੰਮ ਸ਼ੁਰੂ ਕੀਤਾ। ਮੈਨੂੰ ਇਹਨੇ ਕਿਹਾ ਵੀ ਜਾ ਕੇ ਨਾ ਤੇ 4 ਮੀਲ ਆ ਕਿੱਥੇ ਆ ਰੋਸ਼ਨ ਵਾਲੀ ਝਾਲ ਉੱਥੇ ਇੱਕ ਬੰਦੇ ਨੇ ਮੰਗਾਇਆ ਹਲੀਮ ਦੀ ਇੱਕ ਪਲੇਟ, ਉਹ ਮੈਨੂੰ ਦੇਣ ਭੇਜਿਆ, ਉਹਨੇ ਉੱਥੋਂ ਫੇਰ ਮੈਨੂੰ ਵਾਪਸ ਭੇਜਿਆ, ਕਹਿੰਦਾ ਜਾ ਤੂੰ ਨਾਲ ਮਿਰਚਾਂ ਦੀ ਲਿਆ ਦੀ। ਆ ਤੇ ਤੂੰ ਲੈ ਕੇ ਜਾਂਦਾ ਮਿਰਚਾਂ ਕੋਲ। ਕਸੂਰ ਕਿਹਦਾ? ਆ ਇਹਦਾ ਤੈਨੂੰ ਨਹੀਂ ਪਤਾ ਵੀ ਹਲੀਮ ਦੇ ਨਾਲ ਮੈਂ ਮਿਰਚਾਂ ਵੀ ਲੈ ਕੇ ਜਾਣਾ। ਮਿਰਚਾਂ ਵੀ ਲਾ ਕੇ ਜਾਣੀਆਂ, 2 ਨਾਨ ਵੀ ਬਾਅਦ ਚ ਮੰਗਵਾਏ। ਹਾਂ ਤੇ ਫਿਰ ਇਹ ਤੁਹਾਡੇ ਵਾਲਾ ਹਿਸਾਬ ਪਾਈਆ ਸ਼ਾਇਦ ਲਈ ਤੁਸੀਂ ਉੱਥੇ ਗੋਕੂ ਵਾਲ ਭੇਜ ਦਿੰਦੇ ਹੋ ਬੰਦੇ ਨੂੰ, ਤੁਹਾਨੂੰ ਪਤਾ ਉਹਦਾ ਹਿਸਾਬ ਹੋਰ ਵਾ, ਸਾਡਾ ਹਿਸਾਬ ਹੋਰ ਵਾ। ਮੈਂ ਤਾਂ ਤੁਸੀਂ ਜੋ ਸ਼ਾਗਿਰਦ ਹੋਗੇ ਕਿਸੇ ਬੰਦੇ ਦੇ, ਤੁਹਾਡੇ ਕੋਲ ਇੰਜ ਬਹਿ ਕੇ ਏਦਾਂ ਤੁਹਾਡੇ ਸਿਰ ਤੋਂ ਵਾਲਾ ਝੱਟ ਮੇਰੇ ਸਾਡੇ ਪੁੱਤਰਾ ਹੋ ਸਕਦਾ ਉਹ ਚ ਕਿਹੜੀ ਐਸੀ ਗੱਲ ਆ? ਤਾਂ ਬੰਦਾ ਆਪਣੇ ਪੁੱਤਰਾਂ ਨੂੰ ਕਰ ਹੀ ਲੈਂਦਾ, ਇੰਜ ਕਰਕੇ ਕਰ ਹੀ ਲੈਂਦਾ। ਉਸਤਾਦ ਮੈਂ ਤਾਂ ਕਹਿੰਦਾ ਤੂੰ ਅਕੈਡਮੀ ਬਣਾ ਲਾ, ਹੋਟਲ ਬੰਦ ਕਰ। ਅਕੈਡਮੀ? ਹਾਂਜੀ, ਇਹ ਜਿੰਨਾ ਤੂੰ ਇੰਜ ਕਰਨੇ ਆ ਮੈਂ ਇੰਜ। ਆਹੋ ਤੁਸੀਂ ਬਣਾ ਲਾ। ਕੀ ਨਾਂ ਤੇਰਾ? ਇਹ ਨਾਂ ਕੀ ਸੀ ਤੇਰਾ? ਭਈਆ ਉਸਤਾਦ ਸ਼ਫੀ तू ਸੰਗਮ। बना ला भैया नाश्ते वाला प्लस डांस भी सिखाया जाता है। ਹੈ ਜਮਾਨਾ। ਅੱਛਾ, ਮੈਂ ਨਾ ਸੋਚਿਆ ਕੀ ਸੀਗਾ, ਈਦ ਤੇ ਆਪਣਾ ਸੂਟ ਮੈਂ ਪਹਿਲੇ ਲੈਣਾ ਤੇ ਇਹਦਾ ਬਾਅਦ ਚੋਂ। ओए ये होगी मोहब्बत। ਠੀਕ ਹੈ, ਉਸਤਾਦ ਮੇਰਾ आप ਕਹਿੰਦਾ आप तो क्या मैं सुखी जगह ते चने खाने इनू मैं गिल्ली जगह ते पा के खवाने। ਬਿਲਕੁਲ ਐਦਾਂ ਹੀ। ਠੀਕ ਹੈ, ਇਹ ਤੇ ਇਹਦੀਆਂ 32 ਪਲੇਟਾਂ ਨਹੀਂ ਬਖਸ਼ ਸਕਦਾ। ਹਾਂਜੀ ਲੈ ਕੀ ਜੀ ਉਹ ਕਾਲਿਆ। ਉਸਤਾਦ ਮੇਰਾ ਕਹਿੰਦਾ ਮੇਰਾ ਨਾਮ ਰੋਸ਼ਨ ਕਰੇਗਾ ਹੈ ਤੇ ਐ ਲੈ ਕਰਾ ਲਾ ਨਾਮ ਰੋਸ਼ਨ। तू तेनू ये नहीं पता तू अगला भी चवल ही रख बैठा। ਹਾਂਜੀ आओ जेड़ा ਮੇਰੇ ਤਾਂ ਨਸੀਬਾਂ 'ਚ ਚਵਲ ਲਿਖੇ। ਇਹ ਮੈਨੂੰ ਹਿਸਾਬ ਲੱਗ ਰਿਹਾ ਕਿ ਇਧਰੋਂ ਇਹਨੂੰ ਆਫਰ ਚੰਗੀ ਹੋ ਗਈ, ਇਹਨੇ ਤੈਨੂੰ ਲੱਤ ਮਾਰ ਕੇ ਇਹਨੇ ਵੀ ਚੱਲਣਾ। ਕਰਾਈਏ ਇਹਨੂੰ ਆਫਰ। ਹਾਂ ਇਹਨੂੰ ਕਰਾਈ, ਉਹਨੂੰ ਕਹਿੰਦਾ ਸੀ 20000 ਰੁਪਏ ਮਹੀਨੇ ਦਾ ਲੈ ਲੈ। 25 ਦੇ ਦੇਾਂਗੇ, 25 ਦੇ ਦੇਾਂਗੇ। ਹਾਂ ਤੇ ਫਿਰ ਕਿਉਂ ਗਿਆ ਨਹੀਂ 25000 ਤੇ? ਮੈਂ ਇਹਨੂੰ ਡਬਲ ਦਿੱਤੇ ਪੈਸੇ। ਅੱਛਾ ਡਬਲ ਪੈਸੇ ਦੇ ਕੇ ਤੂੰ ਆਪਣੇ ਕੋਲ ਰੱਖ ਲਿਆ। 50। ਇਹਨਾਂ ਨੇ ਉਹਨੂੰ ਬੜੀ ਬੜੀ ਆਫਰ ਕਰਾਈ, ਇਹਦੀ ਇਮਾਨਦਾਰੀ। ਹਾਂਜੀ ਇਹ ਕਹਿੰਦਾ ਮੈਂ ਇੱਥੇ ਹੀ ਸਹੀ ਆ, ਮੈਨੂੰ ਉਤੋਂ ਬਹੁਤ ਹੋ ਜਾਂਦੇ। ਹਾਂਜੀ, ਉਤੋਂ ਮੈਨੂੰ ਕਹਿੰਦੇ ਤੈਨੂੰ 70 ਵੀ ਲੈ ਕੇ ਦਵਾਂਗੇ। ਹਾਂਜੀ ਨਵੀਂ ਦਿੱਤੀ ਫਿਰ। ਨਹੀਂ ਮੈਂ ਜਾਣਾ ਹੀ ਨਹੀਂ ਉਸਤਾਦ। ਮੈਂ ਤੇ ਬੜਾ ਸੋਚਿਆ ਸੀ, ਮੈਂ ਕਿਹਾ ਮੇਰਾ ਪੁੱਤਰ ਹੈ, ਸ਼ਾਦੀ ਕਰਾਂਗਾ ਧੂਮ ਧਾਮ ਨਾਲ। ਸਾਰੇ ਉਸਤਾਦ ਉਹ ਮੈਂ ਕੀ ਧੂਮ ਧਾਮ ਨਾਲ ਸ਼ਾਦੀ ਕਰਨੀ ਤੂੰ? ਅੱਛਾ ਇਹਦੇ ਤੇ ਤੁਹਾਨੂੰ ਮਾਣ ਆ ਪੂਰਾ ਵੀ ਇਹ ਨਹੀਂ ਜਾਏਗਾ ਛੱਡ ਕੇ ਇਹਨਾਂ ਨੂੰ? ਕਹਿੰਦੇ ਨੇ ਸ਼ਿਗਰ ਇੱਕ ਹੋਵੇ ਪਰ ਨਸਲੀ ਹੋਵੇ। ਯਾਨੀ ਤੁਹਾਡੇ ਸਾਹਮਣੇ ਨਸਲੀ ਹੈ। ਮੈਨੂੰ ਤੇ ਕਨਫਰਮ ਨਹੀਂ, ਜਿਸ ਤਾਰੀਖ ਲੇਕਿਨ ਨਸਲੀ ਜੇ। ਅੱਛਾ ਜੀ। ਹਾਂਜੀ ਹਾਂਜੀ ਨਸਲੀ ਹੈਗਾ। ਮੇਰੇ ਮਾਸ਼ਾਅੱਲਾ ਮੇਰੇ ਤੋਂ ਵੀ ਪਹਿਲੇ ਆਇਆ ਹੁੰਦਾ, ਅੱਧੇ ਗਾਹਕਾਂ ਨੂੰ ਆਪ ਭੁਗਤਾ ਦਿੰਦਾ ਮੇਰੇ ਤੋਂ ਪਹਿਲੇ। ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਦੌੜੇਗਾ? ਮੈਨੂੰ ਤਾਂ ਨਹੀਂ ਲੱਗਦਾ ਦੌੜੇਗਾ। ਅੱਛਾ ਜੀ। ਹਾਂਜੀ ਇਹਦੀ ਅੰਮੀ ਹੈ ਜੀ, ਇਹਦੀ ਅੰਮੀ ਨੇ ਨਾਲ ਮਾਸ਼ਾਅੱਲਾ ਫੋਨ ਤੇ ਮੇਰੀ ਭੈਣਾਂ ਤਰ੍ਹਾਂ ਉਹ ਕਹਿੰਦੀ ਸੀ ਕਿ ਪੁੱਤਰ ਨਹੀਂ ਇਹ ਤੇਰਾ ਹੀ ਆ। ਅੱਛਾ ਉਹਨੂੰ ਕਿਹਾ ਜੀ ਅੰਮੀ ਨੇ ਤੇ ਇਹ ਮਤਲਬ ਇਸ ਤਰ੍ਹਾਂ ਦਾ ਵਾ, ਇਸ ਤਰ੍ਹਾਂ ਦਾ। ਤੁਹਾਨੂੰ ਯਕੀਨ ਆ ਪੂਰਾ? ਮੈਨੂੰ ਪੱਕਾ ਯਕੀਨ। ਕਿੰਨੇ ਪੈਸੇ ਦਿੰਦੇ ਤੈਨੂੰ ਮਹੀਨੇ ਦੇ? 3000 ਰੁਪਇਆ ਹਫਤੇ ਦਾ ਦਿੰਦੇ ਜੀ। 3 ਤਾਂ ਦੁੱਬ ਕੇ ਮਰ ਉਹ ਜਾ। ਠਹਿਰ ਜਾ। ਹਾਂਜੀ। ਸਿਰਫ 3000 ਹੀ? ਹਾਂਜੀ। ਜਾਂ ਕੋਈ ਉੱਤੋਂ ਵੀ ਇਧਰ ਉਧਰ? ਨਹੀਂ ਜੀ। ਉਹਨੇ ਗਾਹਕ ਦਿੰਦੇ ਟਿੱਪਾਂ ਟੁੱਪਾਂ? ਨਹੀਂ ਉਸਤਾਦ 3000 ਹੀ ਦਿੰਦਾ ਵਾ, 5000 ਰੁਪਇਆ ਮੈਨੂੰ ਉੱਤੋਂ ਹੋ ਜਾਂਦਾ ਹਫ਼ਤੇ ਦਾ? ਹਾਂਜੀ 100 ਰੁਪਇਆ 100 250 ਹੀ ਹਾਂਜੀ ਯਾਨੀ 800 30 35 40000 35 ਇੱਧਰ ਆ 50 ਲੈ ਤੂੰ, 50000 ਮੇਰਾ ਉਸਤਾਦ ਜੀ। 50 ਦੇਰ ਖੱਲਾ ਇੱਥੇ ਆ, ਤੈਨੂੰ ਦੱਸਣੇ ਮੁੜ ਪੈਸੇ ਵੀ ਦੇਣੇ। ਕਿੰਨੇ ਕਿੰਨੇ? ਭਾਜੀ 50000 ਰੁਪਇਆ ਦੇਂਗੇ ਅਸੀਂ ਸੇਪੀ ਨਿੱਪਲ ਦੇ ਮੂੰਹ ਵਾਲੇ ਨੂੰ। ਤੈਨੂੰ ਮੈਂ ਕਹਿੰਦਾ ਇੱਥੇ ਆ, ਤੇਰੀ ਜ਼ਿੰਦਗੀ ਬਣਾ ਦੇਾਂਗੇ। ਆ ਵੇਖੀ ਹੌਲੀ 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 ਸਾਡਾ ਹੋਟਲ ਤਾਂ ਜਾਏਗਾ। ਕਿਉਂ ਜੀ ਭਾਜੀ 50000 ਤੁਹਾਡੇ 50,000 ਛੱਡ ਕੇ ਇਹਨੂੰ 50 ਕਰੋੜ ਦੀ ਵੀ ਆਫਰ ਕਰਾ ਦੋ, ਇਹ ਨਸਲੀ ਨਹੀਂ ਜਾਏਗਾ। ਕਿਉਂ ਵੀ 50000 ਚ ਜਾਣਾ ਇੱਧਰ? ਨਾਲ ਰੋਟੀ ਕੱਪੜਾ ਮਕਾਨ ਹਰ ਸ਼ੈ। ਹਾਂਜੀ ਚੱਲ ਜਾਾਂਗੇ ਜੀ। ਬੱਲੇ ਉਸਤਾਦ। ਆਹ ਟੇਸਟ ਉਹਨਾਂ ਦਾ ਵੀ ਮਾੜਾ ਨਹੀਂਗਾ, ਠੀਕ ਆ। ਹਾਂਜੀ ਹਾਂ ਹਾਂਜੀ ਹਾਂ ਹਾਂ ਬਸ ਆਪਣੇ ਹੀ ਮਾਨ ਤੋੜਦੇ ਆ। ਹਾਂਜੀ। ਇੱਧਰ ਆ ਇੱਧਰ। ਸ਼ੁਏਬ ਅਖਤਰ ਨੂੰ ਮੈਂ ਚਨੇ ਖਵਾਦਾ ਰਿਹਾ, ਪੱਟੋ ਸਾਹਿਬ ਮੇਰੇ ਕੋਲ ਆ ਕੇ ਚਨੇ ਖਾਤੇ ਨੇ। ਹਾਂ ਤੇ ਜੀਂਦੇ ਵੀ ਕਦੋਂ ਰਹੇ ਵਿਚਾਰੇ? ਸ਼ੇਖ ਗੁਰਜੀਤ ਮੇਰੇ ਕੋਲ ਆ ਕੇ ਉਹ ਚਨੇ ਸ਼ੇਖ ਰਸ਼ੀਦ ਦਾ ਚਾਚਾ ਜੀ? ਨਹੀਂ ਵੀ ਸ਼ੇਖ ਗੁਰਜੀਤ ਦੀ ਗੱਲ ਕਰ ਅੱਛਾ ਰਿਹਾ ਪਹਿਲਾਂ। ਰਸ਼ੀਦ ਅੱਛਾ ਮਿਲ ਲਾਂਗੇ ਠੀਕ ਹੈ। ਉਹ ਮੇਰੇ ਕੋਲ ਆ ਕੇ ਚਨੇ ਖਾਤਾ, ਮੁਜਰਬ ਸਾਹਿਬ ਮੇਰੇ ਕੋਲ ਚਨੇ ਖਾਤੇ। ਅੱਛਾ ਰੋਣ ਨਾਲ ਹੈ ਕਿਹੜਾ? ਯਾਰ ਉਹ ਉਸਤਾਦ ਆ ਤੇਰਾ, ਤਮੀਜ਼ ਨਾਲ ਗੱਲ ਕਰ। ਮੈਂ ਕਹਿਣ ਵਕਾ ਦਾ ਉਸਤਾਦ ਉਸਤਾਦ ਆ। ਕੋਈ ਉਸਤਾਦ ਨਹੀਂ ਮੇਰਾ। ਮੈਂ ਸਿੱਖਿਆ ਉਹਦੇ ਕੋਲ। ਕੋਈ ਫਿਕਰ ਨਹੀਂ। ਅੱਜ ਕੱਲ ਦੌਰ ਹੈਗਾ, YouTube ਹਰ ਸ਼ੈ ਦੱਸ ਦਿੰਦਾ, Google ਹਰ ਸ਼ੈ ਦੱਸ ਦਿੰਦਾ। ਕਿੱਥੋਂ ਦੇ ਉਸਤਾਦ? ਕੌਣ ਉਸਤਾਦ? ਜਦੋਂ 4 ਸਾਲ ਪਹਿਲੇ ਉਹਦੇ ਕੋਲ ਗਿਆ ਸੀ ਉਦੋਂ ਕਿੱਥੇ ਸੀ YouTube? ਓਏ ਉਹ ਤਾਂ ਮੇਰੇ ਪਿਓ ਨੇ ਮੈਨੂੰ ਪਾ ਦਿੱਤਾ, ਉਹਨੇ ਆ ਕੇ ਕਹਿ ਦੇ ਕੋਈ ਮੱਥੇ ਲਵਾ ਦਿੱਤਾ। ਮੈਨੂੰ ਵੀ ਪਿਓ ਹੀ ਕਹਿੰਦਾ ਸੀ ਤੂੰ। ਓ ਯਾਰ ਬਸ ਕਰ ਦੇ ਤੂੰ। ਉਹ ਮੇਰੇ ਪੈਰਾਂ 'ਚ ਬੈਠਾ ਰਹਿੰਦਾ ਸੀ, ਕੁੱਟਦਾ ਹੁੰਦਾ ਸੀ। ਓ ਬਸ ਕਰ ਦੇ, ਪੈਰਾਂ 'ਚੋਂ ਦੌਰ ਵੀ ਲੰਘ ਗਿਆ। ਹੁਣ ਵੇਖ ਤੂੰ ਜ਼ਮਾਨਾ ਕਿੱਥੇ ਚਲੇ ਗਿਆ। ਹੁਣ ਸਾਨੂੰ ਦੁਕਾਨਾਂ ਪਾ ਕੇ ਲੋਕੀ ਸਾਨੂੰ ਸਲਾਮ ਕਰਦੇ ਆ। ਉਹ ਜਿਹੜਾ ਆਸਫ ਹੈ ਕ੍ਰਿਕਟਰ,
ਮੇਰੇ ਛੋਲੇ ਖਾ ਕੇ ਛੱਕੇ ਮਾਰਦਾ ਰਿਹਾ। ਹੈ ਹਾਂਜੀ ਮੈਂ ਚਲੇ ਕੁਆਏ ਉਸਤਾਦ ਸਿਰਫ ਸ਼ਾਗਿਰਦ ਨਹੀਂ ਰਿਹਾ, ਹੁਣ ਤੇਰਾ ਮੱਦੇ ਮੁਕਾਬਲ ਬਣ ਗਿਆ ਵਾ। ਉਸਤਾਦ ਹੁਣ ਬਿਜ਼ਨਸ ਦੀ ਲੜਾਈ ਆ। ਹਾਂਜੀ ਔਰ ਉਸਤਾਦ ਦੀ ਅੱਛਾ ਯਾਰ, ਜਿਹੜੇ ਤੁਹਾਡੇ ਗਾਹਕ ਨੇ ਹਾਂਜੀ ਉਹ ਵੀ ਨਹੀਂ, ਉਹਨਾਂ ਨੂੰ ਵੀ ਅਕਲ ਸ਼ਰਮ ਨਹੀਂ ਹੈਗੀ, ਉਹ ਵੀ ਤੈਨੂੰ ਨਹੀਂ ਆ ਕੇ ਤੁਹਾਨੂੰ ਲਾਨ ਤਨ ਕਰਦੇ ਕਿ ਯਾਰ ਉਹ ਤੁਹਾਡਾ ਉਸਤਾਦ ਹੈ, ਸ਼ਰਮ ਕਰੋ ਯਾਰ। ਭੋਲੇ ਬਾਦਸ਼ਾਹ ਜਿਹੜੇ ਤੇਰੇ ਜੈਨੂਇਨ, ਜਿਹੜੇ ਤੇਰੇ ਸਹੀ ਗਾਹਕ ਹੋਣਗੇ ਨਾ, ਉਹ ਮਰ ਜਾਣਗੇ ਲੇਕਿਨ ਤੇਰੇ ਤੋਂ ਇਲਾਵਾ ਨਹੀਂ ਜਾਣਗੇ ਕਿਤੇ। ਨਹੀਂ ਆਂਦੇ ਆ। ਲੇਕਿਨ ਕਈ ਵਿੱਚ ਮੁਨਾਫਕ ਹੁੰਦੇ। ਕੀ ਇਹ ਦੱਸਦੇ ਹੀ ਨਹੀਂ ਉਹਨਾਂ ਨੂੰ, ਇਹ ਦੱਸਦੇ ਨੇ ਅਸੀਂ ਨਾਲ ਆਪਣੇ ਉਸਤਾਦ ਦੇ। ਹਾਂਜੀ ਤੇ ਅਸੀਂ ਸਾਨੂੰ ਉਹਨੇ ਦੁਕਾਨ ਪਾ ਕੇ ਦਿੱਤੀ। ਉਹਨੇ ਸਾਨੂੰ ਦੁਕਾਨ ਪਾ ਕੇ ਅਸੀਂ ਦਿੱਤੀ, ਨਾਮ ਉਹਨੇ ਵੀ ਭਈਆ 2 ਰੱਖਿਆ ਆਪਣੀ ਦੁਕਾਨ ਦਾ। ਭਈਆ ਟੂ। ਮੇਰਾ ਨਾਮ ਹਟਾ ਦੇ, ਅੱਛਾ ਠੀਕ ਹੈ ਨਾ। ਇਹ ਉੱਪਰ ਇਹਨਾਂ ਨੇ ਮੇਰਾ ਨਾਂ ਨਹੀਂ ਲਿਖਿਆ, ਹਾਂ, ਉੱਪਰ ਇਹਨਾਂ ਨੇ ਆਪਣਾ ਨਾਂ ਲਿਖਿਆ, ਕਾਊਂਟਰ ਦੇ ਥੱਲੇ ਕਰਕੇ ਮੇਰਾ ਨਾਂ ਤੇ ਭਈਆ ਲਿਖਿਆ, ਭਈਆ ਲਿਖਿਆ। ਜਿੱਥੇ ਪੜਿਆ ਨਹੀਂ ਜਾਂਦਾ। ਹਾਂਜੀ ਨਹੀਂ ਜੀ, ਗੱਲ ਇਹ ਵਾ, ਮੈਨੂੰ ਇੱਕ ਗੱਲ ਦੱਸੋ ਭਾਈਜਾਨ, ਤੁਸੀਂ ਸਮਝਦਾਰ ਤਾਂ ਨਹੀਂ ਲੱਗਦੇ। ਲੱਗਦੇ ਨੀ। ਮੈਨੂੰ ਦੱਸੋ ਵੀ ਸ਼ਾਗਿਰਦੀਆਂ ਵਾਲਾ ਉਸਤਾਦੀਆਂ ਵਾਲਾ ਇੱਕ ਬੱਚਾ ਜੋ ਉਮਰਾਂ ਲੰਘ ਗਈਆਂ, ਉਹ ਹੁਣ ਦੌਰ ਲੰਘ ਗਿਆ, ਇੰਨਾ ਟਾਈਮ ਨਹੀਂ ਹੈ ਕਿਸੇ ਕੋਲ। ਵੀਰੇ ਕੰਮ ਦੀ ਰੈਸਪੀ ਦੱਸ ਅਗਲੇ ਨੂੰ, ਰੈਸਪੀ ਤੈਨੂੰ 50,000 ਚ ਲੈ ਦਿਆਂ, 20 ਕੰਮਾਂ ਦੀਆਂ ਰੈਸਪੀਆਂ ਲੈ ਦਿਆਂ, ਜਿਹੜੇ ਮਰਜ਼ੀਆਂ ਰੈਸਪੀਆਂ ਲੈ ਕੇ ਤੂੰ ਉੱਥੇ ਆਪਣਾ ਸੌਦਾ ਬਣਾ ਕੇ ਲਾ ਕੇ ਤੇ ਬਹਿ ਜਾ। ਹੁਣ ਉਸਤਾਦੀ ਉਸਤਾਦੀ ਸ਼ਾਗਿਰਦੀ ਵਾਲਾ ਦੌਰ ਹੀ ਨਹੀਂ ਰਿਹਾ, ਜਿੱਥੇ ਮਰਜ਼ੀ ਚਲੇ ਜਾਓ। ਕਿੰਨੇ ਦੀ ਮੇਰੇ 50,000 ਰੁਪਏ ਦੀ ਇਹ ਲੈ ਉਹ ਬੱਜੀ ਦੀ ਘਰ ਲੱਭਦੀ ਤੇ ਲੈ ਲੈਣੇ ਕੀ ਰੈਸਪੀ ਜਿਹੜੀ ਹੈ ਕਹਿੰਦੇ ਹਾਂਜੀ ਰੈਸਪੀ ਮੇਰਾ ਉਹ ਰੈਕਸਿਟੀ ਨਹੀਂ, ਉਹ ਰੈਸਪੀ ਰੈਕਸਿਟੀ ਵਿੱਚ ਪਾ। ਅੱਛਾ ਮੇਰੀ ਗੱਲ ਸੁਣੋ, 50,000 ਚ ਤੂੰ ਓਕੇ ਆ? ਹਾਂਜੀ ਠੀਕ ਹੈ ਉਸਤਾਦ। ਚਲ ਆਇਆ, ਉੱਠ ਕੇ ਇੱਧਰ ਆ। ਤੂੰ ਇੱਧਰ ਆ ਜਾ। ਇੰਨਾ ਗੁੱਸਾ ਨਾ ਕਰ, ਤੂੰ ਉੱਠ ਕੇ ਇੱਧਰ ਆ ਜਾ, ਇੱਧਰ ਆ ਜਾ, ਤੇਰੀਆਂ ਮੁੱਛਾਂ ਵੀ ਭੁਰਨ ਲੱਗ ਪਈਆਂ ਗੁੱਸਾ ਕਰ ਕਰ। ਇੱਧਰ ਆ ਜਾ, ਆ ਜਾ, ਲੈ ਆ ਲੈ। ਬੇੜੇ ਹੀ ਕਰ ਕੋਲੇ, ਤੁਹਾਡੇ ਬੇੜੇ ਹੀ ਕਰ ਕੋਲੇ ਆ। ਹੁਣ ਦੇਖੀ ਤਰੱਕੀਆਂ ਹੁੰਦੀਆਂ, ਗੱਡੀਆਂ, ਕੋਠੀਆਂ, ਕਾਰਾਂ, ਫੁੱਲ ਮਜ਼ੇ। ਮੁੰਡਾ ਲੱਭ ਲਾ ਕੋਈ ਨਵਾਂ ਮੁੰਡਾ ਲੱਭ ਲਾ। ਅੱਛਾ ਮਾੜੀ ਗੱਲ ਆ ਵੈਸੇ, ਇਹ ਕੀ ਹੋ ਗਿਆ ਤੇਰੇ ਨਾਲ? ਬਹੁਤ ਮਾੜਾ ਕੀਤਾ ਤੁਸੀਂ। ਉਹ ਕੀੜੇ ਪਾਣੇ, ਤੁਹਾਨੂੰ ਕੀੜੇ ਪਾਣੇ ਮੁਨਾਫਕ। ਕੀੜੇ ਨਹੀਂ। ਉਹ ਜਿਹੜੇ ਮੁਨਾਫਕ ਨੇ, ਜਿਹੜੇ ਵੱਡਿਆਂ ਦੀ ਇੱਜ਼ਤ ਨਹੀਂ ਕਰਦੇ, ਉਹਨਾਂ ਨੂੰ ਕੀੜੇ ਪੈਣੇ ਆ। ਪੈਨ ਕੀ ਪੈਨ ਨਾਲ ਗਾਹਕ ਓਏ ਨੇ ਜਿਹੜੇ ਪੈਨ ਹੀ ਉਸਤਾਦਾਂ ਦੇ। ਦੇ ਮੱਦੇ ਮੁਕਾਬਲ ਖਲੋਦੇ, ਉਹਨਾਂ ਨੂੰ ਕੀੜੇ ਪੈਣੇ ਹੀ। ਪੈਨ ਉਹ ਜਿੰਨੇ ਆਪਣੇ ਪਿਓ ਦਾ ਇਤਰਾਮ ਨਹੀਂ ਕੀਤਾ, ਉਹਨਾਂ ਨੂੰ ਕੀੜੇ ਪੈਣੇ ਆ। ਓਏ ਆ ਗੱਲ ਸੁਣ, ਇੱਧਰ ਵੀ ਸੁਣ। ਜਾ ਫਿਰ। ਨਾਸ਼ਤੇ ਵਾਲੇ ਤੋਂ ਸਿੱਧਾ ਹੀ ਹਾਂਜੀ ਅੱਲਾ ਮਾਫੀ ਦੇਵੇ, ਭੰਡ ਟੈਪ ਹੋ ਗਏ। ਹਾਂਜੀ ਜਾਂ ਫਿਰ ਤੈਨੂੰ ਗਾਹਕ ਵੀ ਪੈਣੇ ਹੀ ਜਾ। ਓਏ ਉਹਨੂੰ ਨਹੀਂ, ਆਪਾਂ ਹਾਂਜੀ ਸਾਨੂੰ ਪੈਣੇਗਾ। ਭਾਜੀ ਅੱਛਾ ਤੂੰ ਮੇਨ ਇੱਧਰ ਇਹ ਕੀ ਤੂੰ ਬਕਵਾਸ ਕੀਤੀ ਤੇ ਤੂੰ ਪਹਿਲੇ ਚਲਾ ਜਾਂਦਾ? ਭਾਜੀ ਮੈਂ ਆਪਣਾ ਘਰ-ਬਾਰ ਨਹੀਂ ਚਲਾਣਾ। ਹਾਂਜੀ ਮੈਂ ਹੁਣ ਉਸਤਾਦ ਦੇ ਰਵਾਂ, ਉਸਤਾਦ ਨੂੰ ਪਾਲਦਾ ਰਵਾਂ ਮੈਂ ਸਾਰੀ ਉਮਰ। ਹਾਂ ਕੀ ਪਾਲਿਆ, ਕੀ ਪਾਲਿਆ? ਸਿੱਖਿਆ ਤਾਂ ਤੂੰ ਕੁਝ ਵੀ ਨਹੀਂ। ਕਿਨੇ ਉਸਤਾਦ ਨੇ ਸਿਖਾਇਆ ਹੀ ਨਹੀਂ, ਉਸਤਾਦ ਨੇ ਸਿਖਾਇਆ ਹੀ ਨਹੀਂ। ਉਸਤਾਦ ਬੜਾ ਸ਼ਾਤਰ ਆ ਮੇਰਾ। ਹਾਂਜੀ ਯਾਰ ਇਹ ਆਪਣੇ ਟੈਲੈਂਟ ਨਾਲ ਸਿੱਖ ਲਿਆ ਹਾਂਜੀ। ਮੁੰਡੇ। ਹਾਂਜੀ ਉਸਤਾਦ ਤੇ ਮੇਰਾ ਇੱਕ ਤੀਲਾ ਬਣ ਕੇ ਨਹੀਂ ਰਾਜ਼ੀ। ਹਾਂ ਹਾਂਜੀ ਹਾਂਜੀ ਇਹ ਮਾਰਕੀਟ ਚੋਂ ਦਾਣਾ ਚੁੱਕ ਕੇ ਲੱਭਦਾ ਖਰਾ ਹਾਂ, ਨਾ, ਉਹ ਕੋਈ ਹੋਵੇ, ਉਹ ਕਿਸੇ ਕੋਈ ਹੋਰ ਲੈ ਜਾਂਦਾ ਫਿਰ। ਅੱਛਾ ਅੱਛਾ। ਹਾਂਜੀ ਇਹ ਬੜਾ ਤੇਜ਼ ਆ। ਤੋਂ ਆਪਣੇ ਹੱਥਾਂ ਨਾਲ ਮੈਂ ਫੁੱਲ ਲਾਏ ਸੀਗੇ। ਹੈਂ? ਅੱਛਾ ਤੁਹਾਡੇ ਤੋਂ ਹੋਣ ਤੋਂ ਪਹਿਲੇ ਵੀ ਇਹ ਮਤਲਬ ਕਿਤੇ ਕੰਮ ਹੋਰ ਕਰਦੇ ਨਾ ਸੀ ਨਾ ਇਹੀ? ਨਾ 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 ਕੰਮ ਪਾਟੇ ਕੱਪੜੇ ਪਾਏ ਹੁੰਦੇ ਸੀਗੇ, ਠੀਕ ਹੈ। ਆ ਕੇ ਕਹਿਣਾ ਜੀ ਤੁਸੀਂ ਸਾਡੇ ਮਾਈ ਬਾਪ ਹੋ, ਤੁਸੀਂ ਸਾਡੇ ਵੱਡੇ ਹੋ, ਸਾਡੇ ਗੁਰੂ ਹੋ। ਮੈਂ ਇਹਨਾਂ ਨੂੰ ਦੱਸਿਆ ਕੀ ਪੁੱਤਰ ਇੰਜ ਕਰੋ, ਮੈਂ ਇਹਨਾਂ ਨੂੰ ਆਪਣਾ ਪੁੱਤਰ ਸਮਝਿਆ, ਹੱਥੀ ਬੂਟੇ ਲਾਏ। ਮੈਂ ਆ ਕੀ ਕਰਦਾ ਹੁੰਦਾ ਸੀ, ਆ ਬਗੈਰਤ ਆ ਹਾਂਜੀ ਇਹ ਮੇਨ ਤੁਹਾਡਾ ਮੇਰਾ ਹਾਲ ਮੁਜਰਮ ਇਹ ਸਭ ਆ। ਤੋਂ ਵੱਡਾ ਮੁਜਰਮ ਹੀ ਮੇਰਾ ਹੈ। ਮੁਜਰਮ ਨਾ ਕਹੀਂ, ਮੇਰੇ ਉਸਤਾਦ ਨੂੰ ਮੈਂ ਲੱਤਾਂ ਬਾਹਾਂ ਲਾ ਦਿਆਂਗਾ। ਇਹਨੂੰ ਚਮਚਾ ਫੜਨਾ ਆਉਂਦਾ ਸੀ, ਪੁੱਛੋ ਜ਼ਰਾ ਕਿੰਨੇ ਦੱਸਿਆ? ਕੀ ਕਰ ਦਿੱਤਾ? ਚਮਚਾ ਫੜਨਾ, ਜਿੱਥੇ ਮਰਜ਼ੀ ਬਾਈਓ ਚਮਚਾ ਫੜਨਾ, ਹਰ ਬੰਦਾ ਦੱਸ ਦਿੰਦਾ। ਆਹ ਇਹ ਚ ਕਿਹੜੀ ਗੱਲ ਆਈ? ਮਾਰਕੀਟ ਭੜੀ ਆ, ਜਾ ਕਿਤੇ ਕਚਹਿਰੀਦਾਰ ਫਿਰ ਅੱਛਾ ਮੈਂ ਹਿਸਾਬ ਲਾਇਆ, ਜਦੋਂ ਦਾ ਤੂੰ ਬੈਠਾ ਨਾ, ਇਹ ਤੇਰੀ ਇੱਕ ਨਾ ਖਾਸ ਆਦਤ ਆ ਕਿ ਉਹ ਬਸ ਬਹੁਤ ਆ, ਠੀਕ ਆ, ਉਹ ਇਹ ਉਹ ਦੇਖ ਲਿਆ, ਯਾਨੀ ਇਹ ਤੇਰੀ ਇੱਕ ਸਟਾਈਲ ਆਦਤ ਆ। ਜੋ ਅੰਦਰ ਤੂੰ ਹਰ ਗੱਲ ਜਿਹੜੀ ਡਿਨਾਈ ਕਰ ਰਿਹਾ ਨਾ, ਔਰ ਨਾਲ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਵੀ ਬਗੈਰਤ ਆਦਮੀ, ਤੁਹਾਨੂੰ ਨਹੀਂ ਪਤਾ ਵੀ ਉਹ ਇੱਕ ਉਸਤਾਦ ਆ ਛੱਡ ਗਿਆ ਕਿ ਤੂੰ ਵੀ ਉਹਨਾਂ ਦੇ ਮਗਰ ਲੱਗ ਕੇ ਉਹਨੂੰ ਬੁਰਾ ਕਹਿ ਰਿਹਾ ਤੂੰ? ਇਹਨੇ ਮੈਨੂੰ ਸੁਪਨੇ ਦਿਖਾਏ ਆ ਕੋਠੀਆਂ ਕਾਰਾਂ ਦੇ, ਮੈਂ ਹੁਣ ਇਹਦੇ ਨਾਲ ਆ। ਤੇ ਹੁਣ ਉਹਨੂੰ ਵੀ ਦਿਖਾਓ, ਉਹ ਵੀ ਆ ਗਿਆ। ਇਹ ਜਿਹੜਾ ਚਮਚੇ ਦਾ ਬਾਰ-ਬਾਰ ਕਹਿੰਦੇ ਆ ਨਾ, ਇਹਦਾ ਚਮਚਾ ਵੀ ਚਮਚੀ ਵਗਰਾ ਹੀ ਆ। ਮੈਂ ਕਿੰਨੀ ਦਵਾਂ ਮੈਂ ਚਮਚਾ ਜਿਹੜਾ ਮਰਜ਼ੀ ਨਾੜਾ ਲੈ ਉੱਡੋ, ਜਾ ਕੇ ਚਮਚਾ ਲੈ ਕੇ ਚਨਿਆਂ ਦਾ ਕੰਮ ਸ਼ੁਰੂ ਕਰਦੇ। ਇਹ ਕਿਹੜਾ ਕੰਮ? ਲੇਕਿਨ ਉਸਤਾਦ ਹੀ ਹੁੰਦਾ ਵਾ। ਚਾਚਾ ਤੈਨੂੰ ਮੈਂ ਇੱਕ ਸ਼ਾਗਿਰਦ ਦਿੰਨਾ ਵਾ, ਮੇਰੀ ਗੱਲ ਸੁਣ। ਹਾਂ। ਤੈਨੂੰ ਮੈਂ ਇੱਕ ਸ਼ਾਗਿਰਦ ਦਿੰਨਾ। ਵੈਸੇ ਨਹੀਂ ਮੇਰੇ ਕੋਲ ਵੀ ਸ਼ਾਗਿਰਦ ਹੈ 4-5। ਅੱਛਾ, ਤੈਨੂੰ ਇੱਕ ਮੈਂ ਸ਼ਾਗਿਰਦ ਦਿੰਨਾ। ਕੋਈ ਖਾਨਦਾਨੀ ਨਹੀਂ ਮੈਂ ਕਹਿੰਦਾ ਉਹ ਜਿੱਦਾਂ ਦਾ ਵੀ ਨਿਕਲ ਆਵੇ ਤੇਰਾ। ਨਹੀਂ ਤੁਹਾਡੇ ਕੋਲ ਇੱਕ ਸ਼ਾਗਿਰਦ ਹੈਗਾ ਬੜਾ ਖਾਨਦਾਨੀ ਬੱਚਾ, ਉਹ ਕਿਤੇ ਮੈਨੂੰ ਦੇ ਦੋ ਨਾ ਤੁਸੀਂ। ਉਹ ਜਿਹੜਾ ਮੋਟਾ ਜਿਹਾ ਮੁਨਾਫਕ ਜਿਹਾ, ਚਵਲ ਜਿਹਾ, ਗੰਦਾ ਜਿਹਾ, ਘਟੀਆ ਜਿਹਾ, ਹੈਨਾ? ਚਾਚਾ ਉਹਨੂੰ ਨਾ ਲਈ, ਪਤਾ ਕਿਉਂ? ਤੂੰ ਨਾਸ਼ਤਾ ਕਿੰਨੇ ਵੇਲੇ ਆਉਣਾ? ਸਵੇਰੇ 8 ਵਜੇ। ਉਹਨੇ ਸ਼ਾਮ ਨੂੰ 3 ਵਜੇ ਆਉਣਾ।
ਸਹੀ ਗੱਲ ਆ। ਲੇਕਿਨ ਹੋਵੇ ਨਸਲੀ ਭਾਵੇਂ ਨਹੀਂ ਇਹੋ ਜਿਹੇ ਨਸਲੀ ਨੂੰ ਕੀ ਕਰਨਾ ਵੀ ਜਦੋਂ ਸਾਰਾ ਕੰਮ ਹੋ ਜਾਏ 3 ਵਜੇ ਆ ਜਾਏ ਲਾਣ ਦੇ ਇਹੋ ਜਿਹੇ ਨਸਲੀ ਤੇ। ਨਹੀਂ ਉਹ ਦੂਸਰਾ ਦੇ ਦਿਓ, ਮੁੰਡਾ ਚੰਗਾ ਵਾ, ਉਹ ਜਿਹੜਾ ਸੋਹਣਾ ਜਿਹਾ ਮੁੰਡਾ। ਆਹੋ ਆਹੋ ਨਾਨਤ ਪੇਜ ਚ ਮਾਰੋ, ਉਹ ਨਹੀਂ ਲੈਣਾ। ਉਹ ਬੜਾ ਘਟੀਆ ਇਨਸਾਨ। ਉਹ ਯਾਰ ਉਹ ਠੀਕ ਆ ਉਹ ਨਹੀਂ ਲੈਣਾ। ਚਾਚਾ, ਉਹਨੂੰ ਸਿਰਫ ਨਾ ਤੂੰ ਕੰਮ ਦੇ ਟਾਈਮ ਨਾਲ ਘੰਟਾ ਕ ਲੈਦਾ, ਉਹਨੇ ਫੋਨ ਚੂਨ ਕਰਨਾ, ਉਹ ਇਜਾਜ਼ਤ ਦੇ ਦੀ, ਕੰਮ ਬਹੁਤ ਅੱਛਾ ਕਰਦਾ। ਇਹ ਗੱਲ ਲਾਖ ਦੀ ਲਾਨਤ ਉਸ ਬੱਚੇ ਦੇ। ਸਹੀ ਕਿਹਾ ਸਿਆਣੇ ਵਾਲੇ ਕਿ ਉਸਤਾਦ ਇਕੱਲਾ ਹੀ ਰਹਿ ਜਾਂਦਾ ਹੈ, ਕਿਉਂਕਿ ਉਹਦੇ ਕੋਲੋਂ ਕਈ ਸ਼ਾਗਿਰਦ ਕੋਈ ਪੈਲਟ ਬਣ ਜਾਂਦਾ। ਉਸਤਾਦ ਤੈਨੂੰ ਕੰਮ ਆਉਂਦਾ ਵਾ, ਤੈਨੂੰ ਕੰਮ ਆਉਂਦਾ। ਮੈਂ ਤੇ ਇਕੱਲਾ ਛੋਲੇ ਲਾ ਲਵਾਂ, ਮੈਂ ਤੇ ਇਹਨਾਂ ਨੂੰ ਪਾਲਦਾ ਰਿਹਾ ਵਾਂ। ਤੇ ਬਸ ਵਿੱਚ ਤੈਨੂੰ ਕੰਮ ਆਉਂਦਾ, ਤੈਨੂੰ ਕਹਦੇ ਜਿਹਨੂੰ ਕੰਮ ਆਉਂਦਾ ਨਾ ਆਹੋ ਉਹਨੂੰ ਕੋਈ ਟੈਨਸ਼ਨ ਨਹੀਂ। ਮੇਰੀ ਗੱਲ ਸੁਣੋ ਉਸਤਾਦ ਜੀ, ਆਪਾਂ ਉਸਤਾਦ ਦੇ ਤਲਕ ਵਾਲੇ ਬੰਦਿਆਂ ਕੋਲ ਜਿੱਥੇ ਜਿੱਥੇ ਆਰਡਰ ਲੱਗੇ ਉੱਥੇ ਆਪਣੀ ਗੱਲ ਸੁਣਾਣੀ, ਉੱਥੇ ਆਪਣਾ ਆਰਡਰ ਚੱਲੇ। ਹਾਂ ਲੇਕਿਨ ਇੱਕ ਗੱਲ ਯਾਦ ਰੱਖਿਓ, ਮੈਂ ਵੀ ਦੁਕਾਨ ਜਿਹੜੀ ਆ ਤੁਹਾਡੇ ਕੋਲ ਕੰਮ ਲੈ ਕੇ ਚਲਾਣੀ ਆ, ਬਸ ਥੋੜੇ ਦੇਣੀ ਆ, ਤੇ ਉਸ ਤੋਂ ਬਾਅਦ ਮੈਂ ਵੀ ਆਪਣਾ ਹਿਸਾਬ ਕਿਤਾਬ ਲਾਉਣਾ। ਉਹ 20 ਕਿਲੋ ਬਾਲਣ ਦੇ ਪੈਸੇ ਉਹਨੇ ਦਿੱਤੇ ਸੀ, ਉਹ ਲੈਵਾਂਗੇ ਉਹ ਆਪਾਂ ਆਪਣੇ ਹੋਟਲ ਤੇ ਲੈ ਆਵਾਂਗੇ। 20 ਕਿਲੋ ਤਿੰਨੇ ਇਕੱਠੇ ਹੋ ਗਏ। ਪੱਟੇ ਹੋ ਗਏ। ਜੋ ਮਰਜ਼ੀ ਕਰ ਲੈਣ, ਲੇਕਿਨ ਉਸਤਾਦ ਨੂੰ ਨਹੀਂ ਕੋਈ ਜਿੱਤ ਸਕਦਾ। ਮੈਂ ਕਹਿੰਦਾ ਗੱਲ ਸੁਣ ਲਾ, ਸ਼ਾਗਿਰਦ ਨਸਲੀ ਵੀ ਹੁੰਦੇ ਆ, ਸ਼ਾਗਿਰਦ ਉਸਤਾਦ ਤੋਂ ਬਹੁਤਾ ਵੀ ਕੰਮ ਕਰਦੇ ਆ, ਸ਼ਾਗਿਰਦ ਉਸਤਾਦ ਦਾ ਨਾਮ ਰੌਸ਼ਨ ਵੀ ਕਰਦੇ ਆ। ਹੁਣ ਦੇਖਣਾ ਇੱਕ ਬੰਦਾ ਉਹਦਾ ਬਹੁਤ ਨਾਮ ਆ ਨਾਸ਼ਤੇ 'ਚ, ਇੱਕ ਮਿਸਾਲ ਆ ਨਾਸ਼ਤੇ 'ਚ ਜਾਂ ਮੋਟਰਸਾਈਕਲਾਂ 'ਚ, ਉਹਦੇ ਉਸਤਾਦ ਦਾ ਇਹਨਾਂ ਨਹੀਂ ਨਾ ਹੋਊਗਾ। ਜਾਣਦੇ ਨਹੀਂ ਬੜੇ ਬੜੇ ਐਸੇ ਬੰਦੇ ਹੋਏ ਉਹਨਾਂ ਦੇ ਉਸਤਾਦਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ। ਠੀਕ ਆ ਜੀ, ਆ ਮੇਰੇ ਕੋਲ ਇੱਕ ਉਸਤਾਦ ਜਵੇਦ ਹੈਗਾ, ਉਹ ਡੈਕ ਸ਼ੈਕ ਬਣਾਉਂਦਾ, ਸਾਰਾ ਕੁਝ ਕਰਦਾ, ਉਹਦੇ ਉਸਤਾਦ ਦਾ ਮੈਨੂੰ ਪਤਾ ਹੀ ਨਹੀਂ। ਹੋ ਸਕਦਾ ਉਹਦਾ ਉਸਤਾਦ ਇੰਨੀ ਬਰੀਕੀ ਨਾਲ ਨਾ ਕੰਮ ਕਰਦਾ ਵੇ ਜਿੱਦਾਂ ਉਹ ਕਰਦਾ, ਲੇਕਿਨ ਗੱਲ ਇਹ ਆ ਕਾਵੀਆ ਫੜਨਾ, ਕੰਮ ਨਿਜ਼ਾਮ, ਉਹ ਜਿਹੜਾ ਇੱਕ ਥੀਮ ਹੁੰਦਾ ਉਹ ਉਸਤਾਦ ਨੇ ਸਿਖਾਇਆ। ਉਸ ਤੋਂ ਬਾਅਦ ਉਹ ਤੁਹਾਡੀ ਆਪਣੀ ਕਿ ਤੁਸੀਂ ਕੀ ਕੀ ਕਰਦੇ ਉਹਦੇ ਵਿੱਚ ਜ਼ਿਆਦਾ ਵਧਾਉਂਦੇ ਕੀ ਹੋ, ਸਮਝ ਆ ਰਹੀ? ਤੁਸੀਂ ਆਪਣਾ ਸ਼ਾਗਿਰਦ ਰੱਖਦੇ ਹੋ, ਤੁਸੀਂ ਉਹਨੂੰ ਕਹਿੰਦੇ ਵੀ ਆ ਪੁੱਤਰ ਇੰਨੇ ਕਿਲੋ ਚ ਚਨਿਆਂ 'ਚ ਇੰਨਾ ਨਮਕ ਪਾਉਣਾ, ਇੰਨਾ ਲੂਣ ਪਾਉਣਾ, ਇਹ ਤਰੀਕਾ ਕਰਨਾ। ਉਹ ਆਪਣੇ ਦਿਮਾਗ ਨਾਲ ਉਹਦੇ ਵਿੱਚ ਕੋਈ ਚੀਜ਼ ਐਸੀ ਕਰ ਦਿੰਦਾ, ਘਿਓ ਚੇਂਜ ਕਰ ਲੈਂਦਾ, ਕੋਈ ਹੋਰ ਕਰ ਲੈਂਦਾ, ਤੇ ਉਹ ਕਾਮਯਾਬ ਹੋ ਜਾਂਦਾ। ਤੇ ਸ਼ਾਗਿਰਦ ਤੋਂ ਤੁਹਾਡਾ ਹੀ ਰਹਿਣਾ, ਉਹਦਾ ਨਾਂ ਵੱਜਣਾ ਉਹਨੇ। ਉਹ ਇਹ ਨਹੀਂ ਕਹਿ ਸਕਦਾ ਕਿ ਵੀ ਮੈਂ ਉਤੋਂ ਅੱਗਾ ਨਿਕਲ ਆਇਆ ਤੇ ਹੁਣ ਮੈਂ ਬਹੁਤਾ ਚੰਗਾ ਕੰਮ। ਯਾਰ ਚੰਗਾ ਕੰਮ ਕਰਨ ਵਾਲੇ ਵੀ ਕਿਸੇ ਨਾ ਕਿਸੇ ਦੇ ਸ਼ਾਗਿਰਦ ਹੁੰਦੇ। ਬੜੇ ਬੜੇ ਫਿੱਕੇ ਉਸਤਾਦਾਂ ਦੇ ਬੜੇ ਬੜੇ ਚੰਗੇ ਸ਼ਾਗਿਰਦ ਨਿਕਲ ਆਉਂਦੇ, ਬੜੇ ਬੜੇ ਚੰਗੇ ਉਸਤਾਦਾਂ ਦੇ ਬੜੇ ਬੜੇ ਫਿੱਕੇ ਸ਼ਾਗਿਰਦ ਨਿਕਲ ਆਉਂਦੇ। ਇਹ ਕੋਈ ਗੱਲ ਨਹੀਂ ਹੁੰਦੀ ਵੀ ਜੇ ਉਸਤਾਦ ਜਿੰਨਾ ਕੰਮ ਕਰਦਾ ਓਨਾ ਹੀ ਸ਼ਾਗਿਰਦ ਨੇ ਕਰਨਾ, ਉਸ ਤੋਂ ਉੱਤੇ ਨਹੀਂ ਕਰ ਸਕਦਾ। ਇਹ ਕੋਈ ਲੌਜਿਕ ਨਹੀਂ ਗੀ। ਬਸ ਯਾਰ ਬਸ, ਉਹ ਸਿਆਣੇ ਸਹੀ ਕਹਿੰਦੇ, ਕੁੱਤੇ ਫਿਰੇ ਗਰਾਂ ਗਰਾਂ, ਜਿਨਕੇ ਕੁੱਤੇ ਉਨਕਾ ਨਾਮ। ਵਾਹ ਲਓ, ਬਸ ਯਾਰ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ। ਤੇਰੇ ਮੈਂ ਖੁੰਨੇ ਵੀ ਖੋਲ ਦੇਣੇ, ਵੇਖ ਲਈ। ਅੱਛਾ ਯਾਰ ਤੁਸੀਂ ਇਦਾਂ ਕਰੋ, ਜੇ ਮੈਂ ਇਹਨਾਂ ਨੂੰ ਮਨਾ ਲਵਾਂ ਕਿਸੇ ਹਿਸਾਬ ਨਾਲ ਤੇ ਤੁਸੀਂ ਵਾਪਸ ਇਹਨਾਂ ਨੂੰ ਰੱਖ ਲਓ, ਤਿੰਨੇ ਤੁਹਾਡੇ ਕੋਲ ਇਕੱਠੇ ਕੰਮ ਕਰੋ ਤਾਂ ਤੁਹਾਡੀ ਸਰਪ੍ਰਸਤੀ 'ਚ, ਠੀਕ ਆ? ਸੋਚਣਾ ਵੀ ਨਾ, ਕਿਉਂ? ਜਿਹੜੇ ਚਲੇ ਗਏ ਚਲੇ ਗਏ। ਭਾਜੀ ਮੇਰੀ ਗੱਲ ਕਰਾ ਦਿਓ ਤੁਸੀਂ। ਭਾਜੀ ਉਹ ਦੁਕਾਨ ਬੰਦ ਕਰ ਦਿੰਦੇ, ਤੁਹਾਡੇ ਕੋਲ ਆ ਜਾਂਦੇ ਨੇ। ਜੇ ਦੁਕਾਨ ਇਹਦੀ ਥੋੜੀ ਜਿਹੀ ਚੱਲਦੀ ਹੈ ਨਾ, ਸਾਨੂੰ ਇਸ਼ਾਰਾ ਕਰਿਓ, ਕਿਉਂਕਿ ਰੌਲਾ ਬਣ ਜਾਣਾ ਸਾਡਾ ਕੰਮ ਜਿਹੜਾ ਉਹਦੇ ਨਾਲ। ਹੁਣ ਸੱਚ ਪਤਾ ਲੱਗ ਲੇਕਿਨ ਗਿਆ। ਗੱਲ ਪਤਾ ਕੀ ਹੈ, ਬਰਖੁਰਦਾਰ ਨੇ ਸਿੱਖਿਆ ਕੰਮ ਸਾਡੇ ਕੋਲ। ਮੈਂ ਆਪਣੇ ਹੱਥੀ ਬੂਟੇ ਲਾਏ ਨੇ ਤੇ ਮੇਰੇ ਵੱਲੋਂ ਦਿਲੋਂ ਦੁਆਵਾਂ ਨੇ, ਬੇੜੇ ਗਰਕ ਹੋਣੇ ਤੁਹਾਡੇ, ਓਏ ਬੇੜੇ ਗਰਕ ਹੋਣੇ। ਵਾਹ, ਹੋਟਲ ਨਹੀਂ ਚੱਲਦਾ ਇਦਾਂ ਦਾ ਇਮੋਸ਼ਨਲ ਉਸਤਾਦ ਲੱਭਣਾ ਤੁਹਾਨੂੰ। ਤੁਸੀਂ ਮੇਰੇ ਤੋਂ ਬਗੈਰ ਦੁਕਾਨ ਖੋਲ ਕੇ ਵਿਖਾਇਓ। ਹਾਂਜੀ, ਇਹ ਭੁੱਲ ਲੋਕ ਤੁਹਾਡੀ, ਇਸੇ ਤੋਂ ਰੱਬ ਨੇ ਰਿਜ਼ਕ ਆਪਣੇ ਹੱਥ 'ਚ ਰੱਖਿਆ। ਰੱਬ ਨੇ ਕਿਹਾ ਰਿਜ਼ਕ ਮੈਂ ਦੇਣਾ ਵਾ, ਬੰਦੇ ਦੇ ਹੱਥ 'ਚ ਰਿਜ਼ਕ ਰੱਖਦਾ, ਬੰਦਿਆਂ ਨੇ ਇੱਕ ਦੂਜੇ ਨੂੰ ਭੁੱਖਿਆਂ ਮਾਰ ਦੇਣਾ ਸੀ। ਤੇ ਫਿਰ ਉਸਤਾਦ ਕਿਉਂ ਅੱਧਾ ਰਹਿ ਗਿਆ ਸੋਚ ਸੋਚ ਕੇ ਸਾਡੇ ਬਾਰੇ? ਹੱਥ ਪਰੇ ਕਰ, ਮੇਰਾ ਕੈਮਰਾ ਨਾ ਬਲੌਕ ਕਰ। ਉਹ ਸਾਡਾ ਉਸਤਾਦ ਕਿਉਂ ਅੱਧਾ ਰਹਿ ਗਿਆ ਸੋਚ ਸੋਚ? ਨਹੀਂ ਅੱਧਾ ਕਿੱਥੇ ਰਹਿ ਗਿਆ? ਇਹੀ ਸੋਚਦਾ ਸੀ ਕਿ ਮੇਰੇ ਪੁੱਤਰ ਨੇ ਬਰਖੁਰਦਾਰ। ਹੋਏ ਹੋਏ ਆ ਜਦੋਂ ਚਾਚਾ ਕੰਜਰ ਤੂੰ- ਗਿਆ, ਆ ਕੰਜਰ ਜਦੋਂ ਗਿਆ, ਹਾਂ, ਮੈਂ ਹਫਤਾ ਨਾਸ਼ਤਾ ਤੇਰਾ ਸਭ ਤੋਂ ਪੁਰਾਣਾ ਇਹ ਆ ਜਿਹੜਾ ਇਹ ਚਮਚਮ ਕੀ ਪੜਨਾ ਹੁੰਦਾ। ਮੇਰੀਆਂ ਅੱਖਾਂ 'ਚ ਮਿੱਟੀ ਪਾਤੀ, ਐਡੇ ਨਾਈਸ ਬੰਦੇ ਨੂੰ ਛੱਡ ਕੇ ਉਸਤਾਦ। ਉਹ ਮੈਨੂੰ ਤੂੰ ਵੀ ਕੰਜਰ ਤਰੀਕੇ ਲੱਤਾਂ ਕੰਮਦੀਆਂ ਹੁੰਦੀਆਂ ਸੀ ਓਏ, ਤੇਰੇ ਮੋਢੇ ਤੇ ਖਲੋਤਾ ਨਹੀਂ ਸੀ ਜਾਂਦਾ। ਵਾਪਸ ਚਲੋ, ਇਹ ਨਾਸ਼ਤਾ ਉਹਨੇ ਸਿਖਾਇਆ ਤੈਨੂੰ ਲਾਉਣਾ, ਹਰ ਚੀਜ਼ ਉਹਦੇ, ਭਾਵੇਂ ਤੇਰਾ ਟੇਸਟ ਅੱਛਾ ਭਾਵੇਂ ਮਾੜਾ। ਅਸਲ ਸ਼ਾਗਿਰਦ ਪੁੱਤਰ ਹੁੰਦਾ ਜਿਹੜਾ ਉਸਤਾਦ ਨੂੰ ਫਿਰ ਉੱਪਰ ਲੈ ਕੇ ਜਾਓ ਨਾ, ਸਾਰਾ ਟੀਮ ਉੱਪਰ ਲੈ ਕੇ ਜਾਓ, ਨਹੀਂ ਜੀ, ਉਹਨੂੰ ਆਪਣਾ ਸਮਝੋ। ਨੱਸਦਿਆਂ ਨੂੰ ਤੂੰ ਬਾਹਰ ਵੀ ਤੇ ਨਿਕਲ ਯਾਰ, ਤੂੰ ਵੀ ਤੇ ਲੱਖਾਂ ਰੁਪਇਆ ਕਮਾ ਕੇ ਉਹਨਾਂ ਵਿਚਾਰਿਆਂ ਨੂੰ ਮਾੜਾ ਮਾੜਾ ਦੇ ਦਿੰਦੇ ਆ ਯਾਰ। ਮੈਨੂੰ ਪਤਾ ਸੀਗਾ ਆ ਪਤਾ ਸਿੱਧਾ ਪਾਗਲ ਜਿਹਾ। ਅੱਜ ਕਰਨਗੇ। ਜਾਓ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ जरा नाहिस्ता कीजिए बातें, ठीक है? जब चले तो कट ही जाएगा सफर। नाश्ता 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 नाश्ता। अल्लाह हाफिज। लड़ते रहो अपने उस्ताद ਨੂੰ ਬੁੱਢਾ ਸਮਝਦੇ ਨੇ। ਮੈਂ ਕਰਾਂਗਾ, ਮੈਂ ਕੱਲਾ ਹੀ ਜਾਣਾ ਜਾ ਕੇ 15 ਪਲੇਟਾਂ ਵੇਚਾਂ, 20 ਪਲੇਟਾਂ ਵੇਚਾਂ, ਮੇਰੇ ਬੱਚੇ ਨਹੀਂ ਭੁੱਖੇ ਰਹਿੰਦੇ। ਜੀ ਉਸਤਾਦ, ਜੀ ਉਸਤਾਦ, ਮਰਜ਼ੀ ਭਾਵੇਂ ਕੋਫਤੇ ਵਿੱਚ। ਅਸੀਂ ਇਹ ਮਗਰ ਲੱਗ ਗਏ ਸੀ, ਮੈਂ ਤੇਰੇ ਨਾਲ ਆ। अरे दफा हो जा।